ਇੱਕ ਬੰਦੇ ਜਦੋਂ ਉਹਨਾਂ ਨੇ ਆਪਰੇਸ਼ਨ ਕਰਕੇ ਰੋਟੀ ਕੱਢੀ ਉਸਤਾਦ ਜੀ, ਉਹ ਸ਼ੋਅ ਵੇਖਦਾ ਰੋਟੀ ਖਾਏਗਾ ਥੋਲੋਂ ਬੁੱਲੀ ਕੋਲ ਪਤਾ ਨਹੀਂ ਲੱਗੋ ਐਂ ਜੋ ਭੰਬੀਰੀ ਦਾ ਬੈਲਟ ਹੁੰਦਾ ਤੂੰ ਉੱਥੇ ਲੰਮੇ ਪੈ ਕਹਿੰਦਾ ਆ ਐਂਡ ਦੁਬਾਰਾ ਲੈ ਲਾ। ਹਾਂਜੀ ਦੇਣਗੇ। ਸਰਗੋਧੇ ਰੋਡ ਤੇ ਜਿਹੜੀ ਕਲੋਨੀ ਨਹੀਂ ਗੱਡੀ ਸਿਟੀ ਹਾਊਸਿੰਗ ਉੱਥੇ ਦੇਣਗੇ। ਮਗਰ ਮੱਛਾ ਮਗਰ ਬਾਅਦ ਸਾਡਾ ਨਾ ਕਰਿਆ ਕਰ। ਸਾਡੇ ਨਾਲ ਬਹੁਤੀ ਅਗਰ ਮਗਰ ਮੱਛ ਨਾ ਕਰ। बहुत जताते हो चाह हमसे, बहुत जताते हो चाह हमसे, करोगे कैसे निभाह हमसे। ऐ दिल बजाई जाना, ऐ दिल ऐ दिल ऐ दिल ऐ दिल ऐ दिल ਐ ਕਰਕੇ ਮਿਟਿਆ। ओया बीट वाला केड़ी सी लाइन जरा। दिल की हालत किसको बताए, दिल की हालत किसको बताए, तुम भी पागल हम भी पागल तुम भी यार मैनू वो गाने याद होंगे जो मैं छोटा जिहा हुंदा सी ना, ਉਹ ਉਹਨਾਂ ਨਾਲ ਨਾ ਇੱਕ ਤਾਂ ਹਰ ਬੰਦੇ ਦਾ ਨਾ ਇੱਕ ਦੌਰ ਦੇ ਗਾਣੇ ਦੇ ਨਾਲ ਤਲਕ ਹੁੰਦਾ ਵਾ। ਔਰ ਕੁਝ ਦੋ ਚਾਰ ਗਾਣੇ ਐਸੇ ਹੁੰਦੇ ਆ ਉਹਨੂੰ ਨਾ ਪੂਰਾ ਉਹਨੂੰ ਕੁਝ ਹੁੰਦਾ ਉਹ ਸੁਣ ਕੇ ਹਨਾ। ਕਿਹੜਾ ਗਾਣਾ ਐਸਾ ਜਿਹੜਾ ਤੁਹਾਡੇ ਨਾਲ ਉਦਾਂ ਤਲਕ ਆ ਕਿ ਜਦੋਂ ਉਹ ਗਾਣਾ ਤੁਸੀਂ ਸੁਣਦੇ ਹੋ ਤੁਹਾਨੂੰ ਇੱਕ ਅਜੀਬ ਜਿਹੀ ਫੀਲ ਆਉਂਦੀ, ਉਸ ਦੌਰ 'ਚ ਤੁਹਾਨੂੰ ਖਿੱਚਦਾ ਵਾ ਹਨਾ। ਦੱਸਣਾ ਮੈਨੂੰ ਕਮੈਂਟਸ ਦੇ ਵਿੱਚ। ਉਸਤਾਦ ਜੀ ਮੇਰੇ ਦੌਰ 'ਚ ਭਲਾ ਕਿਹੜਾ ਗਾਣਾ ਸੀ? ਕਿਹੜਾ? ਚਾਂਦ ਸੇ ਪਰਦਾ ਕੀ, ਚਾਂਦ ਸੇ ਪਰਦਾ ਕੀ। ਤੂੰ ਤੇ ਬਹੁਤ ਪੁਰਾਣਾ ਵਾ। ਪਤਾ ਸੀ ਮੈਨੂੰ ਕਿਹਾ ਮੇਰੇ ਮੈਂ ਜਦੋਂ ਬਿਲਕੁਲ ਯੰਗ ਸੀ 15-16 ਸਾਲ ਦਾ, ਉਦੋਂ ਭਲਾ ਕਿਹੜਾ ਗਾਣਾ ਆਇਆ ਸੀ? ਕਿਹੜਾ ਸਰ? ਓਏ ਉਦੋਂ ਆਇਆ ਸੀ, ਸੋਚ ਕੇ ਅੱਗੇ ਦਾ ਦੱਸ ਰਹੇ ਹੋ। ਨਹੀਂ ਮੇਰੇ ਜ਼ਿਹਨ ਚੋਂ ਨਿਕਲ ਗਿਆ ਯਾਰ ਉਹ ਗਾਣਾ। ਛੰਨੋ ਕੀ ਆਂਖ ਸਰ? ਨਹੀਂ ਉਹ ਤਾਂ ਬਹੁਤ ਪਹਿਲੇ ਦਾ ਵਾ। ਮਿੱਤੂ ਆਇਆ ਹੋਣਾ। ਚਲੋ ਮੈਂ ਸਹੀ ਦੱਸ ਦਿੰਦਾ ਸ਼ੁਗਲਬਾਜ਼। ਉਹ ਗਾਣੇ ਸੀ, ਮੈਂ ਤੁਹਾਨੂੰ ਦੱਸਦਾ ਕਿੰਨੇ ਬੜੇ ਗਾਣੇ। ਸਜਣੀ ਵਾਲੀਮ ਆਉਂਦਾ ਹੁੰਦਾ ਸੀ, ਮਧੂਰੀ ਦੀ ਤਸਵੀਰ ਲੱਗੀ ਹੁੰਦੀ ਸੀ ਉੱਤੇ। ਸਜਣੀ ਕੇਸਟ ਦਾ ਵਾਲੀਮ ਉਹਦਾ ਨਾਂ ਸੀ ਸੀਰੀਅਲ ਦਾ। ਹਰ ਕੇਸਟ ਦੇ ਉੱਤੇ ਮਧੂਰੀ ਦੀ ਤਸਵੀਰ ਲੱਗੀ ਹੁੰਦੀ ਸੀ ਤੇ ਉਹਦਾ ਸੀ ਤੁਮ ਸਾ ਕੋਈ ਪਿਆਰਾ ਕੋਈ ਮਾਸੂਮ ਨਹੀਂ ਹੈ, क्या चीज हो तुम खुद तुम्हें मालूम नहीं है, टन 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 ऐसी है ना। ये होंठ ये पलकें ये निगाहें ये अदाएं मिल जाए आ। ਅੱਜ ਹੁਣ ਗਾਣੇ ਦਾ ਸੀਜ਼ਨ ਤੁਰ ਪਿਆ। ਇੱਕ ਮਾੜਾ ਸਾਡੇ ਕੋਲ ਹਲਕਾ ਫੁਲਕਾ ਸੁਣ ਦੋ। ਸਰੈਕੀ ਆ ਕਿੱਥੋਂ ਆਇਆ? ਇਹ ਤਾਂ ਸਾਡੇ ਦੌਰ ਦਾ ਹੀ ਆ। ਨਹੀਂ ਆਇਆ ਕਿੱਥੋਂ ਤੂੰ? ਆਇਆ ਸਰੈਕੀ ਪੱਟੀ ਚੋਂ। ਨਹੀਂ ਕਿਦੋਂ ਦਾ ਵਾਏ ਗਾਣਾ? ਕਿਦੋਂ ਦਾ ਵਾ? ਤਕਰੀਬਨ 15-20 ਸਾਲ ਹੋਏ ਆ ਇਹ ਆਈ ਤਾਂ ਜੀ। ਹਾਂਜੀ ਅਸੀਂ ਕਰ ਨਫ਼ਰਤ ਜਿਤਨਾ ਦਿਲ ਆਖੇ ਤੂੰ ਮਰਜ਼ੀ ਦਾ ਮੁਖਤਾਰ ਜੋ ਹੈ, ਦੇਖੋ ਕਿਆ ਆਖੇ ਤੇਰੇ ਦਿਲ ਦਾ ਚੈਨ ਕਰਾਰ ਜੋ ਹੈ। ਤੇ ਨਿਸ਼ਾਨ ਕੀਤਾ ਸੜੀ ਸ਼ਾਨ ਕੀਤਾ ਤਨੋ ਕਰ ਤੂੰ ਸਰਦਾਰ ਜੋ ਹੈ। ਇਹ ਰੱਜ ਕੇ ਨੀਂਦ ਰੋਆ ਸ਼ਾਕਿਰ ਤੇਰਾ ਹੱਕ ਬਣਦਾ ਹੈ ਦਿਲਦਾਰ ਜੋ ਹੈ। ਯਾਰ ਵੇ ਰਾਤ ਜੁਦਾਈਆਂ ਵਾਲੀ ਤੇ ਕਿਹੜਾ ਸ਼ਿਕਵੇ ਪਤਾ ਹਮਲੇ ਖਾ ਦੀ ਗਾਲੀ। ਇਸ ਲੈ ਕੇ ਪੱਟੀ ਨਹੀਂ ਅੱਜ ਤੋਂ ਤੇਰਾ ਫਿਰ ਸ਼ੁਰੂ ਹੋਇਆ ਦਿਨ। ਜੀ ਮੈਂ ਤੇ ਤਾਬੇਦਾਰ ਹਾਂ। ਹਾਂ ਨਹੀਂ ਤਾਬੇਦਾਰ ਨਹੀਂ, ਏਦਾਂ ਦਾ ਡਰਾਮਾ ਨਾ ਕਰ ਮੇਰੇ ਅੱਗੇ ਕਿ ਜਿਵੇਂ ਤੂੰ ਮੇਰੇ ਸਿਰ ਤੇ ਆਸਾਨ ਕਰਨ ਆ। ਉਹਨੂੰ ਕਹ ਉਸਤਾਦ ਜੀ ਮੇਰੀ ਗਲਤੀ ਸੀ, ਮੈਂ ਭੁਗਤਣ ਆ, ਮੈਂ ਤਾਬੇਦਾਰ। ਹਾਂ ਇਹਦੇ ਜ਼ਿਹਨ ਚ ਸੀਗਾ ਕਿ ਉਸਤਾਦ ਜੀ ਦੇ ਜ਼ਿਹਨ ਚ ਨਹੀਂ ਹੈਗਾ ਹੁਣ। ਇਹ ਭੁੱਲ ਗਿਆ ਕਰ ਗਿਆ ਸੀਗਾ। ਇਹਨੇ ਕਿਹਾ ਵੀ 5-7 ਦਿਨ ਹੋਆ ਮੁੜ ਕੇ ਉਹਦੇ ਰੂਟੀਨ ਤੋਂ ਹਟਾਂਗੇ। ਤਾਂ ਜੀ 32 ਮਿੰਟਾਂ ਨੇ ਮੇਰਾ 18000 ਗਵਾਤਾ। ਮੈਂ ਇਸ ਗੱਲੋਂ ਬੜਾ ਪਰੇਸ਼ਾਨ। ਹਾਂਜੀ ਇੱਥੇ 32 ਸਕਿੰਟਾਂ ਚ ਗੁਆਚ ਜਾਂਦੇ ਆ। ਹਾਂ ਹਾਂਜੀ ਮੈਨੂੰ ਇੱਕ ਬੰਦਾ ਮਿਲਿਆ ਸੀ ਇੱਥੇ ਫੈਸਲਾਬਾਦ ਚ, ਬੁਲੇਵਾਰਡ ਸੀ ਜਿਹਦੇ ਰੂਫਟਾਪ ਤੇ ਜਿਹਦੇ ਉਹ ਹਾਂ ਕੁਆਲੀ ਵਾਲਾ ਹਾਂ ਉੱਥੇ ਮਿਲੇ ਸੀ ਮੈਨੂੰ ਇੱਕ ਭਾਜੀ। ਮੈਨੂੰ ਕਹਿੰਦੇ ਭਾਜੀ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਹੈ, ਤੁਹਾਡੇ ਨਾਲ ਮੇਰੀ ਬੜੀ ਜ਼ਿੰਦਗੀ ਦੀ ਰਿਲੇਟਡ ਆ। ਮੈਂ ਕਿਹਾ ਦੱਸੋ। ਕਹਿੰਦੇ ਭਾਜੀ ਤੁਹਾਡੀ ਵਜ੍ਹਾ ਨਾਲ ਨਾ ਮੈਨੂੰ ਕੋਈ ਕਿੰਨੇ ਲੱਖ 30-35 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਨੁਕਸਾਨ? ਹਾਂਜੀ। ਮੈਂ ਕਿਹਾ ਉਹ ਕਿੱਦਾਂ ਭਾਜੀ? ਉਹ ਨਾ ਕੋਈ ਹੋਇਆ ਨਹੀਂ ਜਿਹੜੇ ਬਿਟਕੋਇਨ ਟੈਪ ਨਿਜ਼ਾਮ ਜਾਂ ਦੂਸਰਾ ਨਿਜ਼ਾਮ ਆਨਲਾਈਨ ਰੇਟ ਉੱਪਰ ਯਾਨੀ ਤੁਸੀਂ ਹਾਂ ਟ੍ਰੇਡਿੰਗ ਟੈਪ ਕੋਈ ਨਿਜ਼ਾਮ ਕਰਦੇ ਸੀ ਵੱਡੇ ਲੈਵਲ ਤੇ।
ਤੇ ਉਹਦਾ ਇੱਕ ਤਰੀਕਾ ਹੁੰਦਾ ਕਿ ਜਦੋਂ ਤੁਸੀਂ ਉਹਨੂੰ ਬੰਦ ਕਰਨਾ ਨਾ, ਯਾਨੀ ਤੁਸੀਂ ਅੱਗੋਂ ਨਹੀਂ ਉਹਦੇ 'ਚ ਕਰਨਾ, ਤੇ ਤੁਸੀਂ ਉਹਨੂੰ ਸਾਈਨ ਆਊਟ ਕਰਨਾ। ਹਾਂਜੀ, ਨਹੀਂ ਤੇ ਆਟੋ ਹੋਈ ਜਾਣੀ ਹੈ। ਹਾਂ, ਉਹ ਕਹਿੰਦੇ ਮੈਂ ਨਾ ਇੱਕ ਜਗ੍ਹਾ ਤੇ ਉਹ ਤੁਹਾਡਾ ਸ਼ੋਅ ਆਇਆ ਤੇ ਮੈਂ ਕਿਹਾ ਚਲੋ ਮੈਂ ਦੇਖਦਾ, ਮੈਂ ਤੁਹਾਡਾ ਸ਼ੋਅ ਦੇਖਣ ਲੱਗ ਪਿਆ, ਉਹਨੂੰ ਮੈਂ ਸਾਈਨ ਆਊਟ ਨਹੀਂ ਕੀਤਾ। ਜਦੋਂ ਮੈਂ ਉਧਰ ਦੇਖਿਆ ਤੇ ਮੈਂ 30-32 ਲੱਖ ਰੁਪਇਆ ਲਾਸ ਸੀ। ਤੁਹਾਡੇ ਯਾਰੇ ਲੱਗ ਗਿਆ। ਹਾਂ, ਓਏ ਇੱਕ ਮਕਾਨ ਨਿਕਲ ਗਿਆ ਉਹਦੇ ਉੱਤੇ। ਤਾਂ ਜੀ ਆਪਾਂ ਲੋਕਾਂ ਦਾ ਇਹਨਾਂ ਨੁਕਸਾਨ ਕਰਨੇ, ਆਪਾਂ ਸ਼ੋਅ ਬੰਦ ਕਰ ਦਿੰਦੇ ਆ। ਮੈਂ ਤੇ ਸਾਡਾ ਕਰਕੇ ਲੋਕਾਂ ਨੂੰ ਇਹਨਾਂ ਨੁਕਸਾਨ ਹੋਣ ਡਿਆ। ਚਲੋ ਗੱਲ ਖੁੱਲੀ ਆ ਤੇ ਮੈਂ ਉਸਤਾਦ ਜੀ ਤੁਹਾਨੂੰ ਦੱਸਦਾ, ਸਾਡੇ ਨੌਕਰ ਤੇ ਇੱਕ ਦਰਜੀ ਹੈ, ਸੱਚੀ ਮੁੱਚੀ ਦਾ ਵਾਕਿਆ ਮਤਲਬ ਚੇਦਾ ਨਹੀਂ ਹੈ। ਉਹਨੇ ਨਾ ਮਤਲਬ ਸਾਡਾ ਸ਼ੋਅ ਵੇਖਦਾ ਸੀ ਤੇ ਉਹਨੇ ਮੈਨੂੰ ਬੁਲਾ ਕੇ ਕਹਿੰਦਾ ਉਸਤਾਦ ਜੀ ਦੱਸੀ, ਉਸਤਾਦ ਜੀ ਦੀ ਵਜ੍ਹਾ ਤੋਂ ਮੇਰਾ ਅੱਜ 20,000 ਰੁਪਏ ਦਾ ਨੁਕਸਾਨ ਹੋ ਗਿਆ। ਉਹ ਦਰਜੀ ਇੱਧਰ ਆ ਗਿਆ ਨਾ ਤੁਹਾਡੇ ਮਹੱਲੇ। ਮੈਂ ਜਾ ਕੇ ਹੁਣ ਮੈਂ ਕਿਹਾ ਮੈਂ ਕਹਿਣਾ ਕਿੱਦਾਂ ਵਾ, ਕਹਿੰਦਾ ਮੈਂ ਸਿੰਦਾ ਵਾ ਜੈਂਟ ਸੂਟ, ਕਹਿੰਦਾ ਮੈਂ ਸ਼ੋਅ ਵੇਖ ਕੇ ਸੂਟ ਸੀਣ ਡਿਆ, ਉਹ ਸਾਰਾ ਲੇਡੀਜ਼ ਸੀਤਾ ਗਿਆ। ਹੁਣ ਉਹ ਲਓ ਜੀ, ਲੈ ਲਓ। ਇਹ ਜੈਨੂਨ ਬਾਕੀ ਇਹ ਚੀਜ਼ਾਂ ਨਹੀਂ ਮੈਂ ਹੈ। ਸਮਝ ਆ ਗਈ। ਬਿਲਕੁਲ ਸਹੀ ਗੱਲ। ਉਹਨੂੰ ਇੱਕ ਬੰਦੇ ਨੇ ਕਿਹਾ ਤੁਹਾਡੇ ਵੇਲੇ ਤੋਂ ਮੇਰਾ 2 ਲੱਖ ਰੁਪਏ ਦਾ ਜੁਰਮਾਨਾ ਹੋਇਆ ਮੈਨੂੰ। ਮੈਂ ਕਿਹਾ ਕਿਦਾਂ ਨਾਈ ਸੀ, ਕਹਿੰਦਾ ਮੈਂ ਕਟਿੰਗ ਕਰ ਰਿਹਾ ਸੀ, ਮੈਂ ਤੁਹਾਡਾ ਸ਼ੋਅ ਵੇਖ ਰਿਹਾ ਸੀ ਨਾਲ, ਮੇਰੇ ਕੋਲ ਕਟਿੰਗ ਗਲਤ ਹੋ ਗਈ, ਬੰਦੇ ਨੇ ਮੇਰੇ ਤੇ ਪਰਚਾ ਕਰਾਤਾ, ਮੈਂ 2 ਲੱਖ ਰੁਪਏ ਦੇ ਕੇ ਜਾ ਚਲੋ ਤੁਹਾਡੀ ਵਾਰੀ। ਔਰ ਟੀਪੂ ਭਾਈ ਟੀਪੂ, ਆਹੋ, ਉਹ ਲੰਬੇ ਵਾਲ ਵਾਲਾ ਘਰ ਬੈਠਾ, ਕਹਿੰਦਾ ਮੈਂ ਰੋਟੀ ਖਾਣਾ ਨਾਲ ਟੀ ਟਾਈਮ ਲਾ ਲਿਆ। ਕਹਿੰਦਾ ਮੈਨੂੰ ਮੈਂ ਟੀ ਟਾਈਮ ਜਿੰਨਾ ਮਗਰ ਹੋ ਗਿਆ ਐਪੀਸੋਡ ਵਾਈ ਨੇ ਆਪ ਚੱਲੀ ਜਾਂਦਾ, ਚੱਲੀ ਕੇ ਕਹਿੰਦਾ ਮੈਨੂੰ ਪਤਾ ਲੱਗਾ ਮੇਰਾ ਮੁੰਡਾ 5 ਸਾਲ ਦਾ ਸੀ। ਬਾਅਦ ਚ ਮੈਂ ਕਹਿੰਦਾ ਧਿਆਨ ਕੀਤਾ ਮੁੰਡੇ ਦੇ ਕਹਿੰਦੇ ਦਾੜੀ ਆਈ ਹੋਈ। ਕਿਉਂ? ਉਹ ਟੀ ਟਾਈਮ ਮਗਰ ਹੋ ਗਏ ਨਾ, ਵੇਖੀ ਗਏ। ਇੱਕ ਬੰਦੇ ਜਦੋਂ ਉਹਨਾਂ ਨੇ ਆਪਰੇਸ਼ਨ ਕਰਕੇ ਰੋਟੀ ਕੱਢੀ ਉਸਤਾਦ ਜੀ, ਉਹ ਸ਼ੋਅ ਵੇਖਦਾ ਰੋਟੀ ਖਾਏਗਾ ਥੋਲੋਂ ਫੁੱਲੀ ਕੋਲ ਪਤਾ ਨਹੀਂ ਲੱਗੋ ਐਂਜ ਹੋ ਗਈ। ਇਹ ਨਿਜ਼ਾਮ ਥੋੜਾ ਫੁੱਲ ਗਿਆ ਬਿੱਲੀ ਤਰ੍ਹਾਂ। ਰੋਟੀ ਪਕਾਈ ਜਾ ਰਹੀ। ਲੇਕਿਨ ਬਹੁਤ ਲੋਕਾਂ ਦੇ ਫਾਇਦੇ ਵੀ ਹੋਏ ਉਸ ਤਰ੍ਹਾਂ। ਹਾਂ ਫਾਇਦੇ ਵੀ ਹੋਏ ਹਾਂ ਹਾਂ, ਕਿ ਬੜੇ ਲੋਕਾਂ ਨੇ ਸਾਡੀ ਮੇਲਾਂ 'ਚ ਕਿਹਾ ਕਿ ਅਸੀਂ ਪਾਗਲ ਹੋ ਗਏ ਸੀ, ਬਿਮਾਰ ਹੋ ਗਏ ਸੀ, ਅਸੀਂ ਤੁਹਾਡੇ ਸ਼ੋਅ ਦੇਖੇ। ਤੁਸੀਂ ਸਿਸਟਰ ਡੇ ਵਾਲਾ ਸ਼ੋਅ ਸ਼ੁਰੂ ਕੀਤਾ, ਉਹਨਾਂ ਦੀ ਸੁਲ੍ਹਾ ਹੋ ਗਈ, ਜਿਹੜੇ ਕਦੀ ਸਾਲਾਂ ਤੋਂ ਨਹੀਂ ਸੀ ਬੋਲਦੇ। ਬੜਾ ਥੱਕੇ ਖੁਸਰੇ ਵਰਗਾ ਤੁਹਾਡਾ ਮੂੰਹ ਵਿੱਚ, ਤੁਸੀਂ ਅੱਛੇ ਕੰਮ ਵੀ ਕੀਤੇ ਨੇ ਔਰ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਉਸਤਾਦ ਜੀ। ਫੀਲ ਹੋਇਆ ਹਲਕਾ ਜਿਹਾ। ਜਿਹੜੀ ਗੱਲ ਉਸਤਾਦ ਜੀ ਮੰਨਣ ਵਾਲੀ ਹੈ, ਅਸੀਂ ਮੰਨਾਂਗੇ ਤੁਹਾਡੀ ਇੱਕ ਦਿਆਨਤਦਾਰੀ ਨਾਲ ਸਪੋਰਟ ਕਰਾਂਗੇ। ਇਹ ਤੂੰ ਦਾਨਸ਼ਤਾ ਤੌਰ ਤੇ ਕੀਤੀ ਇਹਨਾਂ ਦਾਨਿਸ਼ਤਾ ਕੀ? ਕਿ ਗੈਰ ਦਾਨਸ਼ਤਾ ਕੀਤੀ ਹੈ। ਹੈ? ਨਹੀਂ ਉਸਤਾਦ ਜੀ, ਮੈਂ ਤੁਹਾਡਾ ਅਦਬ ਕਰਦਾ। ਨਹੀਂ ਕਰ ਤੂੰ ਕਰ। ਯਾਰ ਸ਼ਟਰ ਵਰਗਾ ਮੂੰਹ ਦਾ ਕਿਹਦੇ ਵਰਗਾ? ਤੁੱਕੇ ਸ਼ਟਰ ਵਰਗਾ। ਮੈਂ ਤੈਨੂੰ ਛੋਟੀ ਜੁਗਤ ਤੇਰੇ ਤੇ ਮੈਂ ਅਪਲਾਈ ਕਰਨੀ ਹੈ, ਛੋਟੀ। ਮਿਨੀਮਮ ਹਾਂ ਬਸ ਵੇਖੀ ਤੂੰ, ਮੈਂ ਤੈਨੂੰ ਲੰਮੀ ਜੁਗਤ ਨਹੀਂ, ਬੜਾ ਤੁਹਾਡਾ ਫਲਾਣਾ ਮੈਨੂੰ ਸ਼ਾਰਟ ਕਰ ਦੇਣਾ। ਨਿੱਕੀ ਗੱਲ ਮੈਂ ਤੈਨੂੰ ਕਰਨੀ, ਵੇਖੀ ਹੁਣ ਚੱਲ। ਉਸਤਾਦ ਜੀ ਇੱਕ ਬੰਦੇ ਦੀ ਆਵਾਜ਼ ਚਲੇਗੀ ਆ ਸਾਡਾ ਸ਼ੋਅ ਵੇਖ ਕੇ, ਉਹਨੂੰ ਕਹ ਹੋਸਟ ਖਾਵੇ ਸੈੱਟ ਹੋ ਜਾਏਗਾ। ਹੋਸਟ ਕਿੱਦਾਂ ਖਾ ਜਾਂਦੇ? ਪਾਗਲ ਹੋਇਆ ਤੂੰ? ਓਏ ਹੋਸਟ ਨਹੀਂ, ਹੋਸਟ ਗੋਲੀ। ਹਾਂ ਹੋਸਟ ਸਾਰੀ ਹਵਾ ਵਾਲੀ ਮੱਛੀ। ਹਵਾ ਵਾਲੀ ਕਿਹੜੀ ਮੱਛੀ? ਕਹਿੰਦੇ ਹੁੰਦੇ ਸੀ। ਵਾਲੀ ਠੰਡੀ ਵਾਲੀ ਸਾਰੀ ਵੀ ਕਹਿੰਦੇ ਨੇ, ਏਸੀ ਟਾਫੀ ਵੀ ਕਹਿੰਦੇ ਨੇ। ਸਾਰੀ ਲੈ ਏਸੀ ਟਾਪ। ਆਹੋ ਠੰਡਾ। ਤੂੰ ਤਾਂ ਗੱਲ ਨੂੰ ਚੁੱਕ ਕੇ ਉਹ ਤੋਂ ਵੀ ਹਵਾ ਵਾਲੀ ਮੱਛੀ, ਸਾਹ ਵਾਲੀ ਮੱਛੀ, ਇਹ ਨਾਮ ਇਹ ਸੀ ਹੈ ਇਹਦਾ। ਟਵਿਸਟ ਹੁੰਦਾ। ਹਾਂ ਗਾਂ ਵਾਲੀ ਮੱਛੀ ਵੀ ਇੱਕ ਹੁੰਦੀ ਸੀ ਉਸਤਾਦ ਜੀ। ਹਾਂ ਡੀਕੋ ਮੱਕੰਡਾ, ਡੀਕੋ ਮੱਕੰਡਾ। ਉਹ ਦੂਜੀ ਓਏ ਮਿਲਕੀ। ਮਿਲਕੀ। ਓਏ ਉਹ ਮੈਨੂੰ ਬਹੁਤ ਪਸੰਦ ਸੀ। ਸਾਈ ਢਕਾਰ ਖਾਤੇ ਢਕਾਰ। ਉਹ ਚੱਲ ਜਾ, ਨਿੱਕੇ ਨਿੱਕੇ- ਉਹ ਮਾਰੀ ਦੇ ਆ। ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਵਿੱਚ ਡਾਕਟਰ ਦਾ ਗਰੁੱਪ ਬੈਠਾ ਸੀ। ਉਹ ਬਾਈਪਾਸ ਕਰਨਾ ਸੀ, ਦਿਲ ਕੱਢ ਕੇ ਬਾਹਰ ਕਰ। ਪਤਾ ਨਹੀਂ ਉੱਥੋਂ ਕੋਈ ਫਨੀ ਡਾਕਟਰ ਸੀ, ਉਹਨੇ ਇੰਜ ਕਰਕੇ ਟੀ ਟਾਈਮ ਲਾਤਾ ਭਾਈ। ਉਹ ਬਾਈਪਾਸ ਕਰਕੇ ਦਿਲ ਉਹਦੇ ਵਿੱਚ ਪਾਉਣ ਦੀ ਬਜਾਏ ਇੱਕ ਡਾਕਟਰ ਨੇ ਨਾ ਇੰਜ ਕਰਕੇ ਇੱਟ ਫਿੱਟ ਕਰਤੀ। ਇੱਟ ਫਿੱਟ। ਇਟ ਕਰ- ਫਿਟ। ਉਹਨੇ ਏਟ ਪੇਟ ਕੀਤੀ, ਮਰੀਜ਼ ਨੇ ਕੋਈ ਦਰ ਫਿੱਟ ਕਰਤਾ। ਔਰ ਹਾਂ, ਐਸੀ ਸਹੀ। ਗੱਲ ਆ, ਟੀ ਟਾਈਮ ਦੇ ਤਸੱਫਰ ਦੇ ਨਾਲ ਮਰੀਜ਼ ਇੱਟ ਨੇ ਉੱਠ ਕੇ ਖੜਾ ਹੋ ਗਿਆ। ਕਿਆ ਕਹਿੰਦੇ, ਮੈਂ ਕਿਹਾ ਛੋਟੀ ਕਲਮ ਹੁੰਦੀ ਕਿਆ ਕਹਿੰਦੇ। ਆਹੋ, ਇਹਨੂੰ ਮੈਂ ਇਦਾਂ ਦੀ ਜੁਗਤ ਕਰਨੀ 2-3 ਲਫ਼ਜ਼ਾਂ ਦੀ। ਠੀਕ ਹੈ। ਉਹ ਨਹੀਂ ਮੈਂ ਹੁਣ ਹੋਰ ਮੈਂ ਹੌਲੀ ਹੌਲੀ ਇੱਕ ਲਫ਼ਜ਼ ਵਾਲੀ ਜੁਗਤ ਯਾਦ ਕਰ ਦਿੰਦਾ। ਪਤਾ ਨਹੀਂ ਜੁਗਤ ਹੁੰਦੀ। ਆਹੋ, ਇੱਕੋ ਲਫ਼ਜ਼ ਵਾਲੀ ਜੁਗਤ। ਸਹੀ ਗੱਲ। ਵੈਸੇ ਇੱਕ ਲਫ਼ਜ਼ ਵਾਲੀ ਕਿੱਦਾਂ ਹੋ ਸਕਦੀ ਸਾਡੀ? ਨਹੀਂ ਹਾਲੇ ਮੈਂ ਫਾਰਮੈਟ ਛੋਟਾ ਰੱਖਣਾ ਇਹਨੂੰ। ਹਲੇ ਇਹ ਯਾਦ ਚੱਲ ਰਹੀ ਹੈ। ਨਹੀਂ ਪਹਿਲੇ ਇਹਨੂੰ ਇਹਦੇ ਤੇ ਜ਼ਰਾ ਪ੍ਰੈਕਟਿਸ ਹੋ। ਪ੍ਰੈਕਟਿਸ ਕੀ ਬਾਤ ਹੈ ਉਸਤਾਦ। 3 ਲਫ਼ਜ਼ਾਂ ਵਾਲੀ ਜੁਗਤ ਆ ਕਿ ਮਤਲਬ ਖੱਬੀ ਸਾਈਡ ਹੁੰਦੀ, ਖੱਬੀ ਸਾਈਡ ਹੁੰਦੀ। ਹਾਂ ਉਸਤਾਦ ਜੀ ਇੱਕ ਹੋਰ ਛੋਟੀ ਹੋ ਖੱਬੀ ਸਾਈਡ। ਨਹੀਂ ਉਹ ਤਾਂ ਵੈਸੇ ਬੁਲਾਉਣ ਵਾਸਤੇ ਕਹੀ ਦੇਣਾ। ਆਹੋ। ਹਨਾ, ਅੱਧਾ ਖੁੱਸਾ ਹੁੰਦਾ ਇਸ ਤਰ੍ਹਾਂ ਹੁੰਦਾ। ਹਾਂ ਤਿੰਨਾਂ ਲਫ਼ਜ਼ਾਂ ਹੈਨਾ। ਠੀਕ ਹੈ ਭਾਜੀ। ਹਾਂ, ਪਕਾਉਣ ਵਾਲੇ ਚੂਸੇ ਹੁੰਦੇ। ਪਿਆਜ਼ ਭੁੰਨ ਕੇ ਵਿੱਚ ਲੋਲੀਪੌਪ ਸਿੱਟੇ। ਹਨਾ। ਸ਼ੋਰ ਬੇਲ ਲੈ ਲੋਲੀਪੌਪ ਪਕਾਏ ਆ। ਹਾਂ, ਢੱਕਣ ਵਾਲਾ ਅਮਰੂਦ ਹੁੰਦਾ। ਕਿਹੜਾ? ਢੱਕਣ ਵਾਲਾ ਕਿਹੜਾ? ਅਮਰੂਦ। ਆਚੀ ਵਾਹ ਬਾਤ। ਵਾਹ ਵਾਹ ਉਸਤਾਦ ਜੀ ਦੇ ਲੋ
ਪੇਂਡੂ ਜੇਨ ਹੁੰਦਾ। ਇੱਕ ਦੰਦ ਡੇਕ ਕੇ ਗਵਾਈ ਗਿਆ ਹੁੰਦਾ। ਦੰਦ ਦੇ ਕੇ ਲੱਭੀ ਕਿੱਥੇ ਗਏ? ਇੱਕ ਦੰਦ ਡੇਕ ਕੇ ਗਵਾਈ ਬੰਦਾ ਲੱਭ ਰਿਹਾ ਤੇ ਦੰਦ ਤੇ ਨਹੀਂ ਡੇਕ। ਕਾਲੂ ਭਾਈ ਹਾਂਜੀ ਸਰਾਗੀ ਜਿੰਨ ਹੁੰਦਾ ਮੈਂ ਤੇ ਕੋਈ ਚੰਬੜ ਜਾਸਾ ਫਿਰ ਬਾਦ ਨਾ ਆਇਆ ਹਾਂ ਸਰਿਆਮ ਚੋਰੀ ਕੀਤੀ ਹੁੰਦੀ। ਕਾਲੂ ਤੋਂ ਇਦਾਂ ਸਾਕੀ ਨੇ ਛੱਕਾ ਮਾਰਿਆ ਹੁੰਦਾ। ਯਾਰ ਹੈ ਸਹੀ ਹੈ, ਵਿਸਾਖੀ ਨੇ ਚੱਕਾ ਮਾਰਿਆ। ਵਿਸਾਖੀ ਨੇ ਖੇਡ ਰਿਹਾ ਯਾਨੀ ਬੱਲੇ ਦੀ ਕਰ ਫੜ। ਮੈਂ ਤਾਂ ਕਿਹਾ ਤੁਸੀਂ ਕੋਈ ਗੱਲ ਕੋਈ ਅੱਛੀ ਮੁਆਸ਼ਰੇ ਨੂੰ ਦਿਓ, ਬੜਾ ਦਿਨ ਮਰਲੇ ਦੀ ਟਾਫੀ ਹੁੰਦੀ ਕੋਈ ਤਾਂ। ਮੈਂ ਤੇ ਇਹ ਜਾਣਦਾ ਵੀ ਮਾਸ਼ਰੇ ਨੂੰ ਹੁਣ ਕੁਝ ਦੇਣ ਲੈਣ ਦੀ ਕੋਈ ਲੋੜ ਨਹੀਂ ਪਈ। ਮਾਸ਼ਰਾ ਪੁੱਗਿਆ ਬੈਠਾ ਵਾ। ਹੁਣ ਤੁਸੀਂ ਆਪਣੀ ਜ਼ਿੰਦਗੀ ਕੱਢਣੀ ਹੈ, ਹੁਣ ਤੁਸੀਂ ਆਪ ਨਿਕਲਣਾ ਵਾ। ਆਏ ਹਾਏ। ਜਿਸ ਬੰਦੇ ਨੇ ਆਪਣੇ ਗੇਰੇਬਾਜ਼ੀ ਝਾਤੀ ਨਾ ਮਾਰੀ, ਸਮਝੋ ਉਹ ਕੌਮ ਤੋਂ ਪਿੱਛੇ ਰਹਿ ਗਿਆ ਵਾ। ਹੁਣ ਤੁਹਾਨੂੰ ਲੱਗਦਾ ਮਾਸ਼ਰੇ ਨੂੰ ਦੱਸਣ ਦੀ ਲੋੜ ਆ ਵੀ ਯਾਰ ਹਾਂ ਸਹੀ ਆ ਹਾਂ ਗਲਤ ਵਾ। ਮਾਸ਼ਰੇ ਨੂੰ ਪਤਾ ਵੀ ਜੋ ਤੁਸੀਂ ਸਿੱਧੀ ਕਰੋਗੇ ਦੇਖੀ ਹੈ। ਹਾਂ ਮਾਸ਼ਰੇ ਨੂੰ ਨਹੀਂ ਪਤਾ ਕਿ ਪੱਥਰ ਪੜੇਗਾ। ਹੁਣ ਕਿਸ ਟੌਪਿਕ ਤੇ ਗੱਲ ਕਰ ਲਈਏ? ਮਾਸ਼ਰੇ ਨੂੰ ਕੀ ਘਰ 'ਚ ਬੰਬ ਰੱਖ ਲਓ? ਨਹੀਂ, ਮਾਸ਼ਰੇ ਨੂੰ ਤਾਂ ਆਪਣਾ ਪਤਾ ਵਾ ਸਾਰਾ। ਸਾਰਾ ਪਤਾ ਵਾ। ਹਾਂ ਤੁਸੀਂ ਮਾਸ਼ਰੇ ਨੂੰ ਇੱਕ ਕਰੋਗੇ, ਮਾਸ਼ਰਾ ਤੁਹਾਨੂੰ 10 ਕਰੇਗਾ। ਹਾਂ ਸਹੀ ਗੱਲ। ਆਖਰ ਮਾਸ਼ਰਾ ਕਿਹਦਾ ਧੀ ਪੋਤਾ ਯਾਰ? ਹਾਂ ਸਹੀ ਗੱਲ। ਜਿਹਦੇ ਘਰ ਮਾਸ਼ਰਾ ਪਾਈ ਉਹਦੇ ਘਰ ਫਿਰ ਕਮਲੇ ਵੀ ਸਿਆਣੇ। ਮੁਆਸ਼ਰਾ ਕਿਹਨੂੰ ਕਹਿੰਦੇ ਆ? ਮਾਸ਼ਰਾ ਸਾਜੀਆ ਜਿਹੜਾ ਮੁਆਸ਼ਰਾ ਕਹਿੰਦੇ ਕਿਹਨੂੰ ਆ? ਟਾਈਮ ਨੂੰ ਟਾਈਮ ਓਏ ਯਾਰ ਟਾਈਮ ਨੂੰ ਕਿਤੋਂ ਕਦੀ ਕਿਸੇ ਨੂੰ ਸੁਣਿਆ ਯਾਰ ਮੈਂ ਤੇਰੇ ਨਾਲ ਲਾਉਣਾ ਸੀ, ਮੇਰਾ ਮੁਆਸ਼ਰਾ ਨਹੀਂ ਲੱਗਣ ਦੇ। ਮੇਰਾ ਮਾਸ਼ਰਾ ਖਰਾਬ ਚੱਲ ਰਿਹਾ ਯਾਰ ਹਾਂ ਮੁਆਸ਼ਰਾ ਕੱਢ ਕੇ ਆਈ ਜ਼ਰਾ 10 ਮਿੰਟ। ਕਦੀ ਕਿਸੇ ਨੇ ਕਿਹਾ ਨਹੀਂ ਮੁਆਸ਼ਰਾ ਕੱਢ ਕੇ ਆਈ ਜ਼ਰਾ 10 ਮੁਆਸ਼ਰਾ 10 ਮਿੰਟ। ਮੁਆਸ਼ਰੇ ਨਾਲ ਨਿਕਲਾਂਗੇ ਤੇ ਮੁਆਸ਼ਰੇ ਨਾਲ ਆਵਾਂਗੇ। ਹਾਂ ਕਦੀ ਕਿਸੇ ਨੇ ਕਿਹਾ ਤੇਰੇ ਕੋਲ ਤਾਂ ਬਹਿ ਕੇ ਸਾਰਾ ਮਾਸ਼ਰਾ ਜ਼ਾਇਆ ਕਰ ਦੇ। ਹਾਂ ਚੱਲਦਾ ਹੀ ਉਸਤਾਦ ਜੀ ਦਾ ਟਾਈਮ ਨਾਲ ਜੋ ਵਕਤ ਨਾਲ ਗੁਜ਼ਰਦਾ ਉਹ ਮਾਸਟਰ ਹੀ ਹੁੰਦਾ। ਲਓ ਜੀ ਹਾਏ ਹਾਏ ਹਾਏ। ਹੈ ਮੁਆਸ਼ਰਾ ਕਹਿੰਦੇ ਬੇਟੇ ਅਸੀਂ ਸਮਝਾਵਾਂਗੇ ਜਿਹੜਾ WhatsApp ਦਾ ਗਰੁੱਪ ਤੁਸੀਂ ਬਣਾਉਂਦੇ ਹੋ ਨਾ ਉਹਨੂੰ ਮੁਆਸ਼ਰਾ ਕਹਿੰਦੇ। ਕਮਿਊਨਿਟੀ। ਸਾਡਾ ਤਾਂ ਉਹੀ ਮਾਸ਼ਰਾ ਵਾ। ਉਹ ਮੁਆਸ਼ਰਾ ਹੀ ਆ ਵਾਕਈ। ਸਾਡਾ ਉਹੀ community ਹੋ ਮਾਸ਼ਰਾ ਗਈ। ਵਾ। ਅਸੀਂ ਕਰਾਂਗੇ ਦਲਾਇਤ ਨਾਲ ਗੱਲ, ਲੌਜਿਕ ਦੇ ਨਾਲ। ਮੁਆਸ਼ਰੇ ਦਾ ਕੀ ਨਾਮ ਹੈ ਤੇਰੇ? ਇਹਦੇ ਮੁਆਸ਼ਰੇ ਦਾ ਜਿਹੜਾ ਨਾ ਗਰੁੱਪ ਉਹਦਾ ਨਾਮ ਆ ਅਲੋਨ। ਨਹੀਂ ਭੰਬੀਰੀ ਦਾ ਬੈਲਟ ਹੁੰਦਾ ਹੈ। ਵਾਹ ਵਾਹ ਸਾਜੀ ਕੀ ਕਰ ਅੱਛੀ ਬਾਤ ਨਾ ਅੱਛੀ। ਭੰਬੀਰੀ ਹੁੰਦੀ ਹੈ ਨਾ। ਮੁਆਸ਼ਰਾ ਕਹਿੰਦੇ ਆ ਜਿਹਨੂੰ ਆਪਾਂ ਨਹੀਂ ਕਹਿੰਦੇ ਯਾਰ ਲੋਕੀ ਕੀ ਕਹਿਣਗੇ, ਯਾਰ ਦੁਨੀਆ ਕੀ ਕਹੇਗੀ। ਇਹ ਵੀ ਇਹਦੇ ਵਿੱਚ ਹੀ ਇੱਕ ਮੁਆਸ਼ਰਾ ਭਾਜੀ ਹਨਾ। ਲੋਕੀ ਕੀ ਕਹਿਣਗੇ ਮੁਆਸ਼ਰੇ? ਕੱਛ ਵਾਲੀ ਫੈਰਿੰਗ ਨਾਲ ਜੰਗ ਜਿੱਤੀ ਹੁੰਦੀ। ਉਸਤਾਦ ਜੀ ਛੱਡੋ, ਇਹ ਤਾਂ ਵੱਡੇ ਤਹਿਕੀਕਰ ਨੇ। ਮੈਂ ਇੱਕ ਅਦਨਾ ਜੀ ਤਹਿਕੀਕ ਪੇਸ਼ ਕਰਾਂ ਕਿ ਜਿੰਨਾ ਦੁਨੀਆ ਤੇ ਇਨਸਾਨਾਂ ਦਾ ਵਜ਼ਨ ਹੈ ਨਾ, ਉਨਾ ਹੀ ਕੀੜੀਆਂ ਦਾ ਵਜ਼ਨ ਹੈ। ਲਓ ਜੀ ਕਿਉਂ ਜੀ? ਅਸੀਂ ਤਾਂ ਕੋਈ ਪੜ੍ਹ ਕੇ ਕੀਤੀ ਸੀ, ਉਹਨੇ ਆਲ ਫੋਲ ਚਵਲ ਦੀ ਮਾਰਦੀ। ਅੱਛਾ ਯਾਰ ਪਰ ਤੁਹਾਡੇ ਲਓ ਜੀ। ਲੈਵਲ ਤੇ ਨਹੀਂ, ਲੇਕਿਨ ਸਾਡੀ ਤਹਿਕੀਕ ਉਹ ਭਾਈ ਕਰਨਾ ਜ਼ਰਾ। ਕਾਲੂ 100 ਕਿਲੋ ਕੀੜੀ ਤੁਹਾਨੂੰ ਇਕੱਠਿਆਂ ਕਰਦੇ ਕੋਈ 25-30 ਮੁਲਕ ਫਿਰਨੇ ਪੈਣੇ। 100 ਕਿਲੋ ਕੀੜੀ, ਬਿਲਕੁਲ, ਬਿਲਕੁਲ। 100 ਕਿਲੋ ਕੀੜੀ ਦਾ ਬੂੰਦਾ 10 ਬੰਦੇ ਰੱਜ ਕੇ ਰੋਟੀ ਖਾਂਦੇ। ਲੈਟ ਪਾਲ ਕੇ ਠੇਡਾ ਲਵਾ ਲਿਆ ਹੁੰਦਾ। ਡੀਪੀਟੀ ਨੂੰ ਪੁੱਛੋ। ਉਹ ਜਿਹੜਾ ਜੀਪੀਟੀ ਹੋਏ ਲੈ ਜਿੰਨਾ ਇਨਸਾਨਾਂ ਦਾ ਵਜ਼ਨ ਉਹਨਾਂ ਹੀ ਕੀੜੀਆਂ ਦਾ ਵਜ਼ਨ। ਹਾਂਜੀ ਇੱਥੇ ਲਾ ਲਓ ਸ਼ਰਤ। ਉਹ ਚੱਲ ਜਾ। ਸ਼ਰਤ ਲਾਓ। ਯਾਰ ਤੈਨੂੰ ਝੂਠ ਬੋਲਿਆ ਕਿਹੜਾ ਕੋਈ ਨੁਕਸਾਨ ਹੋਣਾ? ਹਾਂ ਅਸੀਂ ਤਾਂ ਝੂਠ ਬੋਲ ਵੀ ਨਹੀਂ ਸਕਦੇ ਯਾਰ, ਕਿਤੇ ਸ਼ਾਹੀ ਨਾ ਪੈ ਜਾਏ, ਕਾਲਕ ਨਾ ਹੋ ਜਾਏ। ਚਾਈਨਾ ਨੇ ਸਾਜੀ ਇੱਕ ਲਿਕਵਿਡ ਬਣਾਇਆ ਵਾ ਸਮੁੰਦਰ ਖੁਸ਼ਕ ਕਰਨ ਵਾਸਤੇ। ਜੀ 2-3 ਉਹ ਕਤਰੇ ਵੀ liquid ਆ। ਉਹ ਵੀ ਲਿਕਵਿਡ ਤੇ ਖੁਸ਼ਕ ਕਰ ਰਹੇ ਹੋ। ਉਹ 10 ਕਤਰੇ ਸਵੇਰੇ ਸਮੁੰਦਰ ਚ ਪਾਉਣੇ, 10 ਦੁਪਹਿਰ, 10 ਸ਼ਾਮ। ਕਿਉਂ ਸਮੁੰਦਰ ਦੀ ਅੱਖ ਆਈ ਆ। ਸਾਜੀ 4 ਦੀਵਾਰੀ ਗੱਲ ਕੇ ਤੁਹਾਨੂੰ ਨਹੀਂ ਪਤਾ? ਹਾਂਜੀ ਪੂਰੀ 4 ਓਏ ਦੀਵਾਰੀ ਯਾਰ ਗੱਲ ਲੱਗੇ। ਤੂੰ ਆਪਣੇ ਫਲਸਫੇ ਨਾ ਉੱਤੇ ਲਓ ਯਾਰ। ਮੱਕੂਆਂ ਨੇ ਰੱਖਿਆ ਕਰ। ਮਿੱਠੇ ਤੇ ਤੇਰੇ ਮੱਕੂਆਂ ਨੇ ਹਾਲੇ ਤੱਕ 3 ਦੀਵਾਰਾਂ ਨੇ ਟੋਟਲ। ਤੂੰ ਸਮੁੰਦਰ ਦੀਆਂ 4 ਕਰਨ ਨੇ। ਲਿਕਵਿਡ ਨੂੰ ਤੁਹਾਡੇ ਘਰ ਵਾਸ਼ਰੂਮ ਵੀ ਇੱਕ ਕੰਧ ਦਾ ਹਾਲੇ ਤੱਕ। ਅੱਜ ਹੀ ਉਹਨੇ ਬਿਲਕੁਲ ਸਹੀ ਕਿਹਾ ਵਾ। ਘਿਓ ਵਾਲੇ ਪੀਪੇ ਕੱਟ ਕੇ ਦੀਵਾਰਾਂ ਬਣਾਈਆਂ ਨੇ ਤੇ ਕਹਿੰਦੇ ਸਾਡੇ ਦੀਵਾਰੇ ਟੀਨ ਆ। ਆਹੋ ਲੈ ਦੱਸ। ਉਹ ਯਾਰ ਇਹਨਾਂ ਦੇ ਉੱਥੇ ਘਰ ਦੇ ਵਿੱਚ ਵਾਸ਼ਰੂਮ ਵਾਲੀ ਸਲੇਟ ਨਹੀਂ ਗਈ ਅੱਛਾ ਜੀ। ਤਖਤੀ ਰੱਖੀ ਹੈ ਤੂੰ ਇੰਜ ਬਾਹਰ ਆ ਰਹੇ ਕੇਕ ਲੈ ਕੇ ਆ ਰਿਹਾ ਸਾ। ਆਹੋ ਵੀ ਤੂੰ ਮਰੇ ਸਮੁੰਦਰ ਦੀ ਤਹਿਕੀਕ ਤੇਰੇ ਕੋਲ ਫਿਟੇ ਮੂੰਹ ਤੋਂ ਆਪਣਾ ਮਹੱਲਾ ਤੇ ਵੇਖ ਲਾ। ਸਾਜੀ ਮੈਂ ਪੜ੍ਹੀ ਆ ਤਹਿਕੀਕ। ਫਿਟੇ ਮੂੰਹ ਇੱਕੋ ਗਲੀ ਚ ਖਲੋ ਕੇ ਬੰਦਾ ਸਾਰੇ ਨੰਬਰ ਦੱਸ ਦਿੰਦਾ। ਤਾਂ ਗਲੀ ਕੋ ਹੈ ਨਹੀਂ ਕੋਈ ਨਹੀਂ। ਹਾਂ ਉਹਨਾਂ ਕੋਲ 6 ਨੰਬਰ ਦੀ ਗਲੀ ਜਾਣਾ ਭਾਜੀ ਇਹੀ ਆ। ਅਤੇ 4 ਚ ਜਾਣਾ ਉਹ ਵੀ ਇਹੀ ਹੈ ਭਾਜੀ। ਅੱਛਾ 9 ਨੰਬਰ ਗਲੀ ਚ ਉਹ ਵੀ ਭਾਜੀ 2 ਕਦਮ ਅੱਗੇ ਹੋ ਜਾਓ ਇਹੀ ਹੈ। ਕਾਲੂ ਤਹਿਕੀਕ ਹਮੇਸ਼ਾ ਪਾਇਦਾਰੀ ਨਾ ਕਰੀਦੀ ਹੈ, ਪਾਇਦਾਨ ਤਾਂ ਯਾਰ ਆਪਾਂ ਦੋਵਾਂ ਨੇ ਬੈਠ ਕੇ ਕੀ ਤਹਿਕੀਕ ਨਹੀਂ ਕੀਤੀ। ਬਸ ਉਹ ਕੀ ਕਰਾਂ ਮੈਂ ਕਿਤੇ ਚੱਲੂਗਾ ਗੱਲ ਕੋ ਮੰਨਣ ਵਾਲਾ ਨਹੀਂ ਨਾਲ ਗੱਲ ਖੜੋ ਨਾ ਯਾਰ ਹੁਣ ਤੂੰ ਗੱਲ ਦੱਸੀਏ ਕਿਨੂੰ?
ਹੁਣ ਇਹਨੇ ਕੋਈ ਪਤਾ ਵੀ ਹਾਂ ਪੌਣਾ ਸਮੁੰਦਰ ਖੁਸ਼ਕ ਹੋ ਗਿਆ ਵਾ, ਪਾਣੀ ਸਦਾ ਕਾਦੂ ਤੂੰ ਇੰਨਾ ਹਕਾਰਤ ਦੀ ਨਜ਼ਰ ਨਾਲ ਵੇਖਣ ਨਾਲ ਪਿਆਰ ਹੋ ਗਿਆ ਹੁੰਦਾ ਯਾਰ ਉਹ ਪਤਾ ਨਹੀਂ ਘਰ ਤਾਂ ਨਹੀਂ ਹੋਇਆ, ਇਤਨਾ ਪਿਆਰ ਹੋ ਗਿਆ। ਯਾਨੀ ਗੁੱਸੇ ਨਾਲ ਵੇਖਿਆ ਵਾ ਨਹੀਂ ਹਕਾਰਤ ਨਫ਼ਰਤ ਦੀ ਵਜ੍ਹਾ। ਹਕਾਰਤ ਦੀ ਨਜ਼ਰ ਨਾਲ ਵੇਖਣ ਨਾਲ ਪਿਆਰ ਹੋ ਗਿਆ ਹੁੰਦਾ ਅਗਲੇ ਨੂੰ। ਤਾਂ ਜੀ ਇੱਕ ਸਾਊਥ ਅਫਰੀਕਾ ਦੇ ਵਿੱਚ ਨਾ ਜੰਗਲ 'ਚ ਇੱਕ ਬੰਦਾ ਗਿਆ ਵਾ, ਆਹੋ, ਉਹਦਾ ਮੇਰਾ ਖਿਆਲ ਇਹ ਜਾਨਵਰਾਂ ਨੂੰ ਰੈਸਕਿਊ ਕਰਨਾ। ਹੋ ਗਿਆ ਵਾ। ਉਹਨੇ ਇੱਕ ਉੱਥੋਂ ਲਾਲਟੈਨ ਲੱਭੀ ਆ, ਪਿਛਲੇ ਕੋਈ ਤਕਰੀਬਨ 70-80 ਸਾਲ ਤੋਂ ਚੱਲ ਰਹੀ ਤਾਂ ਜੀ। 30 ਸਾਲ ਸੱਸ ਦੇ ਹੱਥੋਂ ਬਲੈਕਮੇਲ ਹੁੰਦਾ ਰਿਹਾ। ਕਿੱਦਾਂ ਮੈਂ ਕੀ ਹੋਇਆ ਕਹਿੰਦਾ ਜਦ ਮੇਰੀ ਇੱਕ USB ਦੇ ਕੋਲ ਐਸਾ ਬਗੈਰਤ ਆਦਮੀ। ਓ ਯਾਰ ਸਮੁੰਦਰ ਦੇ ਪਿੱਛੇ ਚਾਰ ਬੜੀ ਬੜਿਆ ਯਾਰ। ਐਮਾਜ਼ੋਨ ਦੇ ਵਿੱਚ ਉਹਦੀ ਗੱਲ ਤੋਂ ਮੈਨੂੰ ਯਾਦ ਆਈ ਆ, ਤੁਹਾਨੂੰ ਪਤਾ ਵਾ 3.5 ਕਿਲੋ ਦੀ ਕੀੜੀ ਬਰਾਮਦ ਹੋਈ ਆ। ਨਾ ਏਦਾਂ ਹੀ ਆ। ਮੰਨ ਲਓ ਉਸਤਾਦ ਜੀ ਜਿਵੇਂ ਸਾਜੀ ਉਹੀ ਇਹ ਤੇਰਾ ਬੇੜਾ ਗਰਕ ਹੋਇਆ ਓਏ ਚਿੱਟੇ ਮੂੰਹ ਵਾਲਿਆ। ਉਹਦੇ ਪੈਰ ਤੇਰਾ ਬੇੜਾ ਗਰਕ ਹੋਇਆ ਜਿਹੜਾ ਤੂੰ ਵਿੱਚ ਜਿਹੜਾ ਤੂੰ ਬੀਜ ਬੋਇਆ ਨਾ ਫਲਸਫੇ ਦਾ ਫਲਸਫੇ ਦਾ ਕਿ ਜਿੰਨੇ ਇਨਸਾਨ ਆ ਉਨੀਆਂ ਹੀ ਕੀੜੀਆਂ ਵਾ। ਲੈ ਉਹਦੀ ਗੱਲ ਤੋਂ ਗੱਲ ਯਾਦ ਆ ਗਈ ਨਾ, ਯੋਕੋਸ਼ੀਮਾ ਦੇ ਵਿੱਚ ਸਭ ਤੋਂ ਪਹਿਲੇ ਇਹ ਵੱਡੀ ਕੀੜੀ 3.5 ਕਿਲੋ ਦੀ ਪਾਈ ਗਈ ਨਾ ਸੀ। ਦੱਸ ਲਓ। ਨਹੀਂ ਨਹੀਂ ਮਿੱਠਾ ਜੀ ਕੀੜੀਆਂ ਦੀ ਤਹਿਕੀਕ ਮੇਰੇ ਕੋਲ ਨਹੀਂ ਮੈਂ ਤੇਰੀ ਗੱਲ ਤੋਂ ਗੱਲ ਕੱਢੀ ਵੈਸਾ ਕੱਢ ਵੀ। ਬੜਾ ਢੀਠ ਮੁਰਸ਼ਦ ਹੁੰਦਾ ਵਾ। ਇੱਧਰ ਦੇਖੋ ਥੋੜੀ ਸ਼ੈਨੀ ਨਾਲ ਟਿੰਡ ਕਰਾਈ ਹੁੰਦੀ ਚਿੱਟੀ ਦਾ ਰეკਮੈਂਡ ਆ ਹੁੰਦਾ ਟਿਸ਼ੂ ਮੂੰਹ ਸਾਫ਼ ਕਰਨ ਲਾ ਔਰ ਟਾਇਲਟ ਟਿਸ਼ੂ ਆ। ਉਸਤਾਦ ਜੀ ਜਿੱਦਾਂ ਸਾਡੇ ਬੁੱਗਿਆ ਟੈਲੈਂਟ ਇਸ਼ੂ ਚੱਲੇਗਾ ਕੋਈ ਨਹੀਂ। ਉਸਤਾਦ ਜੀ ਉੱਥੇ ਹਰ ਪਾਸੇ ਇਹੀ ਚੱਲਣ ਦਿਆ ਵਾ। ਯਾਰ ਉਹ ਚੱਲਣ ਦਿਆ ਵਾ ਲੇਕਿਨ ਬੇਸਿਕਲੀ ਤੂੰ ਉਹਨਾਂ ਨੂੰ ਜਾ ਕੇ ਨਾ ਕਿਸੇ ਨੂੰ ਕਹਿ ਜੀ ਟਾਇਲਟ ਟਿਸ਼ੂ ਕਿੱਥੇ ਆ, ਉਹ ਤੈਨੂੰ ਆਹੀ ਦੇਣਗੇ। ਇਹੀ ਆ ਤਾਂ ਗੋਲ ਵਾਲਾ ਤੁਸੀਂ ਹਮਾਮਾ ਨੇ ਦੇਖਿਆ ਗੁਲਾਬੀ ਟਿਸ਼ੂ, ਉਹ ਫੋਰਐਵਰ ਹੈ। ਓਏ ਉਹ ਗੁਲਾਬੀ ਕੈਸਾ ਬੁਰਾ ਵਾ ਯਾਰ। ਠੀਕ ਥੀ ਨਹੀਂ ਉਹ ਹੈ ਕੈਸਾ ਮਟੀਰੀਅਲ ਉਹਦਾ, ਉਹ ਮੇਰੇ ਮੌਲਾ। ਤੁਸੀਂ ਇੰਜ ਕਰਕੇ ਕਰੋੜਨਾ ਮਤਲਬ ਹੋਰ ਚਿਹਰਾ ਨਿਕਲ ਆਉਣਾ। ਹਾਂਜੀ ਉਹ ਬਹੁਤ ਜ਼ਾਲਮ ਆ। ਉਹ ਪਿੰਕ ਵੀ ਕਰ ਦਿੰਦਾ ਵਾ, ਸਾਰਾ ਹੀ ਉੱਤੇ ਲੱਗ ਜਾਂਦਾ। ਇੱਕ ਕਿਚਨ ਵਾਲਾ ਟਿਸ਼ੂ ਹੁੰਦਾ, ਉਹ ਵੱਡਾ ਹੁੰਦਾ ਚੌੜਾ ਹਾਂਜੀ ਕਿਚਨ ਵਾਲੇ। ਹਾਂ ਉਹ ਵੱਡੇ ਹੁੰਦੇ। ਆ ਮੂੰਹ ਵਾਲਾ ਵਾ, ਹਾਂਜੀ ਆ ਮੇਰੇ ਮੂੰਹ ਵਾਲਾ ਵਾ। ਇਹ ਝੂਠਾ ਵਾ ਇਹਨਾਂ ਲਾਈ ਵਾ। ਅੱਛਾ ਆ ਇਹ ਮੂੰਹ ਵਾਲਾ ਵਾ, ਇਹ ਵੀ ਮੂੰਹ ਵਾਲਾ ਜਿਵੇਂ ਮੂੰਹ ਵਾਲਾ ਸਾਲਾ ਨਹੀਂ ਹੁੰਦਾ ਕੋ ਨਾ ਪੀਵੀਆਂ ਮੂੰਹ ਵਾਲਾ ਹੀ, ਉਹ ਆ ਮੂੰਹ ਵਾਲਾ ਵਾ। ਲੇਕਿਨ ਸਾਈ ਕੋਈ ਨਹੀਂ, ਤੁਹਾਡੇ ਮੂੰਹ ਦਾ ਅਸੀਂ ਆਪਣੇ ਮੂੰਹ ਨੂੰ ਲਾ ਲਾਂਗੇ। ਗੱਲ ਕਰਨੇ ਜੀ ਸਮੁੰਦਰ ਇਸ ਤੋਂ ਪਹਿਲਾਂ ਕਰਾਉਣੇ ਮਗਰਮੱਛ ਦੇਣ ਕੁਛ ਨਹੀਂ ਰਿਹਾ, ਪਿਛਾ ਨੇ ਦਿੱਤਾ ਕੁਛ ਨਹੀਂ। ਆਟੋਪੋਸ ਕੇ ਜਿਹੜੇ ਦੇਣ ਕੁਛ ਨਹੀਂ, ਚਾਈਨਾ ਸਦਰ ਨੇ ਪਰ ਮੰਥਨੋਂ ਕੋ ਮੁਕਿਆ ਵੀ ਦਿਓ ਭਾਈ, ਸਮੁੰਦਰ ਚ ਰਹਿਣਾ ਨਹੀਂ। ਜਿਹੜੀ ਸਟਾਰ ਫਿਸ਼ ਵਾ ਉਹ ਨਸ਼ੇ ਤੇ ਲਾਈ ਜਾਂਦੀ ਸਾਰਿਆਂ ਨੂੰ। ਚਾਈਨਾ ਦੇ ਸਦਰ ਦਾ ਕੀ ਲੱਗਾ ਸਮੁੰਦਰ ਨਾਲ। ਸਮੁੰਦਰ ਚਾਈਨਾ ਦਾ ਸਿਖਾਉਣਾ ਪਹਿਲੇ ਹਾਂ ਸ਼ੁਰੂ ਤੋਂ ਇਹਨਾਂ ਦੀ ਸਾਈਡ ਸ਼ੁਰੂ ਤੋਂ ਕਹਿੰਦੇ ਇਧਰੋਂ ਸਿਖਾਉਂਦੇ ਆਵਾਂਗੇ ਨਾ ਫਿਰ ਸਾਰਾ ਸਿਖਾ ਦਾਂਗੇ। ਸਮੁੰਦਰ ਸੁਕਾਉਣ ਲੱਗੇ। ਸਮੁੰਦਰ ਸਿਖਾਉਣ ਲੱਗੇ ਸਿਰ ਨਹਿਰ ਉੱਥੇ ਆਬਾਦੀ ਵਧਣੀ ਨਹੀਂ ਚਾਈਨਾ ਦੀ। ਅੱਛਾ ਫਿਰ ਥੋੜਾ ਜਿਹਾ ਕੱਟ ਲੋ ਨਾ, ਐਡਾ ਵੱਡਾ ਕੀ ਕਰਨਾ। ਨਾਲੇ ਜਿਹੜਾ ਕਤਰਾ ਮਗਰਮੱਛ ਨੂੰ, ਜਿਹੜਾ ਮਗਰਮੱਛ ਨੇ ਫਿਰ ਸਹਿਰਾ ਤੇ ਜਾਣਾ, ਮਛਲੀਆਂ ਖੁਸ਼ਕੀ ਤੇ ਰਹਿਣਗੀਆਂ ਹੁਣ। ਮੈਨੂੰ ਇਹ ਪਤਾ ਲੱਗਾ ਸੀ ਕਿ ਘੋੜਾ ਮੱਛੀ ਨੇ ਵੀ ਪਿੱਛੇ ਟਾਂਗਾ ਫਿੱਟ ਕਰਾ ਲਿਆ। ਆ ਲੈ ਤੂੰ ਠਹਿਰ ਜਾ। ਭੁੱਖ ਲੈਂਦੇ। ਘੋੜਾ ਮੱਛੀ ਕਿਹੜੀ ਹੁੰਦੀ ਹੈ? ਹੈਗੀ ਆ। ਲੈ ਘੋੜਾ ਮੱਛੀ। ਅੱਛਾ ਉਹਨਾਂ ਨੂੰ ਕੋਈ ਮਤਬਾਦਲ ਜਗ੍ਹਾ ਦੇਣਗੇ ਜਿਹੜਾ ਯਾਬੀ ਮਖਲੂਕ ਆ। ਹਾਂਜੀ ਦੇਣਗੇ। ਸਰਗੋਧੇ ਰੋਡ ਤੇ ਜਿਹੜੀ ਕਲੋਨੀ ਨਹੀਂ ਕੱਢੀ ਸਿਟੀ ਹਾਊਸਿੰਗ, ਉੱਥੇ ਦੇਣਗੇ। ਮਗਰ ਮੱਛਾ ਅਗਰ ਮਗਰ ਸਾਡਾ ਨਾ ਕਰਿਆ ਕਰ। ਸਾਡੇ ਨਾਲ ਬਹੁਤੀ ਅਗਰ ਮਗਰ ਮੱਛ ਨਾ ਕਰ। ਬਹੁਤੀ ਮੱਛ ਨਾ ਕਰਾ ਕਰ ਮੇਰੇ ਨਾਲ। ਇੰਡੀਆ ਬਿਹਾਰ ਦੇ ਵਿੱਚ ਸਾਜੇ ਇੱਕ ਬੰਦੇ ਨੇ ਦੁੱਧ ਨੂੰ ਜਾਗ ਰਿਹਾ, ਉਹਨੂੰ ਉਹ ਪਲੇਟ ਹੀ ਨਹੀਂ ਵੱਜਣ ਦੇਈ ਦੇਈ ਨਹੀਂ। ਇੰਡੀਆ ਬਿਹਾਰ ਦੇ ਵਿੱਚ ਹਾਂਜੀ ਐਡੀ ਮੋਟੀ ਮਲਾਈ ਹੋਈ। ਐਡੀ ਕੀ ਨਹੀਂ ਵੱਜਣ ਦਈ? ਉਹ ਪਲੇਟ ਜੀ ਨਹੀਂ ਵੱਜਣ ਦੀ, ਖੁੰਡੀ ਉਹ ਜਿਹੜੀਆਂ ਇੰਜ ਕਰਕੇ ਦਹੀਂ ਨੂੰ ਕੱਟਦੇ ਆ। ਉਹ ਕੱਟ ਨਹੀਂ ਹੁੰਦੀ, ਪਤਾ ਨਹੀਂ ਕੀ ਪੈ ਗਿਆ ਵਿੱਚ। ਅਗਲੀ ਤਹਿਕੀਕ ਕਿਹੜੀ ਰਾਣੀ ਹੁੰਦੀ ਹੈ ਕੀੜੀਆਂ ਦੀ ਇੱਕ। ਅੱਛਾ ਵੇਖ ਉਹ ਗਾਣਾ ਵੀ ਆਇਆ ਰਾਜ। ਰਿਪੀਟਰ ਚ ਗਡੇਰੀਆਂ ਪਾ ਕੇ ਚਲਾਈਆਂ ਹੁੰਦੀਆਂ। ਪਤਾ ਕੀ ਰਾਣੀ ਨੇ ਸਿਰਫ ਨਸਲ ਵਧਾਣੀ, ਬਾਕੀ ਮਜ਼ਦੂਰ ਕੀੜੀਆਂ ਉਹਨਾਂ ਨੇ ਖਾਣਾ ਇਕੱਠਾ ਕਰਕੇ ਲਿਆਣਾ। ਵਜ਼ਨ ਕਿੱਥੇ ਨੇ ਉਹ ਕੀੜੀਆਂ ਇਨਸਾਨਾਂ ਦੇ ਹਿਸਾਬ ਦਾ ਜਿਹੜਾ ਵਜ਼ਨ ਆ? ਜਿੱਥੇ ਵੀ ਪੂਰੀ ਦੁਨੀਆ ਤੇ ਕੀੜੀਆਂ ਨੇ ਨਾ, ਜਿੰਨਾ ਬੰਦਿਆਂ ਦਾ ਇਨਸਾਨਾਂ ਦਾ ਵਜ਼ਨ ਹੈ ਨਾ, ਉਹਦੇ ਬਰਾਬਰ ਕੀੜੀਆਂ ਦਾ। ਯਾਨੀ ਹਰ ਇਨਸਾਨ ਦੇ ਹਿੱਸੇ ਦੀਆਂ ਉਨੀਆਂ ਕੀੜੀਆਂ ਵੀ ਅੱਲਾ ਨੇ ਹਾਂਜੀ ਪਾਰੀਆਂ। ਮਿਸਾਲ ਦੇ ਤੌਰ ਤੇ ਕਿ ਮੇਰੇ ਵਜ਼ਨ ਦੇ ਬਰਾਬਰ 1 ਕਰੋੜ ਕੀੜੀ ਹੈ। ਹਾਂ। ਇੱਕ ਮਿਸਾਲ ਤੇ ਉਹ ਉਨੀ ਤਾਦਾਦ ਚ ਹੈ। ਉਹ ਹੈ ਕਿਤੇ ਫਿਰ ਰਹੀ। ਨਹੀਂ ਕੀੜੀ ਜ਼ਿਆਦਾ ਪਾਈ ਹੈ ਬਦੋਚ ਜਾਂਦੇ ਸਾਰੇ। ਇਸ ਤਾਜ ਦੀ ਤਦਾਦ ਇਸ ਤੋਂ ਘਟੀ ਜੋ ਕੀੜੀ ਲੜਦੀ ਸੀ ਪੂਰੀ ਇੰਜ ਕਰਕੇ। ਪਹਿਲੇ ਜੱਫਾ ਪਾਉਂਦੀ ਸੀ ਐਡਾ ਟੱਕ ਲਾਉਂਦੀ ਸੀ, ਕਹਿੰਦੇ ਕੀੜੀ ਲੜ ਗਈ ਸਾਡੇ। ਪਹਿਲੇ ਪੂਰੀ ਬਾਹ ਖਾਂਦੀ ਸੀ। ਇਹ ਫਿਰ ਹਾਕਮੇ ਵਕਤ ਨੇ ਕਿਹਾ ਭਾਈ ਇਹਨੂੰ ਘਟਾਓ, ਉਹਦਾ ਵਜ਼ਨ ਘਟਾਓ, ਇਹਦਾ weight ਘਟਾਓ। ਫਿਰ ਵੀ ਕਿਉਂ ਘਟਦਾ ਇੰਨਾ ਛੋਟਾ ਕਰ ਲਿਆ? ਛੋਟਾ ਕਰਤਾ। ਇਹ ਕੀੜੀ ਦੀ ਖਫਲਤ ਆ ਕਿ ਲੜਾਈ ਲੜਨਾ। ਉਸਤਾਦ ਜੀ ਵੇਲਾ ਕਿੱਡੀ ਕੁ ਹੁੰਦੀ ਹੈ, ਲੇਕਿਨ ਇੱਕ ਵਾਰੀ ਬੰਦੇ ਐ ਕਰਾ ਦਿੰਦੀ ਹੈ। ਸਹੀ ਗੱਲ ਹੈ। ਲਾ ਕਰਦੀ ਓਏ ਕੀੜੀ ਜਿਹੜੀ ਮਸ਼ਹੂਰ ਕੈਸਾ ਹਿਸਾਬ ਕਿਤਾਬ ਹੈ ਇਹ? ਕਹਿੰਦੇ ਜ਼ਰਾਫੇ ਦੇ ਨੱਕ 'ਚ ਫੜ ਕੇ ਜ਼ਰਾਫ ਮਾਰ ਦਿੰਦੇ ਸੀ। ਓਏ ਉਹ ਹਾਥੀ ਦੇ ਨੱਕ 'ਚ ਵੜ ਗਏ ਓਏ। ਚਾਰ ਕਟਕਾਂ ਦੇ ਵਿੱਚ ਸਾਜੇ ਇੱਕ ਬੈਂਕ ਦੀ ਬਿਲਡਿੰਗ ਦੇ ਵਿੱਚ ਮੱਕੜੀ ਨੇ ਜਾਲਾ ਲਾਇਆ ਵਾ, ਉਹ ਲੱਥਣ ਹੀ ਨਹੀਂ ਦਿਆ।
ਮੰਡੋਲੀ ਅਸਰ ਗੋਲ ਨਹੀਂ ਮਾਰੇ, ਗੋਲੀਆਂ ਮਾਰੀਆਂ, ਪਤਾ ਨਹੀਂ ਕੀ। ਅੱਛਾ ਅੱਛਾ, ਦਹੀਂ ਵਾਲਾ ਹਿਸਾਬ ਕਿਤਾਬ। ਨਹੀਂ 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 ਬੇਸਿਕ ਨਹੀਂ ਨਹੀਂ ਠੀਕ ਆ, ਉਹ ਦਹੀਂ ਵੀ ਜੰਮ ਗਿਆ ਸੀ, ਜਾਲਾ ਵੀ ਜੰਮ ਗਿਆ। ਜਾਲੇ ਦੀ ਪਤਾ ਕੀ ਗੱਲ ਆ, ਹੁਣ ਤੁਸੀਂ ਤਹਿਕੀਕ ਸੁਣੀ, ਉਹ ਮੱਕੜੀ ਨਿਕਲੀ ਕਿ ਕਬਾੜਖਾਨੇ ਦੇ ਵਿੱਚੋਂ, ਉੱਥੇ ਸੋਚ ਲਿਆ ਕਰ ਗੱਲ, ਉਹ ਵਿਚਾਰੇ ਨੂੰ ਬਾਅਦ ਚ ਕਿੰਨੀ ਮਿਹਨਤ ਕਰਨੀ ਪੈਂਦੀ। ਮੇਰੇ ਬੱਚੇ ਨੇ ਸਹੀ ਗੱਲ ਕੀਤੀ, ਉਹ ਮੱਕੜੀ ਰਹੀ ਕਬਾੜਖਾਨੇ ਦੇ ਵਿੱਚ, ਥੋੜਾ ਥੋੜਾ ਤਾਂਬਾ ਖਾਂਦੀ ਰਹੀ, ਉਹਨੇ ਜਾਲਾ ਸਾਰਾ ਤਾਂਬੇ ਦਾ ਬਣਾਤਾ, ਠੀਕ ਹੋ ਗਿਆ। ਕਿਉਂਕਿ ਤਾਂਬੇ ਦੇ ਗੋਲੀ ਅਸਰ ਨਹੀਂ ਕਰਦੀ। ਉਸਤਾਦ ਜੀ ਜਿੱਦਾਂ ਅਸੀਂ ਇਨਸਾਨ ਜੱਫੀ ਭਰਨੇ ਮਿਲਦੇ ਇੱਕ ਦੂਸਰੇ ਨੂੰ, ਕੀੜੀਆਂ ਭਲਾ ਕਿੱਦਾਂ ਮਿਲਦੀਆਂ? ਅੱਲਾਹ ਅੱਲਾਹ ਨੇ ਤੂੰ ਇੱਥੇ ਕੀੜੀਆਂ ਪ੍ਰਮੋਟ ਕਰਦਾ ਹੈ। ਉਸਤਾਦ ਜੀ ਕੀੜੀਆਂ ਦੇ ਸਿਰ ਤੇ ਇੰਜ ਹੁੰਦਾ ਦੋ, ਹਾਂ 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 ਇਹ ਐਂਟੀਨੇ ਮਲਾਉਂਦੀਆਂ, ਹਾਂ ਹੈ। ਐਂਟੀਨੇ ਮਲਾਉਂਦੀਆਂ ਫਿਰ ਫਿਰ ਉਹ ਅੱਗੋਂ ਉਸਤਾਦ ਜੀ ਮੇਰੇ ਕੋਲ ਖਾ ਲਓ ਜੇਲ੍ਹ ਪੈਕਟ ਕੀੜੀਆਂ ਦਾ ਹੀ, ਇਹ ਤਾਂ ਕੀੜੀਆਂ ਪ੍ਰਮੋਟ ਕਰਕੇ ਜਾਣੀਆਂ, ਕਹਿੰਦਾ ਦੇਖੋ ਮੈਂ ਤੁਹਾਨੂੰ ਕੱਢ ਕੇ ਦਿਖਾਉਂਦੇ ਆ। ਕੀੜੀਆਂ ਚ ਇੱਕ ਕੈਟਾਗਰੀ ਹੈ ਚੌਕੀਦਾਰ ਕੀੜੀ। ਚੌਕੀਦਾਰ ਕੀੜੀ ਵੀ ਹੁੰਦੀ ਆ, ਔਰ ਉਹਨਾਂ ਦੇ ਬਾਹਰ ਧਿਆਨ ਰੱਖਦੀ ਹੈ ਕਿ ਕੋਈ ਚੱਕਰ ਤੇ ਨਹੀਂ। ਉਹਨੂੰ ਮਲਕਾ ਕਹਿੰਦੇ, ਮਲਕਾ। ਮਲਕਾ ਉਹ ਆ ਜਿਹੜੀ ਅੰਦਰ ਬੈਠੀ ਨਸਲ ਵਧਾਉਂਦੀ ਹੈ, ਉਹ ਬਾਕੀਆਂ ਨੇ ਕੰਮ ਕਰਨਾ। ਉਸਤਾਦ ਜੀ ਮੋਟੀ ਕੀੜੀ ਜਿਹੜੀ ਹੈ ਨਾ, ਉਹ ਇਹਨਾਂ ਦੀ ਬਰਾਦਰੀ ਚ ਆ ਮੁਹਾਫਿਜ਼ ਕੀੜੀ, ਗਨਮੈਨ। ਉਹ ਬਾਹਰ ਫਿਰਦੀ ਹੈ ਉਹ। ਯਾਰ ਮੈਂ ਸ਼ਹਿਦ ਦੀ ਮੱਖੀ ਦੇ ਬਾਰੇ ਸੁਣਿਆ ਸੀ, ਤੇ ਉਹਨਾਂ ਚ ਇੱਕ ਉਹਨਾਂ ਦੀ ਮਲਕਾ ਹੁੰਦੀ ਆ। ਇਹ ਦੂਰੋਂ ਪਰੇ ਉਹ ਰਿਸ਼ਤੇਦਾਰੀ ਹੈ ਕੀੜੀ ਤੇ ਸ਼ਹਿਦ ਦੀ ਮੱਖੀ। ਹਾਂ ਹੁਣ ਨਾਲ ਕਿਉਂ ਦਾਦ ਕਿਉਂ ਆ? ਉਹ ਜਾਣਦੇ ਹੋਏ ਸ਼ਹਿਦ ਦੀ ਮੱਖੀ ਦੇ ਬਾਰੇ ਕਹਿੰਦਾ, ਉਹਨਾਂ ਦਾ ਇੱਕ ਮੇਨ ਹੁੰਦਾ ਅੱਗੇ ਮੋਹਰੀ, ਹਾਂਜੀ, ਬਾਕੀ ਪਿੱਛੇ ਸਾਰੇ ਕੰਮ ਵਾਲੇ। ਕੰਮ ਵਾਲੇ। ਹਾਂ, ਉਸਤਾਦ ਜੀ ਔਰ ਉਹਦੀ ਮੰਨਦੀਆਂ ਵੀ ਆ। ਬਿਲਕੁਲ ਏਦਾਂ ਹੀ। ਸਾਜੀ ਤੁਹਾਨੂੰ ਪਤਾ ਇਹ ਮਿਸਰ ਇੱਥੇ ਆਪਣਾ ਕਦੀਮ ਸ਼ਹਿਰ ਮਿੱਠੇ ਅੱਛਾ ਸਾਰੀ ਉੱਡਣ ਵਾਲੇ ਕਲੀਨ ਹਜੇ ਵੀ ਵਿਕਦੇ। ਹੁਣ ਤੁਸੀਂ ਲੈਣ ਜਾਓਗੇ ਨਾ, ਉਹ ਸਿਰਫ ਏਰੀਆ ਉਹਨਾਂ ਨੇ ਦਿੱਤਾ ਹੋਇਆ ਕਿ ਤੁਸੀਂ ਇੱਥੇ ਜਾ ਕੇ ਉਡਾ ਕੇ ਚੈੱਕ ਕਰ ਤੇਰੇ ਮਹੱਲੇ ਚਾਲੇ ਵਿਸ਼ਨ ਵਾਲੇ ਨਹੀਂ ਆਏ ਸਹੀ ਤਰ੍ਹਾਂ। ਓ ਯਾਰ ਕੱਲ ਕਿਉਂ ਪਿਸਤਾ ਹੁੰਦਿਆ? ਇਹ ਬਾਅਦ ਜੋ ਸਭਾ ਲਿਆ ਉਹਦਾ ਘਰ ਉਹੀ ਤਾਂ ਕਹਿ ਰਹੇ ਆ। ਅੱਜ ਇੱਕ ਆ ਬੰਦਿਆਂ 'ਚ ਇਤਨਾ ਏਕਾ ਖਰਾਬ ਹੋ ਗਿਆ ਵਾ, ਬਗਲਿਆਂ 'ਚ ਵੀ ਹੋ ਗਿਆ ਕੰਮ ਕਰਾ। ਆਹੋ ਇਹ ਹੋਇਆ। ਬਗਲਿਆਂ ਨੇ ਵੀ ਉਹ ਲਾਈਨ ਸੇ ਉੱਡਣਾ ਬੰਦ ਕਰਤਾ, ਉਹ ਕਹਿੰਦਾ ਆਪਣੀ ਮਰਜ਼ੀ ਨਾਲ ਜਿੱਧਰ ਮਰਜ਼ੀ ਜਾ। ਬਿੱਤੇ ਹਰ ਸ਼ੈ ਕੁਦਰਤ ਦੀ ਜਿਹੜੀ ਨਾ, ਉਹ ਲੈਚ ਤੇ ਸੁਰ ਚ ਆ। ਹਾਏ ਔਰ ਉਹਦੀ ਪਾਸਦਾਰੀ ਵੀ ਕਰ ਰਹੇ ਇਨਸਾਨਾਂ ਤੋਂ ਇਲਾਵਾ। ਸਮਝ ਆ ਰਹੀ ਗੱਲ ਦੀ? ਸਹੀ ਗੱਲ। ਵਾਹਦ ਇਨਸਾਨ ਹੀ ਆ ਜਿਹੜਾ ਇੱਧਰ ਉੱਧਰ ਹੋ ਜਾਂਦਾ ਵਾ, ਸਰਕਸ਼ੀ ਕਰਦੇ ਨੇ। ਤੇ ਲੇਕਿਨ ਇਹ ਆ ਕਿ ਬਾਕੀ ਕਾਇਨਾਤ ਪੂਰੀ ਜਿਹੜੀ ਨਾ ਇੱਕ ਤਰਤੀਬ ਨਾਲ ਚੱਲ ਰਹੀ ਹੈ। ਸਹੀ। ਆ ਜਿਹੜੇ ਤੂੰ ਕਦੀ ਦੇਖਿਆ ਸ਼ਾਮ ਦੇ ਟਾਈਮ ਪਰਿੰਦੇ ਜਾ ਰਹੇ ਹੁੰਦੇ, ਉਹ ਐਂ ਕਰਕੇ ਕਦੀ ਜਹਾਜ਼ ਬਣੇ ਹੁੰਦੇ ਆ, ਕਦੀ ਕੁਛ, ਉਹਨਾਂ ਨੂੰ ਕਿਤਾ ਪਤਾ ਵੀ ਆ ਡਿਜ਼ਾਈਨ ਉਹਨਾਂ ਦਾ ਵੀ ਇੱਕ ਅੱਗੇ ਮੋਰੀ ਹੁੰਦਾ ਵਾ। ਹਾਂਜੀ, ਉਹ ਬਦਲਦੇ ਰਹਿੰਦੇ ਹੁੰਦੇ। ਅੱਛਾ, ਬਾਕੀ ਪਿੱਛੋਂ ਇੰਜ ਹੁੰਦੇ ਨੇ, ਉਹਨਾਂ ਦੀ ਵੀ ਇੱਕ ਲੌਜੀਕ ਆ। ਹਾਂਜੀ, ਤੁਸੀਂ ਕਹਿੰਦੇ ਉਹਨਾਂ ਨੂੰ ਅਕਲ ਨਹੀਂ, ਕਿ ਉਹਨਾਂ ਨੂੰ ਕਿੰਨੀ ਅਕਲ ਆ ਕਿ ਉਹਨਾਂ ਨੂੰ ਪਤਾ ਕਿ ਅਸੀਂ ਉੱਡ ਰਹੇ ਆ, ਇਹ ਸਾਡਾ ਮੋਰੀ ਅੱਗੇ ਬੰਦਾ ਆ ਅੱਗੇ ਲੱਗਾ, ਉਸ ਤੋਂ ਬਾਅਦ ਅਸੀਂ ਇੰਜ ਰਹਿਣਾ। ਹਵਾ ਦੇ ਪ੍ਰੈਸ਼ਰ ਦਾ ਵੀ ਕੁਝ ਹਿਸਾਬ ਬਣਾਉਂਦੇ ਆ। ਜੀ ਸਰ। ਕਦੀ ਦੇਖਿਆ ਵੀ ਬੇਟ ਢੋਂਗੇ ਹੀ ਅੱਛਾ, ਫਿਰ ਕਿਸ ਟਾਈਮ ਇਹਦਾ ਤੈਨੂੰ ਇੰਜ ਲੱਗੇਗਾ ਕਿ ਗੁੰਝਲ ਜਿਹਾ ਚਿੜੀਆਂ ਦਾ ਉੱਡਣ ਦੇ ਆ, ਕਦੀ ਐਨ ਉਹ ਪੂਰਾ ਗੁੰਝਲ ਜਿਹਾ, ਔਰ ਉਹ ਗੁੰਝਲ ਤੂੰ ਦੇਖ ਲਾ, ਉਹ ਖਿਲਰਦੇ ਨਹੀਂ, ਉਹਦੇ ਵਿੱਚ ਹੀ ਰਹਿਣਾ ਉਹਨਾਂ ਨੇ, ਪੂਰਾ ਉਹ ਗੋਲਾ ਜਿਹਾ ਹੀ ਤੈਨੂੰ ਇੰਜ ਜਾਂਦਾ ਬੰਦਾ ਲੱਗਣਾ। ਚੰਬਾ। ਹਾਂ, ਨਹੀਂ ਤੇ ਸਾਜੀ ਨੇ ਐਨ ਮੁੰਨਾ ਉਹ ਕਹਿੰਦੇ ਹੱਥ ਕਰਦਾ ਜਿਹੜਾ ਅੱਗੇ ਹੁੰਦਾ ਕਿ ਐਨ ਮੁੰਨਾ। ਨਹੀਂ, ਪਰਿੰਦੇ ਉਹ ਨਾ ਪਰਿੰਦੇ ਉਸਤਾਦ ਜੀ ਜਿਹੜੇ ਉਹ ਜਾਂਦੇ ਨੇ ਨਾ ਡਿਜ਼ਾਈਨ ਬਣਾ ਕੇ, ਉਹਨਾਂ ਨੇ ਇੱਕ ਫਾਸਲਾ ਰੱਖਿਆ ਹੁੰਦਾ ਕਿ ਉੱਥੇ ਤੱਕ ਉਹ ਹਕਮ, ਉਸ ਤੋਂ ਬਾਅਦ ਉਹ ਫਿਰ ਚੇਂਜ, ਕਿਉਂਕਿ ਅੱਗੇ ਇਹਦਾ ਥੱਕਦਾ ਵਾ ਜ਼ਿਆਦਾ। ਥੱਕਦਾ ਵਾ ਅੱਗੇ ਵਾਲੇ ਨੂੰ ਤੇ ਸਾਰੇ। ਬਾਕੀਆਂ ਨੂੰ ਆਸਾਨੀ ਦੇਣ ਲਈ ਅੱਗੋਂ ਪ੍ਰੈਸ਼ਰ ਨੂੰ ਕੰਟਰੋਲ ਕਰਨਾ, ਤੇ ਉਹ ਡਿਜ਼ਾਈਨ ਵੀ ਉਸ ਹਿਸਾਬ ਨਾਲ ਬਣਦਾ। ਹੁਣ ਪਰਿੰਦਿਆਂ ਚੋਂ ਕੋਈ ਪਰਿੰਦਾ ਜਿਹੜਾ ਰੱਦਿਆ ਹੋਇਆ ਕੱਢਿਆ ਹੋਇਆ ਵਾ, ਸ਼ਿਕਰਾ ਇਹ ਬਰਾਦਰੀ ਚੋਂ ਗੈਰ ਬਰਾਦਰੀ ਚੋਂ ਕੱਢਿਆ ਹੋਇਆ ਵਾ, ਇਹਨੇ ਓਪਨ ਹੀ ਫਿਰਨਾ, ਆਜ਼ਾਦ ਹੀ ਫਿਰਨਾ, ਕਿਸੇ ਦੇ ਘਰ ਕਿਸੇ ਦਰਖਤ ਨਹੀਂ ਜਾ ਸਕਦਾ। ਸ਼ਿਕਰਾ ਰੱਦ ਕੀਤਾ ਹੋਇਆ। ਸਾਜੀ ਤੁਹਾਨੂੰ ਪਤਾ ਨਚੰਨੀ ਜਿਵੇਂ ਰਾਤ ਤੇ ਪਿਛਲੀ ਤੇ ਇੱਕ ਏਰੀਆ ਨਾਸ਼ਤਾ ਕਰਨ ਗਿਆ ਫੈਸਲਾਬਾਦ, ਠੀਕ ਹੋ ਗਿਆ। ਬੰਗਾਲੀ ਲੱਸੀ ਤੋਂ ਲੱਸੀ ਵੀ ਪੀਤੀ ਆ, ਉਹ ਤਾਂ ਪੂਰੇ ਭਾਰ ਨਾਲ। ਉਹ ਫੜਿਆ ਕਿੱਦਾਂ ਗਿਆ? ਆਪਾਂ ਆਮ ਇਨਸਾਨ ਜੋ ਲੱਸੀ ਪੀਂਦਾ ਤੇ ਮੁੱਛਾਂ ਭੇਜਦੀਆਂ, ਏਲੀਅਨ ਦੇ ਮੁੱਛਾਂ ਨਹੀਂ ਭੇਜਦੀਆਂ। ਇਹ ਜਿਹੜੀ ਮਰਜ਼ੀ ਦਾ ਟੀਚਰ ਗੜਗੜ ਕਰੀਏ, ਉਹਦੇ ਮੁੱਛਾਂ ਦੇ ਲੱਸੀ ਲੱਗੂਗੀ, ਉਹ ਤੋਂ ਫੜਿਆ ਗਿਆ। ਸਿਆਣਾ ਬਾਬਾ ਸਾਹਮਣੇ ਬੈਠਾ ਸੀ, ਉਹਨੂੰ ਮਜ਼ਾਕ ਕਰਨ ਡਿਆ, ਉਹਨੇ ਕਿਹਾ ਏਲੀਅਨ ਹੀ ਹੋ। ਠੀਕ ਹੈ ਭਾਈ। ਤਾਂ ਜੀ ਕੀੜੀ ਜਦੋਂ ਲਾਈਨ ਤੋੜਦੀ ਹੈ ਨਾ, ਉਹਨੂੰ ਬਰਾਦਰੀ ਚੋਂ ਕੱਢ ਦਿੱਤਾ ਜਾਂਦਾ। ਹਾਂ, ਲੈਣ ਨਹੀਂ। ਦਰਬਦਰ ਕਰ ਦਿੰਦੇ ਹਾਂਜੀ, ਉਹਨੂੰ ਕਹਿੰਦੇ ਤੂੰ ਓਏ ਕੀੜੀ ਦੀ ਉਹ ਵੀ ਇੱਕ ਮਿਸਾਲ, ਜਿਹੜੇ ਕਹਿੰਦੇ ਉਹ ਇੱਕ ਬੰਦਾ ਕਿੰਨੇ ਹਮਲਾ ਕੀਤਾ ਸੀ ਤਾਂ ਹਰ ਵਾਰੀ ਫੇਲ ਹੋ ਜਾਂਦਾ ਸੀ। ਹਾਂਜੀ ਬਾਦਸ਼ਾਹ। ਬਿਲਕੁਲ ਬਿਲਕੁਲ। ਟੀਪੂ ਸੁਲਤਾਨ ਇਸ ਤਰ੍ਹਾਂ ਦਾ ਕੋਈ ਐਸਾ ਹੀਰੋ ਸੀਗਾ, ਉਹਨੇ ਦੇਖਿਆ ਕੀੜੀ ਨੂੰ ਕਰਦੇ ਫਰੀਡਮ ਹੀਰੋ ਸੀ, ਫਰੀਡਮ ਫਾਈਟਰ ਨੇ। ਫਰੀਡਮ ਫਾਈਟਰ। ਤੇ ਉਹ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਜਦੋਂ ਉਸ ਇਲਾਕੇ ਦਾ ਹਮਲਾ ਕਰਦਾ ਫੇਲ, ਤੇ ਉਹ ਬਹਿ ਗਿਆ, ਤੇ ਬਹਿ ਕੇ ਉਹਨੇ ਦੇਖਿਆ ਕਿ ਕੰਧ ਤੇ ਕੀੜੀ ਚੜ ਰਹੀ ਹੈ। ਇੱਕ ਕੀੜੀ ਚੜੀ ਆ, ਥੋੜਾ ਉੱਤੇ ਜਾ ਕੇ ਡਿੱਗ ਪਈ ਹੈ, ਫੇਰ ਚੜੀ ਆ, ਫੇਰ ਡਿੱਗ ਪਈ ਹੈ, ਫੇਰ ਚੜੀ ਆ। ਉਹਨੇ ਦੇਖਿਆ ਕਿੰਨੀ ਵਾਰੀ ਹਟਣ ਦੀ, ਉਹਨੇ ਆਪਣੇ ਆਪ ਨੂੰ ਕਿਹਾ, ਉਹਨੇ ਕਿਹਾ ਯਾਰ ਇਹ ਕੀੜੀ ਹੋ ਕੇ ਨਹੀਂ ਹਟਣ ਦੀ, ਤੂੰ ਕਿੱਦਾਂ ਬਹਿ ਗਿਆ ਆਰਾਮ ਨਾਲ? ਫਿਰ ਉਹਨੇ ਜਿਹੜਾ ਹਮਲਾ ਕੀਤਾ ਸੀ ਨਾ, ਜਿੱਤ ਗਿਆ। ਫੇਰ ਆ ਗਿਆ ਸੀ, ਨਹੀਂ ਤੇ ਮੈਂ ਫਿਰ ਉਹਨੇ ਪਤਾ ਕਰ ਲਿਆ ਸੀ। ਜਿੱਤ ਗਿਆ। ਫਿਰ ਆ ਕੇ ਦੇਖਿਆ ਕਿ ਕੀੜੀ ਹੈ। ਹਾਂ, ਸਾਜੀ ਔਰ ਕੀੜੀਆਂ ਦੇ ਵੀ ਏਰੀਏ ਆ, ਕੋਈ ਆਪਣੇ ਏਰੀਏ ਤੋਂ ਬਾਹਰ ਨਹੀਂ ਜਾਂਦੀਆਂ,
ਦੂਸਰੀ ਏਰੀਆ ਵਾਲੀਆਂ ਫਿਰ ਇਹਨਾਂ ਨੂੰ ਮਾਰਦੀਆਂ ਵੀ। ਯਾਰ ਇਹਨੂੰ ਕਿੰਨਾ ਕੀੜੀਆਂ, ਇੰਨਾ ਇਹਨੂੰ ਕਾਸ਼ ਆਪਣੀ ਫੈਮਿਲੀ ਦਾ ਪਤਾ ਹੁੰਦਾ। ਯਾਰ ਤੂੰ ਇੱਧਰ ਮੇਰੀ ਗੱਲ ਸਾਨੂੰ ਪਾਈਆ ਪਈਆ ਤੋਲਦੇ ਯਾਰ, ਫੈਮਿਲੀ ਨੂੰ ਯਾਦ ਕਰਨ ਦੇ ਸਾਰਾ ਕੁਝ। ਦੱਸ ਯਾਰ ਤੂੰ ਸਾਨੂੰ ਪਾਈਆ ਪਈਆ ਤੋਲਦੇ ਕੀੜੀਆਂ, ਸ਼ਾਇਦ ਤੇਰੀਆਂ ਨਿਕਲ ਜਾਣ। ਮੇਰਾ ਇੱਕ ਸਵਾਲ ਆ ਭਾਈ ਦਾਨਿਸ਼ ਸੱਚੀ ਮੁੱਚੀ, ਜੀ। ਕਹਿੰਦੇ ਇਹ ਜਿਹੜੇ ਸ਼ਸ਼ਰੀਆਤ ਨਹੀਂ ਹੁੰਦੇ ਜਿਹੜੇ ਉਸਤਾਦ ਜੀ, ਅਸ਼ਰਾਤ ਆਹੋ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਝੂਠ ਹੈ। ਹੁੰਦਾ ਨਜ਼ਰ ਕਿਉਂ ਨਹੀਂ ਹੁੰਦਾ? ਓਏ ਸਾਰੇ ਬਟਨ ਖੋਲ ਕੇ ਮਾਫੀ ਮੰਗੀ ਹੁੰਦੀ। ਨਹੀਂ ਇਹ ਕੀੜੀ ਕੋਈ ਨੂੰ ਗੱਲ ਨਹੀਂ ਕਰੀਦੀ ਹੁੰਦੀ, ਕੋਈ ਹਿਸਾਬ ਕਿਤਾਬ ਵੀ ਦੇਖ ਲਈਦਾ ਹੁੰਦਾ। ਉਸਤਾਦ ਜੀ ਮੈਂ ਜਦੋਂ ਭਾਜੀ ਬੋਲ ਚੁ ਰਹੇ ਆ ਪੂਰੀ ਤਹਿਕੀਕ ਵਾਲੇ, ਤੂੰ ਨਾਲ ਲਾਜ਼ਮੀ ਆਪਣੀ ਉਸਤਾਦ ਜੀ ਇਹ ਵੱਜਦਾ ਵਾ ਤੇ ਇਹਨੂੰ ਪਤਾ ਲੱਗਦਾ। ਅੱਛਾ ਕੌਣ ਕੀੜਾ ਮਕੌੜਾ ਕੀ ਲੈ ਵੱਜ ਨੋਟ ਜੀ ਹੈ ਤੇ ਕੀੜੀ ਦੇ ਅੱਗੇ ਪੈਨਸਲ ਨਾਲ ਲੀਕ ਲਾ ਦਿਓ, ਨਹੀਂ ਟੱਪਦੀ, ਤੈਨੂੰ ਪਤਾ। ਹਾਂ ਸਿੰਪਲ ਮਾਰਕਰ ਨਹੀਂ ਹੁੰਦੀ, ਮਾਰਕਰ ਜਾਂ ਪੈਨਸਲ, ਮਤਲਬ ਕੀੜੀ ਤੁਰੀ ਜਾ ਰਹੀ ਨੇ ਤੇ ਅੱਗੇ ਲੀਕ ਲਾ ਦੇ ਪੈਨਸਲ, ਤੇ ਉੱਥੇ ਉਹਦੇ ਵਿੱਚ ਵੱਜ ਕੇ ਵਾਪਸ ਆਈ ਜੂਗੀ, ਉਹਨੂੰ ਟੱਪਦੀ ਨਹੀਂ। ਯਾਨੀ ਇਹਨੂੰ ਦਾਇਰਾ ਬਣਾ ਦੇ ਪੈਨਸਲ ਦੇ ਆਲੇ ਦੁਆਲੇ, ਦਾਇਰੇ 'ਚ ਘੁੰਮੀ ਜੂਗੀ। ਹਾਂ ਡਰਦੇ ਮਾਰੇ ਬਾਹਰ ਹੀ ਨਹੀਂ ਜਾਊਗਾ। ਔਰ ਛੋਟੀ ਜਿਹੀ ਹੁੰਦੀ ਹੈ, ਉਹ ਸਪੀਡ ਬ੍ਰੇਕਰ ਟਾਈਪ ਬਣ ਜਾਂਦਾ ਉਹਦੀ। ਉਹਦੀਆਂ ਨਜ਼ਰਾਂ ਨੇ ਜਿਹੜੀਆਂ ਸੱਚ ਬਿਲਕੁਲ ਜ਼ਮੀਨ ਦੇ ਨਾਲ ਨੇ, ਉਹਨੂੰ ਲੱਗਦਾ ਇਹ ਉੱਚੀ ਹੈ। ਆਹੋ ਔਰ ਕੀੜੀ ਦਾ ਉਸਤਾਦ ਜੀ ਮੈਡੀਕਲ ਨਾਲ ਬੜਾ ਤਾਲੁਕ ਹੈ। ਮੈਡੀਕਲ ਸਟੋਰ ਨਾ ਨਹੀਂ ਨਹੀਂ ਉਹ ਤਾਂ ਮੈਂ ਦੱਸੂਗਾ ਬਾਬਾ। ਉਹ ਸੀਰਪਾਂ ਜਿਹੜੀਆਂ ਹੁੰਦੀਆਂ ਯਾਰ ਮੈਨੂੰ ਇੱਕ ਗੱਲ ਦੱਸ, ਹਾਂ ਓਏ ਉਹਨੇ ਸਹੀ ਲੌਜੀਕ ਦੱਸੀ। ਕਹਿੰਦਾ ਸੀਰਪਾਂ ਦੇ ਉੱਤੇ ਚੜੀਆਂ ਹੁੰਦੀਆਂ। ਇੱਕ ਲੌਜਿਕ ਹੋ ਗਈ। ਹਾਂ ਇੱਕ ਉਸਤਾਦ ਜੀ ਕਹਿੰਦੇ ਨਹੀਂ ਯਾਰ ਮੇਰੇ ਕੀੜੀਆਂ ਹੀ ਚੜਨ ਦੇ। ਯਾਰ ਕੀ ਬਕਵਾਸ, ਇਹ ਕੀ ਬਕਵਾਸ ਹੈ। ਮੈਡੀਕਲ ਉਸਤਾਦ ਜੀ ਕੀੜੀਆਂ ਦਾ ਤੁਹਾਨੂੰ ਉਹ ਕੀੜੀਆਂ ਹੀ ਲੈ ਕੇ ਬਹਿ ਗਈਆਂ, ਮੈਨੂੰ ਏਦਾਂ ਲੱਗਦਾ ਮੇਰੀ ਸ਼ਰਟ 'ਚ ਵੜ ਗਈਆਂ ਬੇਟੇ, ਉਹ ਮੈਨੂੰ ਮਹਿਸੂਸ ਹੋਣ ਲੱਗ ਪਈਆਂ। ਕਿਹਾ ਮੈਡੀਕਲ ਲੈ ਇਹ ਮੈਡੀਕਲ ਮੈਡੀਕਲ ਤਾਂ ਕਾਹਦਾ ਭਰਾਵਾ, ਦੱਸ ਯਾਰ। ਮੌਕਾ ਵੀ ਉਹ ਛੇੜ ਲਿਆ ਵਾ। ਮੌਕਫ ਨਹੀਂ ਉਸਤਾਦ ਜੀ, ਕੀੜੀਆਂ ਦਾ ਤੁਹਾਨੂੰ ਪਤਾ ਹੀ ਨਹੀਂ, ਇਹ ਜੰਗਾਂ ਲੜਦੀਆਂ ਆਪਸ ਵਿੱਚ। ਅੱਲਾ ਕੀੜੀਆਂ ਹਾਂਜੀ ਦੀ ਸਹੀ ਗੱਲ ਆ। ਇਹ ਤਾਂ ਕਿੱਥੇ ਕਿਤੇ ਅੱਲਾ ਮਾਫੀ ਦੇਵੇ, ਕੀੜੀਆਂ ਨਾ ਕਿਤੇ ਦਾ। ਕੀੜੀਆਂ ਨੇ ਕਿਹਾ ਤੁਸੀਂ ਇਨਸਾਨਾਂ ਨੇ ਸਾਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ ਜਿਹੜੀ ਤੇਰੀ ਗੱਲ ਸਹੀ ਆ, ਉਹ ਸਹੀ ਆ, ਕਿਉਂਕਿ ਕੀੜੀ ਦੀ ਤੇ ਤੁਸੀਂ ਸਰਚ ਕਰੋ ਤਾਂ ਕੀੜੀ ਦੀ ਬੜੀ ਲੌਜਿਕ ਆ। ਇਹਨਾਂ 'ਚ ਕੋਈ ਕੀੜੇ ਦੀ ਵੀ ਇੱਜ਼ਤ ਹੈਗੀ, ਉਹਦਾ ਕੋਈ ਜ਼ਿਕਰ ਕਰ ਵਿਚਾਰੇ ਕੀੜਾ ਵਾਹ ਵਾਹ। ਓਏ ਇੱਕ ਕੱਕੀ ਕੀੜੀ ਹੁੰਦੀ ਆ, ਪੂਰੀ ਹਾਂ ਬੂਰੀਆਂ, ਉਹ ਬਹੁਤ ਜ਼ਾਲਮ ਹੁੰਦੀ। ਉਹ ਉਸਤਾਦ ਜੀ ਮੰਗੋਲ ਟੈਪ ਆ। ਹਾਂ ਉਹ ਜਿਹੜਾ ਕਹਿੰਦਾ ਹਾਥੀ ਦੀ ਸੁੰਡ 'ਚ ਵੜ ਜੇ, ਉਹ ਆਮ ਕੀੜੀ ਨਹੀਂ ਗੀ, ਉਹ ਕੱਕੀ ਕੀੜੀ ਦੀ ਗੱਲ ਆ। ਉਹ ਜ਼ਹਿਰੀਲੀ ਹੁੰਦੀ ਹਾਂ ਕੱਕੀ ਜਾ ਡੋਲਣਾ। ਜ਼ਹਿਰੀਲੀ ਇੰਨੀ ਹੁੰਦੀ ਆ, ਅਗਰ ਤੂੰ ਖੁਦ ਕੁਝ ਕਰਨੀ ਕੀੜੀਆਂ ਦਾ ਫੱਕਾ ਮਾਰ ਜਾ, ਜ਼ਹਿਰੀਲੀ ਤੂੰ ਮਰ ਜਾਏਗਾ। ਹਾਂਜੀ ਉਹ ਸੱਪ ਵੀ ਖਾ ਜਾਂਦੀਆਂ ਈ। ਕੀੜੀਆਂ ਹਾਂਜੀ ਸੱਪ ਮਰਿਆ ਹੋਵੇ ਉਹਦੇ ਤੇ ਚੜ ਕੇ ਐ ਫਿਰੀ ਜਾਂਦੀਆਂ, ਪਿੱਛੇ ਪਿੰਜਰ ਰਹੀ ਜਾਂਦਾ ਕੱਲਾ। ਨਹੀਂ ਤੇ ਸਾਜੀ ਜਿਹੜਾ ਸੱਪ ਖਾਂਦੀਆਂ ਇੱਕ ਮਿਸਾਲ ਹੈ, ਇੱਕ ਕੀੜੀ ਕਿੰਨੀਆਂ ਕੋਟੀਆਂ ਖਾ ਜੂਗਾ ਤੇ ਕੀੜੀਆਂ ਕਿੰਨੀਆਂ ਹੁੰਦੀਆਂ ਤੇ ਫੁੱਲ ਉਹਨੇ ਦੱਸਿਆ ਨਹੀਂ ਤੈਨੂੰ। ਕੀੜੀ ਤੂੰ ਇਸ ਘਰ ਦੇ ਵਿੱਚ ਕਰੋੜਾਂ ਹੋਣਗੀਆਂ ਉਸਤਾਦ ਆ ਲੈ ਆਦੇ ਥੱਲੇ, ਹਾਂਜੀ ਸਹੀ ਗੱਲ। ਆਹੋ ਇਹ ਰਹਿੰਦੀ ਹੈ ਥੱਲੇ ਤਹਿ ਤੇ ਆ। ਹਲਕੀ ਜੀ ਤੁਸੀਂ ਉੱਥੇ ਕੋਈ ਮਿੱਠੀ ਚੀਜ਼ ਦੋਨੋਂ ਤੇ ਦੇਖੀ ਤੂੰ ਕਿੱਦਾਂ ਜੰਮੇ ਕੰਮੇ ਕੋ ਫੀਲ ਲੱਗ। ਤੂੰ ਲੱਭਣਾ ਵੇ ਕਿ ਆਈਆਂ ਕਿੱਥੋਂ ਆ। ਅਸੀਂ ਸਾਜੀ ਮੈਨੂੰ ਇਹ ਸਮਝ ਨਹੀਂ ਆਉਂਦੀ ਆਪਣੇ ਇੱਥੇ ਦਫ਼ਤਰ ਕਿਹੜੀ ਹੈ ਰਹਿੰਦੀ, ਬਿੱਲੀਆਂ ਵੀ ਇੱਥੇ ਆ, ਕੀੜੀਆਂ ਉਹ ਵੀ ਇੱਥੇ ਕੀੜੀਆਂ ਆ, ਟਟੇਰੀਆਂ ਵੀ ਇੱਥੇ ਆ, ਸਾਰਾ ਕੀੜੀਆਂ ਤੇ ਹਰ ਜਾਨਵਰ ਇੱਥੇ ਆ। ਪਾਸੇ ਆ ਪੁੱਤ, ਕੀੜੀਆਂ ਤੇ ਹਰ ਪਾਸੇ ਚੰਡਾ ਨਾ ਖਾਲੀ ਬਹਿਸ ਨਹੀਂ ਕਰਦੀ, ਮੰਨੀ ਜਾਈਦਾ ਹੁੰਦਾ ਵਾ, ਨਹੀਂ ਤੇਰੀ ਸਮਝ ਆਉਣ ਡਈ। ਇਹ ਉਸਤਾਦ ਜੀ ਇਹਨਾਂ ਦੇ ਲਸ਼ਕਰ ਨੇ ਬਕਾਇਦਾ ਜੰਗਾਂ ਹੁੰਦੀਆਂ ਇਹਨਾਂ ਕੀੜੀਆਂ ਦੀ ਆਪਸ ਚ, ਇਹਨਾਂ ਦੀ ਸਲਤਨਤ ਦੇ ਵਿੱਚ ਲਓ ਜੀ ਭਾਈ ਜਿਹੜੀ ਆ ਇੱਕ ਤੇ ਇਹਦਾ ਹਿਸਾਬ ਲਾ, ਇਹਨੂੰ ਕਿੱਥੋਂ ਹੀ ਨਾ ਪਤਾ ਉਹ ਲੱਗਾ। ਯਾਰ ਇੱਥੋਂ ਕੰਮ ਤੋਂ ਛੁੱਟੀ ਕਰਕੇ ਸਿੱਧਾ ਕੀੜੀਆਂ ਕੋਲ ਚੱਲ ਜਾਂਦਾ, ਘਰ ਹੀ ਜਾਂਦਾ। ਕਮਾਂਡਰ ਹੁੰਦੇ ਉਹਨਾਂ ਚ ਬਾਹੂਬਲੀ ਟੈਪ ਆ ਲੈ ਕਟੱਪਾ ਲੈ ਉਹ ਵੀ ਹੈਗਾ ਜਮੁੰਡਾ ਫਿਪੜ। ਉਹ ਹੀ ਹੈਗੀ ਵਿੱਚ। ਦੂਸਰੀ ਮੈਂ ਦੇਖੀ ਥੋੜੀ ਜਿਹੀ ਗਹਿਰੇ ਰੰਗ ਦੀ ਹੈ। ਨਹੀਂ ਉਹ ਸਾਜੀ ਬਾਹੂਬਲੀ ਤੀਰ ਚਲਾਉਂਦਾ ਰਹਿੰਦਾ, ਉਹ ਕੀੜੀ ਬੈਂ ਚਲਾਉਂਦੀ ਹੈ। ਉਸ ਤੋਂ ਵੀ ਅਗਲੀ ਆਈਟਮ। ਇਹ ਤਾਂ ਨਹੀਂ ਉਹ ਬੇਵਕੂਫ ਕੀ ਯਾਰ, ਸਮਝ ਨਹੀਂ ਆਉਂਦੀ ਯਾਰ। ਬੇਵਕੂਫ ਆਦਮੀ ਨੂੰ ਸਮਝ ਦੱਸ। ਪਰ ਯਾਰ ਉਹਨਾਂ ਨੇ ਆਪਸ ਵਿੱਚ ਕਿਲੇ ਬਣਾਏ ਹੁੰਦੇ ਆ ਅਲੱਗ ਅਲੱਗ। ਇੱਕ ਕੀੜਾ ਹੁੰਦਾ ਵਾ ਉਹ ਡਿੱਗੀ ਵਾਲਾ, ਜੀ ਮਿਰਸੂਬੂਸ਼ੀ ਲਾਂਸਰ ਟੈਪ। ਹਾਂਜੀ ਹਾਂ ਉਹ ਸੀਟ ਬਣਾਈ ਹੁੰਦੀ ਆ। ਉਹ ਪਿੱਛੋਂ ਆ, ਉਹਦੀ ਸਪੀਡ ਵੀ ਬੜੀ ਆ ਉਸਤਾਦ ਜੀ। ਉਹ ਜਿੱਥੇ ਲੜਦਾ ਨਾ, ਔਰ ਉਹ ਐਸਾ ਜਾਹਲ ਆ, ਉਹ ਪਤਾ ਨਹੀਂ ਜ਼ਿੰਦਗੀ ਮੌਤ ਸਮਝ ਕੇ ਹੀ ਲੜਦਾ ਹਰ ਇੱਕ ਨੂੰ, ਕਿ ਜਾਂ ਮੈਂ ਮਰ ਜਾਣਾ ਜਾਂ ਇਹਨੂੰ ਮਾਰ ਦੇਣਾ। ਔਰ ਜਦੋਂ ਕੱਟਦਾ ਨਾ ਤੇ ਤੁਸੀਂ ਉਹਨੂੰ ਕਿਸੇ ਟਾਈਮ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਉਹ ਕੀੜਾ ਇੰਜ ਲਾਉਂਦੇ ਨਾ, ਉਹਦੇ ਦੰਦ ਵਿੱਚ ਹੀ ਹੁੰਦੇ ਤੁਹਾਡੀ ਸਕਿਨ ਦੇ, ਉਹ ਜਿਹੜੇ ਉਹਨੇ ਪਰੋਏ ਹੁੰਦੇ। ਤੇ ਕਿਸੇ ਟਾਈਮ ਇਦਾਂ ਹੁੰਦਾ ਕਿ ਅੱਧਾ ਡਿੱਗਦਾ, ਟੁੱਟ ਕੇ ਅੱਧਾ ਡਿੱਗਦਾ, ਛੱਡਦਾ ਹੀ ਨਹੀਂ, ਧੋਣ ਉੱਥੇ ਰਹੇ। ਉੱਥੇ ਰਹਿੰਦੀ ਹੈ। ਤੇ ਜੇ ਤੁਸੀਂ ਉਹਨੂੰ ਪੂਰੇ ਨੂੰ ਸਿੱਟ ਵੀ ਦਿੱਤਾ ਤੇ ਉਹ ਕੁੱਬਾ ਜਾਓਗੇ, ਯਾਨੀ ਪਤਾ ਨਹੀਂ ਉਹਨੂੰ ਕਾਹਦੀ ਏਡੀ ਉਹ ਜ਼ੇਨ ਉਹਨੇ ਬਣਾਇਆ ਹੁੰਦਾ ਕਿ ਮੈਂ ਯਾਨੀ ਸ਼ਹਾਦਤ ਹੀ ਆ ਮੇਰੀ। ਹਾਂ ਲੈ ਉਹਨੂੰ ਪਤਾ ਹੀ ਨਹੀਂ ਕਿ ਨਾਰਮਲ ਜਿਹਾ ਬੰਦਾ ਉਹਨੇ ਹੁਣੇ ਇੰਜ ਕਰ ਦੇਣਾ, ਸਿਆਣੇ ਨੇ ਕਿਹਾ ਲੇਕਿਨ ਉਹ ਆਪਣੇ ਦਿਮਾਗ ਦੇ ਵਿੱਚ ਉਹਨੇ ਪਤਾ ਨਹੀਂ ਕੀ ਸੋਚਿਆ। ਉਹ ਬੜੇ ਲੁਟਾਉਂਦਾ ਬੰਦੇ ਨੂੰ ਕਿ ਆਹੋ। ਮੈਂ ਇਹਨੂੰ ਨਹੀਂ ਛੱਡਣਾ। ਆਹੋ। ਤੇ ਉਹਦੀ ਜ਼ਿੰਦਗੀ ਵੀ ਤੇ ਇਹੀ ਹੈ ਉਸਤਾਦ ਜੀ, ਕਿ ਜਦੋਂ ਦੰਦੀ ਵੱਟ ਲੈਣੀ ਉਸ ਤੋਂ ਬਾਅਦ ਉਹ ਖਤਮ। ਹਾਂ ਬਸ ਤੇ ਹਾਂਜੀ। ਸਿਆਣੇ ਨੇ ਕਿਹਾ ਉਹ ਦੰਦੀ ਐਸੀ ਜ਼ਾਲਮ ਵੱਢਦਾ ਵਾ। ਓਹੋ ਦੱਸਿਆ ਨਹੀਂ ਉਹ ਜ਼ਿੰਦਗੀ ਮੌਤ ਆ ਹਰ ਬੰਦੇ ਦਾ ਪੈਰ ਉਹਦੇ ਵਾਸਤੇ। ਉਸਤਾਦ ਜੀ ਤੁਹਾਡੇ ਲੜਿਆ ਕਦੀ? ਬੜੀ ਵਾਰੀ
ਉਸਤਾਦ ਜੀ ਉਹ ਵਿੱਚ ਰਹਿ ਜਾਂਦੇ ਉਹਦੇ ਜਿਹੜੇ ਉਹ ਇੰਜ ਹਨਾ ਉਹ ਧੌਣ ਹੀ ਵਿੱਚ ਰਹਿ ਜਾਂਦੀ ਕਿ ਤੂੰ ਨੂੰ ਉਦਾਂ ਕਰ ਰਿਹਾ ਤੇ ਉੱਤੇ ਇਕੱਠਾ ਹੋ ਕੇ ਉਹਦਾ ਵਸ ਨਹੀਂ ਚੱਲਦਾ, ਪੈਰ ਦੇ ਅੰਦਰ ਵੜ ਜਾਵੇ ਤੇਰੇ। ਹੁਣ ਤੇਰੇ ਕੋਲ ਕਿੰਨੀਆਂ ਕੁ ਕੀੜੀਆਂ ਰਹਿ ਗਈਆਂ ਤੇਰੇ ਕਢਾਈਏ ਯਾਰ? ਕੀੜੀ ਨਹੀਂ ਮੁੱਕਦੀ ਉਸਤਾਦ ਜੀ, ਇਹਨਾਂ ਦੀ ਜੰਗ ਜਦੋਂ ਲੱਗ ਜਾਂਦੀ ਨਾ ਫਿਰ ਰੁਕਦੀ ਨਹੀਂ। ਅੱਛਾ, ਹਜ਼ਾਰਾਂ ਕੀੜੀਆਂ ਮਰਦੀਆਂ, ਲੱਖਾਂ ਕੀੜੀਆਂ ਮਰਦੀਆਂ ਨੇ, ਨਹੀਂ ਹਟਦੀਆਂ। ਹਜ਼ਰਤ ਸੁਲੈਮਾਨ ਅਲੈਹਿਸਲਾਮ ਨੇ ਜਿਨ੍ਹਾਂ ਦੀ ਆਵਾਜ਼ ਸੁਣੀ ਸੀ ਉਹ ਵੀ ਕੀੜੀ ਸੀ। ਹਾਂਜੀ ਕੀੜੀ। ਉਸਤਾਦ ਜੀ ਤੇ ਅੱਜ ਸਾਇੰਸ ਕਹਿ ਰਹੀ ਹੈ ਕਿ ਇਦਾਂ ਇਹ ਹੋ ਸਕਦਾ ਵਾ। ਲੌਜੀਕ ਹਵਾ ਦੇ ਵਿੱਚ, ਤੁਹਾਡੇ 에ਅਰ ਦੇ ਵਿੱਚ ਆਵਾਜ਼ਾਂ ਹੈਗੀਆਂ ਨੇ। ਬਿਲਕੁਲ ਸਾਥੀ, ਸੱਚ ਹੈ। ਹੋਰ ਯਾਨੀ ਕਿ ਅਗਰ ਫ੍ਰੀਕੁਐਂਸੀ ਨਾ, ਤੁਹਾਡੀ ਫ੍ਰੀਕੁਐਂਸੀ ਹੈ ਕਿ ਤੁਸੀਂ ਕੰਨ ਇੱਕ ਖਾਸ ਫ੍ਰੀਕੁਐਂਸੀ ਤੋਂ ਥੱਲੇ ਨਹੀਂ ਸੁਣ ਸਕਦਾ, ਉਹਦੇ ਥੱਲੇ ਘੋੜਾ ਸੁਣਦਾ ਵਾ। ਯਾਨੀ ਹਰ ਜਾਨਵਰ ਦੀ ਫ੍ਰੀਕੁਐਂਸੀ 'ਚ ਫਰਕ ਆ। ਤੂੰ ਮਤਲਬ ਇੱਕ 20 ਕਿਲੋ ਹਰਟਜ਼ ਤੋਂ ਥੱਲੇ ਇਨਸਾਨ ਨਹੀਂ ਸੁਣ ਸਕਦਾ, ਲੇਕਿਨ ਉਹਦੇ ਥੱਲੇ ਇੱਕ ਘੋੜਾ ਵਾ, ਉਹਦੀ ਫ੍ਰੀਕੁਐਂਸੀ ਉਸ ਤੋਂ ਵੀ ਥੱਲੇ, ਉਹ ਵੀ ਆਵਾਜ਼ਾਂ ਸੁਣ ਸਕਦਾ। ਦਰਖਤ ਦੀ ਵੀ ਆਵਾਜ਼ ਹੁੰਦੀ ਹੈ, ਰੋਣ ਦੀ ਵੀ, ਬੋਲਣ ਦੀ ਵੀ, ਉਹਦੀ ਫ੍ਰੀਕੁਐਂਸੀ ਬਹੁਤ ਘੱਟ ਆ। ਉਹਦੀ ਫ੍ਰੀਕੁਐਂਸੀ ਤੈਨੂੰ ਉਹੀ ਫ੍ਰੀਕੁਐਂਸੀ, ਯਾਨੀ ਤੈਨੂੰ ਇੱਕ ਵਾਲੀਅਮ ਦੀ ਲਿਮਟ ਆ ਕਿ ਉਸ ਵਾਲੀਅਮ ਤੱਕ ਜਦੋਂ ਆਵਾਜ਼ ਆਉਣੀ ਨਾ ਉਦੋਂ ਤੈਨੂੰ ਆਵਾਜ਼ ਆਉਣੀ, ਉਦੋਂ ਸੁਣੀ ਹੈ। ਉਸ ਤੋਂ ਥੱਲੇ ਆਵਾਜ਼ ਆ ਤੇ ਉਹ ਨਹੀਂ ਸੁਣੀ ਜਾਣੀ। ਤੇ ਸਾਜੇ ਟੇਬਲ ਜਿਹੜੇ ਇਹ ਵੀ ਜਾਨਦਾਰ ਹੁੰਦੇ ਆ, ਜਿਹੜੇ ਖੋਟਰਾਂ 'ਚ ਪਏ ਹੁੰਦੇ ਰੋਟੀ ਖਾਈ। ਕਿਉਂ ਤੂੰ ਮਤਲਬ ਨੰਗਲ ਲੱਗਿਆ ਟੇਬਲ ਨੇ ਐ ਕਰਤਾ ਤੈਨੂੰ? ਆਪੇ ਕਹਿੰਦੇ ਦਰਖਤ ਲੱਕੜ, ਉਸਤਾਦ ਜੀ ਲੱਕੜ ਜਾਨਦਾਰ ਨਹੀਂ ਤੇ ਟੇਬਲ ਕਾਦੇ ਹੁੰਦੇ ਆ? ਆਪੇ ਤੁਸੀਂ ਕਹਿ ਗਏ ਦਰਖਤ। ਚਲ ਮੈਂ ਮਾਫੀ ਚਾਹੁੰਦਾ ਜੀ, ਮਾਫੀ। ਬੱਚਾ ਬਕਵਾਸ ਕਰ ਬੇਟਾ। ਹੁਣ ਮਾਰ ਭਾਈ ਦਰਖਤ ਜਿਹੜਾ ਜ਼ਮੀਨ ਦੇ ਨਾਲ ਕਨੈਕਟ ਹੁੰਦਾ, ਉੱਥੋਂ ਪਾਣੀ ਲੈ ਰਿਹਾ ਹੁੰਦਾ, ਤੇ ਜਦੋਂ ਉਹਨੂੰ ਕੱਟ ਦੇਣਾ ਤੇ ਖਤਮ ਹੋ ਗਈ ਕਹਾਣੀ, ਮਰ ਗਿਆ ਉਹ। ਤੇਰੀ ਧੌਣ ਲਾ ਦੀ ਤੂੰ, ਠੀਕ ਆ। ਉਸ ਤੋਂ ਬਾਅਦ ਤੇਰਾ ਬਾਜ ਹਾਂ ਦੱਸ, ਉਹ ਦਰਖਤ ਥੱਲੇ ਜ਼ਮੀਨ ਦੇ ਨਾਲ ਅਟੈਚ ਨਹੀਂ ਹੁੰਦਾ, ਮਿੱਟੀ ਦੇ ਨਾਲ, ਉਹਦੀਆਂ ਸ਼ਾਖਾਂ ਥੱਲੇ ਨਹੀਂ ਹੁੰਦੀਆਂ। ਹਾਂ, ਤੇ ਉਹ ਸਾਰਾ ਉਹਦਾ ਇੱਕ ਬੁੰਤਕਾਰੀ ਹੁੰਦੀ ਹੈ। ਯਾਰ ਤੁਸੀਂ ਜ਼ਮੀਨ ਤੋਂ ਪੈਰ ਚੁੱਕ ਲਓ, ਤੁਹਾਨੂੰ ਆਵਾਜ਼ ਨਹੀਂ ਆਏਗੀ। ਓਏ ਇਹ ਕਸ਼ਿਸ਼ ਸ਼ਕਲ ਹੈ ਨਾ। ਹਾਂ, ਕਾਸ਼ ਤੈਨੂੰ ਵੀ ਹੁੰਦੀ ਥੋੜੀ ਜੀ ਸ਼ਕਲ। ਹਾਂ ਸ਼ਕਲ, ਕਸ਼ਿਸ਼ ਸ਼ਕਲ ਮੌਤ ਹੁੰਦੀ ਤੈਨੂੰ ਥੋੜੀ। ਹੋਰ ਭਾਜੀ ਕੋਈ ਹਸ਼ਰਾਤ ਇੱਕ ਜ਼ਰੂਰੀ ਐਲਾਨ ਸੁਣੀ ਰਹਿ ਗਏ? ਕੀੜੀ ਇੱਕ ਤੇ ਉਹਦਾ ਹਥਿਆਰ ਦੰਦੀ ਆ। ਯਾਰ ਕੀੜੀ ਤੇ ਹੀ ਫਸਿਆ ਪੂਰਾ ਸ਼ੋਅ, ਕੀੜੀ ਤੇ ਨਾ ਕਰ। ਯਾਰ ਕੀ ਗੱਲ ਆ? ਇੱਕ ਹਥਿਆਰ ਉਹਦਾ ਦੰਦੀ ਆ ਕੀੜੀ ਦੀ ਪ੍ਰਮੋਸ਼ਨ ਕਰੀ ਜਾਂਦਾ ਅੱਜ। ਸਾਜੀ, ਤੇ ਦੂਸਰਾ ਪੂਛੇ ਲੱਲੂ ਤਜ਼ਾਬ ਦੀ ਸੁਣਦੀ ਹੈ। ਹਾਂਜੀ ਸ਼ੁਕਰ ਹੋ ਇਹ ਨਹੀਂ ਕਹਦਾ ਡਾਬੜਾ ਚਾਕੂ ਵੀ ਲੈ ਆਉਂਦਾ ਹੋਵੇ, ਇੱਥੋਂ ਚਾਕੂ ਵੀ ਕੱਢਦੀ ਇਹਨੇ ਕਰਕੇ ਠਚਾ ਠਚਾ। ਸਾਦੀ ਅੱਜ ਆਪਣਾ ਚਾਕੂ ਵੀ ਲਾਇਆ ਵਾ। ਇਹ ਜਦੋਂ ਇਹਨਾਂ ਦਾ ਵੀ ਇੱਕ ਦੂਸਰੇ ਦਾ ਬਾਦਸ਼ਾਹ ਮਾਰਦਾ ਵਾ ਤੇ ਉਹ ਸਾਰੇ ਹੱਥ ਖੜੇ ਕਰਦੇ ਕਿ ਸਾਡਾ ਬਾਦਸ਼ਾਹ ਮਰ ਗਿਆ, ਹੁਣ ਆਪਣੀ ਬੰਦੀ ਬਣਾ ਦਿਓ, ਨਿਜ਼ਾਮ ਖਤਮ ਕਰ ਦਿਓ। ਜਦੋਂ ਜੰਗ ਖਤਮ ਹੁੰਦੀ, ਕੀੜੀਆਂ ਵੀ ਯਾਰ ਕਮਾਲ ਹੋ ਜਾਂਦੀ। ਕੀੜੀ ਝੰਡਾ ਵੀ ਲੈ ਆਉਂਦੀ, ਜਦੋਂ ਜੰਗ ਖਤਮ ਹੁੰਦੀ ਵੀ ਤੂੰ ਜਿੱਤ ਗਏ। ਉਹ ਝੰਡਾ ਨਹੀਂ ਹੁੰਦਾ, ਉਹ ਰੋਟੀ ਦਾ ਚਰਨ ਜਿਹੜਾ ਲੈ ਕੇ ਜਾ ਰਹੀ ਸੀ ਉਹ ਤਾਂ ਕਰਦੇ। ਅਜੀ ਢਾੜੀ ਕੀੜੀ ਵੀ ਹੁੰਦੀ, ਹਾਂ ਹਾਂ ਸਹੀ। ਬੈਂਡ ਵੀ ਜਾਂਦੀ ਹੈ ਜਦੋਂ ਲੜਾਈ ਸ਼ੁਰੂ ਹੁੰਦੀ ਹੈ। ਉਹ ਤੂੰ ਉਹ ਫਿਲਮ ਵੇਖੀ ਹੈ ਜਿਹੜੀ ਉਹਨਾਂ ਨੇ ਕੀੜੀ ਦਾ ਸਾਜੀ ਪਲੈਨਿੰਗ ਨਾਲ ਜੰਗ ਲੜਦੀਆਂ, ਉਹ ਮਲਕਾ ਤੇ ਬਾਦਸ਼ਾਹ ਦੱਸਦੇ ਆ ਕਿੰਨੇ ਅੱਗੇ ਜਾਣਾ। ਅੱਛਾ ਯਾਰ ਮੈਂ ਕੀ ਕਰਨਾ ਵਾ, ਕਿਹੜਾ ਮੇਰੇ ਤੇ ਹਮਲਾ ਕਰਨ ਆ ਰਹੀਆਂ। ਸਾਨੂੰ ਤਾਂ ਇਹ ਲੱਗਣਾ ਵੀ ਕੀੜੀਆਂ ਦੀ ਭਰਤੀਆਂ ਖੋਲੀਆਂ, ਸਵੇਰੇ ਜਾ ਹੀ ਰਿਹਾ ਵਾ। ਇਹ ਬੰਦੇ ਲੈਣ ਆਇਆ ਸਾਨੂੰ ਕੀੜੀਆਂ ਦੀ ਫੌਜ ਜਮ੍ਹਾਂ ਕਰਾਉਣ ਵਾਸਤੇ। ਕਿੱਥੋਂ ਪੜਿਆ ਯਾਰ ਦਾਨਸ਼ ਭਾਈ, ਕਿੱਥੋਂ ਪੜਿਆ? ਯਾਰ ਕੀੜੀ ਦੀ ਪੂਛਲ ਚ ਤਜ਼ਾਬ ਹੁੰਦਾ ਹੀ ਮਿੱਠੇ ਜਾ, ਅੱਜ ਤੋਂ ਬਾਅਦ ਕੀੜੀਆਂ ਨਾਲ ਹੀ ਵਾਸ਼ਰੂਮ ਧੋਈ ਹੈ। ਅਸੀਂ ਕੀੜੀਆਂ ਨੂੰ ਕੀ ਜਾਣਦੇ, ਸਾਡੇ ਕੋਲ ਆਪਣਾ ਊਤ ਆ, ਅਸੀਂ ਕੀ ਜਾਣਦੇ। ਓ ਯਾਰ ਇਹ ਨਾ ਹੋਵੇ ਘਰਾਂ ਨੂੰ ਯਾਰ ਹਰ ਜਾਨਵਰ ਦੇ ਪਿੱਛੇ ਲੌਜੀਕ ਆ। ਅੱਛਾ ਕੀੜੀ ਕਿੱਡੀ ਕੁ ਹੁੰਦੀ ਤੇਰੇ ਹਿਸਾਬ ਨਾਲ? ਅੱਛਾ ਕੀੜੀ ਆ, ਕੀੜੀ ਨਾਲੋਂ 20 ਗੁਣਾ ਛੋਟਾ ਵੀ ਇੱਕ ਜਾਨਦਾਰ ਹੈਗਾ। ਇਹ ਤੋਂ ਵੀ ਛੋਟਾ? ਕੀੜੀ ਤੋਂ ਵੀ 20 ਗੁਣਾ ਛੋਟਾ। ਉਹ ਕਿਹੜਾ ਜੀ? ਨਜ਼ਰ ਹੀ ਨਹੀਂ ਹੁੰਦਾ ਹੁਣ। ਓਏ ਉਹ ਵੀ ਲੜਦਾ ਹੀ, ਉਹ ਜਦੋਂ ਤੁਰਿਆ ਜਾਂਦਾ ਨਜ਼ਰ ਨਹੀਂ ਆਉਂਦਾ, ਲਸਰ ਪਾ ਦਿੰਦਾ ਉਹ। ਲਾਲ ਕਰ ਦਿੰਦਾ ਹੈ ਅੰਦਰ ਲਕੀਰ। ਹਾਂਜੀ ਉਹ ਬਹੁਤ ਛੋਟਾ ਹੁੰਦਾ, ਉਹ ਵੀ ਜਾਨਦਾਰ ਆ। ਦੇਖਦਾ ਹੀ ਨਹੀਂ ਗਾ ਸਾਜੀ ਇੰਨਾ। ਆ ਜਿਹੜਾ ਘੁਣ ਲੱਗਦਾ ਵਾ, ਜਿਹੜਾ ਇਹਨਾਂ ਨੂੰ ਬਾਲਿਆਂ ਨੂੰ ਜਾਂ ਲੱਕੜ ਨੂੰ ਘੁਣ ਲੱਗਦਾ, ਘੁਣ ਲੱਗਦਾ, ਇਹ ਵੀ ਕੀੜਾ ਹੀ ਹੁੰਦਾ। ਬਾਕੀ ਮੈਂ ਤਾਂ ਇੱਕ ਗੱਲ ਜਾਣਦਾ ਜੀ, ਤੁਸੀਂ ਇੱਕ ਜਾਨਵਰ ਤੇ ਇੱਕ ਦਿਨ ਨਹੀਂ ਪੂਰਾ ਟਪਾ ਸਕਦੇ। ਊਂਠ, ਹਾਂਜੀ ਉਹ ਤਾਂ ਉਹਦੇ ਤੇ ਵੀ ਤਹਿਕੀਕ ਕਰ, ਉਹਦੀ ਕੀ ਨਿਜ਼ਾਮ ਆ। ਉਹਦੀ ਚਲੋ ਤੁਹਾਨੂੰ ਇੱਕ ਚੀਜ਼ਾ ਜੀ ਗੱਲ ਦੱਸ। ਆ ਲੈ ਆਇਆ ਸਿੱਧਾ ਕੀੜੀ ਤੋਂ ਊਂਠ ਤੇ ਲਿਆ ਕਿ ਨਹੀਂ ਮੈਂ। ਵਾਹ ਸੱਪ ਦੇ ਜ਼ਹਿਰ ਦਾ ਤਰਿਆਕ, ਊਂਠ ਦਾ ਥੁੱਕ। ਹਾਂਜੀ, ਔਰ ਉਹ ਸੱਪ ਖਾ ਵੀ ਜਾਂਦਾ ਇੱਕ ਟਾਈਮ ਤੇ। ਊਂਠ ਨਾਲ ਸਟਿੰਗ ਪੀਦਾ ਹੋਣਾ। ਉਹ ਦੇਖ ਉਸਤਾਦ ਨਹੀਂ ਨਾ ਉਹਨੇ ਆਹੋ, ਉਹ ਤੋਂ ਪਾਣੀ ਵੀ ਰੱਖਦਾ ਮੂੰਹ ਚ। ਸਾਜੀ ਘੋੜਾ ਤੁਹਾਨੂੰ ਮੈਂ ਦੱਸਾਂ ਛੋਟੀ ਜਿਹੀ ਗੱਲ, ਘੋੜਾ ਇਦਾਂ ਖਲੋਤਾ ਨਾ, ਉਹ ਯਾਨੀ ਉਹਨੇ ਇੱਕ ਪਿੱਛੋਂ ਬਟਨ ਦਬਾਣਾ ਵਾ ਲੱਕ ਤੋਂ ਤੇ ਉਹਦੀ ਸਾਰੀਆਂ ਹੱਡੀਆਂ ਦੇ ਜੋੜ ਬੰਦ ਹੋ ਜਾਣੇ ਆ। ਲੌਕ ਹੋ ਜਾਂਦਾ, ਲੋਕ ਉਹ ਖਲੋਤਾ ਵੀ ਸੌ ਜਾਂਦਾ ਇਦਾਂ ਹੀ ਸੋ ਜਾਣਾ। ਘੋੜਾ ਖਲੋਤਾ ਵੀ ਸੌ ਜਾਂਦਾ। ਘੋੜਾ ਬਹਿ ਕੇ ਹਮੇਸ਼ਾ ਉੱਥੇ ਸੌਏਗਾ ਜਿੱਥੇ ਉਹਨੂੰ ਪਤਾ ਹੋਏਗਾ ਕਿ ਇਹਦੇ ਕੋਲ ਮੈਨੂੰ ਖਤਰਾ ਨਹੀਂ ਹੈਗਾ, ਔਰ ਉਹ ਈਜ਼ੀ ਹੋਏਗਾ। 100% ਜਿੱਥੇ ਯਕੀਨ। ਜਿੱਥੇ ਉਹਨੂੰ 100% ਯਕੀਨ ਹੋਏਗਾ ਕਿ ਇਸ ਬੰਦਿਆਂ ਕੋਲੋਂ ਇਸ ਜਗ੍ਹਾ ਤੇ ਮੈਨੂੰ ਕੋਈ ਰੌਲਾ ਨਹੀਂ ਹੈਗਾ। ਔਰ ਸਾਇਸ ਨਹੀਂ ਤੇ ਖਲੋਤਾ ਸੌ ਜਾਂਦਾ। ਕੈਸਾ ਨਿਜ਼ਾਮ ਆ। ਕਿੰਨੇ ਉਸਤਾਦ? ਘੋੜੇ ਦਾ ਲਹਿਰਾ, ਘੋੜੇ ਤੇ ਸਰਚ ਕਰੋ, ਘੋੜੇ ਦਾ ਲਹਿਰਾ ਸਿਸਟਮ ਆ ਭਾਜੀ। ਕਿੱਥੇ ਤੁਰੇ ਫਿਰਦੇ ਆ? ਸਹੀ ਗੱਲ ਆ। ਕਹਿੰਦੇ ਇੱਕ ਨੇਚਰ ਆ,
ਉਸਤਾਦ ਜੀ ਦੇਖੋ ਕੁਦਰਤ ਦਾ ਨਿਜ਼ਾਮ ਜਿਹਦਾ ਭਾਜੀ ਇਤਫਾਕ ਚੈੱਕ ਕਰੋ ਤੁਸੀਂ ਕਿ ਨੇਚਰ ਆ ਇਹ ਹਰ ਜਾਨਵਰ ਦੀ ਨੇਚਰ ਆ ਜਿਹੜਾ ਨਹੀਂ ਕਾਂਗਰੂ ਇਹ ਜਦੋਂ ਬੱਚਾ ਪੈਦਾ ਹੁੰਦਾ ਇਹਦਾ ਐਡਾ ਕੁ ਹੁੰਦਾ ਅੱਛਾ ਠੀਕ ਹੈ ਜੀ ਬੱਚਾ ਪੈਦਾ ਹੋਇਆ ਹੁਣ ਉਹਨੇ ਝੋਲੀ ਚ ਆਉਣਾ ਅੱਗੇ ਉਹਨੂੰ ਪੈਦਾ ਹੁੰਦੇ ਨੂੰ ਹੀ ਕਮਾਂਡ ਮਿਲਦੀ ਆ ਕਿ ਤੂੰ ਇੱਥੋਂ ਚੜਨਾ ਵਾ ਲੱਤ ਤੇ ਇੱਥੋਂ ਤੂੰ ਵਾਲਾਂ ਦੇ ਵਿੱਚੋਂ ਜਾ ਕੇ ਅੱਗੇ ਝੋਲੀ ਦੇ ਵਿੱਚ ਵੜਨਾ ਪੈਦਾ ਹੁੰਦਾ ਹੀ ਉਹ ਤੁਰ ਪੈਂਦਾ ਵਾ ਤੇ ਝੋਲੀ 'ਚ ਜਾ ਕੇ ਤੇ ਝੋਲੀ ਦੇ ਅੰਦਰ ਉਹਦੇ ਉਹ ਨੋਜ਼ਲ ਜੀ ਲੱਗੀ ਹੈ ਦੁੱਧ ਵਾਲੀ ਉਹਨੂੰ ਮੂੰਹ 'ਚ ਪਾ ਕੇ ਉੱਥੇ ਬੈਠਾ ਰਹਿੰਦਾ ਹੁਣ ਤੂੰ ਇਹ ਦੱਸ ਕਿ ਜਦੋਂ ਪੈਦਾ ਹੋਇਆ ਜ਼ਮੀਨ ਤੇ ਇੱਥੇ ਪੈਦਾ ਹੋਇਆ ਉਹ ਲੱਤ ਨਾਲ ਚੜ ਕੇ ਸਾਰਾ ਆਪੇ ਹੀ ਚੜ ਕੇ ਰਿੰਗ ਦਾ ਵਾਲਾਂ ਦੇ ਵਿੱਚੋਂ ਅੱਗੇ ਢਿੱਡ ਦੇ ਕੋਲ ਜਾ ਕੇ ਥੱਲੇ ਝੋਲੀ 'ਚ ਵੜ ਜਾਂਦਾ ਉਹਨੂੰ ਪੈਦਾ ਹੁੰਦਿਆਂ ਕਿੰਨੇ ਉਹਦੇ 'ਚ ਸੌਫਟਵੇਅਰ ਇੰਸਟਾਲ ਕੀਤਾ ਪ੍ਰੋਗਰਾਮਿੰਗ ਇੰਸਟਾਲ ਕਿੰਨੇ ਕੀਤੀ ਉਹਦੇ 'ਚ ਇਤਫਾਕ ਜੇਤਾ ਸਾਹਿਬ ਕਿਆ ਬਾਤ ਹੈ ਨਾ ਨੇਚਰ ਹੈ ਨਾ ਵਾਹ ਵਾਹ ਔਰ ਇਦਾਂ ਹੀ ਬੜੇ ਬੜੇ ਜਾਨਵਰਾਂ ਦੀਆਂ ਐਸੀਆਂ ਗੱਲਾਂ ਤੁਸੀਂ ਹੈਰਾਨ ਹੋ ਜਾਓ ਬਿਲਕੁਲ ਇਸ ਨੇ ਸਰ ਬੜੇ ਬੜੇ ਜਾਨਵਰ ਬੜੇ ਬੜੇ ਐਸੇ ਬੰਦੇ ਨੇ ਜਿਹੜੇ ਇਦਾਂ ਦੀਆਂ ਹਰਕਤਾਂ ਵੇਖ ਕੇ ਮੰਨ ਗਏ ਨੇ ਜਿਹੜੇ ਮੰਨਦੇ ਨਹੀਂ ਸੀ ਫਿਰ ਮੰਨ ਗਏ ਉਹਨੇ ਕਿਹਾ ਨਹੀਂ ਇਹ ਨਾ ਕੁਛ ਇਤਫਾਕ ਨਹੀਂ ਹੋ ਸਕਦਾ ਕੋਈ ਹੈ ਜਿਹੜਾ ਜਿਹਨੇ ਇੰਨੀ ਨਾਪੀ ਤੋਲੀ ਕ੍ਰੀਏਸ਼ਨ ਕੀਤੀ ਵਾਹ ਵਾਹ ਕੋਈ ਹੈ ਇੰਜ ਨਹੀਂ ਹੋ ਸਕਦਾ ਕਿ ਕੋਈ ਚੀਜ਼ ਵੀ ਬੇਢੰਗੀ ਨਹੀਂ ਹੈਗੀ ਕੋਈ ਹਿਸਾਬ ਕਿਤਾਬ ਬੇਤੁਕਾ ਨਹੀਂ ਹੈਗਾ ਸਾਜ ਲੇਕਿਨ ਹਰ ਚੀਜ਼ ਦਾ ਇੱਕ ਮਕਸਦ ਆ ਔਰ ਹਰ ਚੀਜ਼ ਦਾ ਇੱਕ ਹਿਸਾਬ ਕਿਤਾਬ ਲੇਕਿਨ ਜਿੱਦਾਂ ਦਾਨਸ਼ ਕੀੜੀ ਦਾ ਸਿਰ ਹੋਇਆ ਮੈਨੂੰ ਤਾਂ ਲੱਗਦਾ ਕੀੜੀ ਦੀ ਕੋਈ ਫਿਲਮ ਆਉਣ ਰਹੀ ਹੈ ਮਿੱਠੇ ਤੇਰਾ ਕਿੰਨਾ ਵਜ਼ਨ ਆ 80 ਕਿਲੋ ਇੱਕ ਮਿਸਾਲ ਆ 80 ਕਿਲੋ ਇਹਦੇ ਸਿੱਧੀਆਂ ਕਿੱਥੇ ਆ ਤੇਰੇ ਕਿੱਥੇ ਤੇਰੀਆਂ ਕੀੜੀਆਂ ਪਤਾ ਨਹੀਂ ਮੈਂ ਤਾਂ ਘਰ ਛੱਡ ਗਿਆ ਸੀ 80 ਕਿਲੋ ਕੀੜੀ ਆ ਤੇਰੇ ਵੱਲ 80 ਕਿਲੋ ਉਹ ਇੱਥੇ ਪੂਰੀ ਕਰਾਣੀ ਹੈ ਇੱਥੇ ਪੂਰੀ ਕਰਾਉਣੀ ਤੂੰ ਜੇ ਪਾ ਤਿੰਨ ਪਾ ਵੀ ਘਟ ਗਈ ਮੈਂ ਉਜਰਾ ਮੈਂ ਕਹਿੰਦਾ ਵੱਧ ਵੀ ਗਈ ਤਾਂ ਵੀ ਨਹੀਂ ਇਹ ਰੋਕੜ ਪੂਰੀ ਕਰਨੀ ਕੀੜੀਆਂ ਦੀ ਤੁਸੀਂ ਮੈਨੂੰ ਇਹ ਨਹੀਂ ਪਤਾ ਮੈਂ ਉਹ ਕੀੜੀਆਂ ਮੋੜਨੀਆਂ ਮੈਂ ਮਸਲੀ ਕੀ ਆ ਜੇ ਤੇਰਾ ਕਿਉਂਕਿ ਜਦੋਂ ਤੂੰ ਛੋਟਾ ਸੀ ਨਾ 2 ਕਿਲੋ ਦਾ ਉਦੋਂ ਕੀੜੀਆਂ ਵੀ 2 ਕਿਲੋ ਸੀ ਜੇ 150 ਕੀੜੀ ਘਟ ਵੀ ਗਈ ਤੁਹਾਨੂੰ ਕਿਦਾਂ ਪਤਾ ਲੱਗਣਾ ਇਹਦਾ ਵਜਨ ਚ ਨਹੀਂ ਆਉਣੀ ਵਜ਼ਨ ਜਾ ਅਸੀਂ ਤੋੜ ਕੇ ਲੈਣੀ ਆ ਨਾ ਇੱਕ ਕੀੜੀ ਦਾ ਵਜ਼ਨ ਹੋ ਸਕਦਾ ਐਸੇ ਐਸੇ ਕੰਡੇ ਆਏ ਨੇ ਸਾਡੇ ਕੋਲ ਨਹੀਂ ਆਇਆ ਆਏ ਨੇ ਇੱਕ ਕੀੜੀ ਰੱਖੇਗਾ ਤੇ ਉਹ ਵੀ ਦੱਸ ਦੇਗਾ ਕਿੰਨੇ ਮਾਈਕਰੋ ਮਿਲੀਗ੍ਰਾਮ ਹਾਂਜੀ ਕਿੱਥੇ ਤੁਰਿਆ ਫਿਰਦਾ ਤੂੰ ਕੋਈ ਯਾਰ ਜਦੋਂ ਹਨੇਰੀ ਆਉਂਦੀ ਹੈ ਉੱਡਦੀਆਂ ਕਿਉਂ ਨਹੀਂ ਸਾਜੀ ਉਦੋਂ ਇਹ ਲੁਕ ਜਾਂਦੀਆਂ ਇਹਨਾਂ ਨੂੰ ਪਤਾ ਚੱਲ ਜਾਂਦਾ ਪਹਿਲੇ ਤੁਸੀਂ ਅੱਗੇ ਬੜੀ ਖੂਬਸੂਰਤ ਗੱਲ ਕੀਤੀ ਕਿ ਇਹਨਾਂ ਨੂੰ ਮੌਸਮਾਂ ਦੀ ਸ਼ਿੱਦਤ ਹੀ ਪਤਾ ਚੱਲਦਾ ਹਾਂ ਇਹ ਹਨੇਰੀ ਤੋਂ ਪਹਿਲੇ ਸ਼ਿਕਰੇ ਨੂੰ ਵੀ ਪਤਾ ਚੱਲ ਜਾਂਦਾ ਹਾਂ ਵਾਹ ਵਾਹ ਜਦੋਂ ਹਨੇਰੀ ਤੂਫਾਨ ਆਉਂਦੀ ਨਾ ਸਾਰੇ ਜਾਨਵਰ ਲੁਕ ਜਾਂਦੇ ਉਹ ਬਾਹਰ ਨਿਕਲਦਾ ਕਹਿੰਦਾ ਮੈਂ ਹਨੇਰੀ ਨਾਲ ਲੜਾਂ ਉਹ ਸ਼ਦਾਦਾ ਸ਼ਿਕਰਾ ਮਾਇਨੀ ਮੈਂ ਸ਼ਿਕਰਾ ਯਾਰ ਬਣਾਇਆ ਸ਼ਿਵ ਸਾਹਿਬ ਓਏ ਹੋਏ ਫਿਰ ਸਾਲਾਂ ਦਾ ਸਾਜੀ ਸਾਜੀ ਹਵਾਇਆਂ ਦੀ ਚੱਲਦੀ ਹੈ ਨਾ ਤੇ ਆ ਬੈਨ ਹੋੜ ਦੋ ਤੈਨੂੰ ਸਾਰੇ ਇਦਾਂ ਦੇ ਜਾਨਵਰਾਂ ਦਾ ਹੀ ਪਤਾ ਮਛਲੀ ਵੀ ਉਹੀ ਦੱਸੀ ਜਾਂਦਾ ਪਾਣੀ ਐਨੂੰ ਜਾਂਦਾ ਉਹ ਐਨੂੰ ਜਾਂਦੀ ਫਿਰ ਯਾਦ ਕੀਤੀ ਸਹੀ ਗੱਲ ਉਹ ਦੇਖ ਕੀੜੀਆਂ ਕਿੱਥੇ ਕੁ ਪਹੁੰਚ ਗਿਆ ਕੀੜੀਆਂ ਸਤਾਤੀ ਤੂੰ ਮੈਂ ਤੈਨੂੰ ਵਜ਼ਨ ਪੁੱਛਿਆ ਤੇਰਾ 80 ਕਿਲੋ ਹਾਂ ਤੂੰ ਚੁੱਕ ਕਿੰਨਾ ਸਕਦਾ 72 ਦੇ ਬਾਬਾ ਗਾ ਇਹ 160 ਕਿਲੋ ਚੁੱਕ ਸਕਦਾ ਜ਼ਿਆਦਾ ਤੋਂ ਜ਼ਿਆਦਾ ਯਾਨੀ ਕਿ ਆਪਣੇ ਵਜ਼ਨ ਨਾਲੋਂ ਡਬਲ ਕੀੜੀ ਆਪਣੇ ਵਜ਼ਨ ਨਾਲੋਂ 9 ਗੁਣਾ ਜ਼ਿਆਦਾ ਵਜ਼ਨ ਚੁੱਕ ਸਕਦੀ ਹਾਂਜੀ ਔਰ ਲੈ ਕੇ ਤੁਰੀ ਫਿਰ ਸਕਦੀ ਹੈ ਈਜ਼ੀ ਇਹਨੇ ਕਿਤੇ ਕੀੜੀ ਦੇਖ ਲਈ ਗਠੜੀ ਚੁੱਕੀ ਹੋਈ ਤੇ ਛਾਪਰ ਵੀ ਬੜੇ ਨਾਲ ਨਿਆਣਾ ਵੀ ਚੁੱਕੀ ਇਹਨੇ ਕਿਹਾ ਵਾਕਈ ਵੀ 9 ਗੁਣਾ ਜ਼ਿਆਦਾ ਚੁੱਕੀ ਫਿਰਦੀ ਯਾਰ ਇਹ ਕੀ ਹੈ ਯਾਰ ਸਾਰਾ ਯਾਰ ਤੁਸੀਂ ਕੀੜੇ ਦੀ ਵੀ ਕੋਈ ਗੱਲ ਕਰ ਕੀੜਾ ਸਿਰ ਜਾਮਾ ਕੱਢ ਕੇ ਕੰਮ ਤੇ ਚਲਾ ਗਿਆ ਪਿੱਛੋਂ ਪੂਰਾ ਘਰ ਦੀ ਤਲਾਸ਼ੀ ਕਰੀ ਤੂੰ ਕੀੜੇ ਦੀ ਕੋਈ ਲਾਈਫ ਨਹੀਂ ਹੈ ਲੈ ਯਾਰ ਲਓ ਉਹਦਾ ਕਰਕੇ ਸਾਰਾ ਕੁਝ ਅਮਲ ਦਰਾਮਦ ਇੱਕ ਐਸੀ ਵੀ ਜਗ੍ਹਾ ਹੁੰਦੀ ਹੈ ਜਿੱਥੇ ਕੀੜੇ ਆਉਂਦੇ ਆ ਉੱਥੇ ਕੀੜੀ ਨਹੀਂ ਹੁੰਦੀ ਹਾਂਜੀ ਉੱਥੇ ਬੰਦਿਆਂ ਦੀ ਗੱਲ ਹੁੰਦੀ ਨਾ ਸਾਜੀ ਨਹੀਂ ਕੋਈ ਐਸਾ ਅੰਬ ਦੇ ਛਿਲਕੇ ਰੱਖ ਕੀੜੇ ਆਉਣਗੇ ਸਾਰੇ ਕੀੜੀ ਨਹੀਂ ਆਏਗੀ ਸਹੀ ਦਿਵਾਣੇ ਦੇ ਸਾਜੀ ਦਿਵਾਣੇ ਦੇ ਛਿਲਕੇ ਰੱਖੋ ਕੀੜੀ ਨਹੀਂ ਆਏਗੀ ਕੀੜੇ ਹੀ ਚੜਨਗੇ ਕੀੜੀ ਮੁੜ ਜਾਂਦੀ ਆ ਕੀੜੀ ਦਾ ਹੋਰ ਹਿਸਾਬ ਕਿਤਾਬ ਆ ਕੀੜੀ ਕਹਿੰਦੀ ਇੱਥੇ ਹੁਣ ਕੀੜੇ ਚਲੇ ਗਏ ਹੁਣ ਸਾਡਾ ਇੱਥੇ ਕੁਝ ਨਹੀਂ ਸਾਜੀ ਖਰਾਕ ਦਾ ਰੌਲਾ ਨਾ ਹੁਣ ਜਿੱਦਾਂ ਸ਼ੇਰ ਪੱਠੇ ਨਹੀਂ ਖਾਂਦਾ ਲੇਕਿਨ ਉਹਨੇ ਜਿਹੜਾ ਦੌਰ ਜਾ ਰਿਹਾ ਸ਼ੇਰ ਪੱਠੇ ਵੀ ਖਾਣ ਰਿਹਾ ਵਾ ਓਏ ਬਾਂਦਰ ਅਦਰਕ ਖਾਂਦਾ ਵੀਡੀਓ ਦੇਖੀ ਮੈਂ ਜਿਹੜਾ ਅਸੀਂ ਸਾਰੀ ਜ਼ਿੰਦਗੀ ਸੁਣਦੇ ਰਹੇ ਵੀ ਬਾਂਦਰ ਕਿਆ ਜਾਣੇ ਅਦਰਕ ਦਾ ਸਵਾਦ ਹੈ ਉਹਨੂੰ ਪਤਾ ਉਹ ਐਡਾ ਸੋਹਣਾ ਅਦਰਕ ਖਾ ਰਿਹਾ ਛਿੱਲ ਕੇ ਤੇਰੀ ਸੋਚ ਹੋਣੀ ਅੱਛਾ ਜੀ ਨਿਗਾਹ ਗਿਆ ਨਾਲ ਉਹ ਕੈਮਰਾ ਲਵੇਖ ਕੇ ਕਹਿ ਰਿਹਾ ਬਹੁਤ ਬੇਟੇ ਤੁਹਾਡਾ ਸਾਰੇ ਝੂਠਿਓ ਕੈਮਰਿਆਂ ਨੇ ਉਸਤਾਦ ਜੀ ਕੈਮਰਿਆਂ ਨੇ ਬਹੁਤ ਕੁਝ ਪੁੱਠਾ ਸਿੱਧਾ ਕਰਤਾ ਜਿਹੜਾ ਸੁਣੀਆਂ ਸੁਣਾਈਆਂ ਗੱਲਾਂ ਸੀ ਨਾ ਬੜੀਆਂ ਸੱਚਾਈਆਂ ਕੈਮਰਿਆਂ ਨੇ ਬਹੁਤ ਕੁਝ ਕਲੀਅਰ ਕਰਤਾ ਸਹੀ ਗੱਲ ਬਾਕੀ ਉਸਤਾਦ ਜੀ ਕੀੜੀ ਦੇ ਇੰਨੇ ਜਿਹੜੇ ਮਸਾਇਲ ਅਸੀਂ ਨਹੀਂ ਸੁਣੇ ਲਓ ਜੀ ਇਹਦੇ ਉੱਤੇ ਲਿਖ ਦੇਣਾ ਕੀੜੀ ਟਾਈਮ ਕੀੜੀ ਟੈ ਰਾਟਾ ਟਾਈਮ ਕੀ ਟਾਈਮ ਨਹੀਂ ਸਾਜੀ ਇਹ ਗੱਲ ਵੱਡੀ ਨਹੀਂ ਕਿ ਜਿੰਨਾ ਇਨਸਾਨਾਂ ਦਾ ਵਜ਼ਨ ਉਹਨਾਂ ਕੀੜੀਆਂ ਨਹੀਂ ਭਾਜੀ ਮੈਨੂੰ ਪਤਾ ਹੀ ਨਹੀਂ ਇਹਦਾ ਮੈਂ ਐਵੇਂ ਕਹਿ ਦਵਾਂ ਮੈਨੂੰ ਕੀ ਪਤਾ ਤੁਸੀਂ ਉੱਠਦੇ ਸਾਰੇ ਤੋਂ ਕਾਲ ਕਰੋ ਕੀੜੀ ਨੂੰ ਇਹਦਾ ਸੋਚ ਤੁਹਾਡਾ ਅੱਜ ਮੈਂ ਓਏ ਉਹ ਕਿਤੇ ਲੋਹੇ ਵੀ ਉਹ ਹੈ ਕਿੱਥੇ ਆ ਫਿਰ ਪੂਰੀ ਕਾਇਨਾਤ ਤੇ ਫਿਰ ਸਾਜੀ ਜ਼ਮੀਨ ਦੇ ਉਹ ਤੇ ਅਸੀਂ ਵੀ ਫਿਰਨੇ ਆ ਤੇ ਬਰਾਬਰ ਲੇਕਿਨ ਨਹੀਂ ਨਾ ਸਾਡੇ ਮੇਰੇ ਕੱਲੇ ਦੇ ਵਜ਼ਨ ਦੀਆਂ ਕੀੜੀਆਂ ਆਉਣ ਤੇ ਇੱਥੇ ਤੇ ਅੱਲਾ ਮਾਫੀ ਦੇ ਭਰ ਜਵੇ ਸਾਰਾ ਕੁਝ ਸਾਜੀ ਤੁਸੀਂ ਭਰੇ ਆ ਇੱਥੇ ਐਸ ਮੈਂ ਘਰ ਚ ਕਹਿੰਦਾ ਕਿ ਜਿੰਨੇ ਜਾਣੇ ਅਸੀਂ ਆ ਇੱਥੇ ਉਨੇ ਵਜ਼ਨ ਦੀਆਂ ਕੀੜੀਆਂ ਇੱਥੇ ਵੀ ਹੈ ਸਾਨੂੰ ਪਤਾ ਹੀ ਨਹੀਂ ਯਾਰ
ਤਾਂ ਜੀ ਦੇਖੋ ਵਜਨ ਕੀਤੇ ਪਤਾ ਲੱਗਦਾ ਨਾ, ਕੀੜੀ ਦਾ ਵਜਨ ਕੀਤਾ ਕਿੰਨੇ ਬੰਦਾ ਦੱਸ ਕਿੰਨੇ ਤੋਲਿਆ ਉਹਨਾਂ ਕੀਤਾ ਨੂੰ ਉਹ। ਯਾਰ ਕਿੱਦਾਂ ਰਾਇ ਤਾਂ ਉਹ ਯਾਰ ਕਰ ਲੈਂਦੇ ਆ ਯਾਰ, ਛੱਡ ਦਿਓ ਤੂੰ ਸਾਰੇ। ਹਰ ਸ਼ੈ ਮੱਕੂਆਂ ਦੇ ਹਿਸਾਬ ਨਾਲ ਨਾ ਸੋਚ, ਦੁਨੀਆ ਪਤਾ ਨਹੀਂ ਕਿੱਥੇ ਕਿੱਥੇ ਉਹ ਪਹੁੰਚੀ ਆ। ਉਸਤਾਦ ਜੀ ਲੌਜੀਕਲੀ ਗੱਲ ਆ, ਹੁਣ ਉਹ ਮਿੱਠਾ ਉਹ ਪੀਣਾ ਲੌਜੀਕਲੀ ਤੇਰੀ ਲੌਜਿਕ ਦੀ ਐਸੀ ਦੀ ਤੈਸੀ, ਤੈਨੂੰ ਪਤਾ ਹੀ ਨਹੀਂ ਦੁਨੀਆ ਤੇ ਹੁਣ ਕਿਤੇ ਆ। ਨਾਲੇ ਬੜੇ ਬਾਦਸ਼ਾਹ ਜਿਸ ਬੰਦੇ ਨੇ ਕਿੱਥੋਂ ਤੁਰਿਆ ਫਿਰਦਾ ਤੂੰ? ਜਿਸ ਬੰਦੇ ਨੇ ਗੱਲ ਕੀਤੀ ਹੈ ਨਾ ਉਹਨੂੰ ਕੋਈ ਮਾਂ ਦੀ ਕਸਮ ਲੱਗ ਰਹੀ ਉਹ ਬੰਦਾ ਵਾਲੇ ਆਜ ਨੇ ਤੋਲੀਆਂ ਵਾ ਤੂੰ ਟਰਮੀਨੇਟਰ 2 ਫਿਲਮ ਵੇਖੀ? ਹਾਂਜੀ ਉਸਤਾਦ ਜੀ ਵੇਖੀ ਆ ਆਰਨਲਡ ਭਾਜੀ ਦੀ, ਉਹ ਜੈਨੂਨ ਅੱਜ ਦੁਨੀਆ ਤੇ ਹੈਗੇ ਆ, ਉਹ ਰਿਪੋਰਟ ਆ ਉਹੀ ਕੁਛ ਆ ਸਾਰਾ। ਉਹ ਲੋਏ ਸਟੀਲ ਦੇ। ਹਾਂਜੀ ਉਹੀ ਆ ਚਾਈਨਾ ਦੇ ਵਿੱਚ ਸਾਰੇ ਉਹ ਕੰਮ ਕਰਨ ਦੇ ਆ, ਮਾਟਾਂ ਦੇ ਉਹ ਖੜੇ ਆ, ਪੈਸੇ ਲੈਂਦੇ, ਤੈਨੂੰ ਬਿੱਲ ਬਕਾਇਆ ਦਿੰਦੇ, ਥੈਂਕ ਯੂ ਕਹਿੰਦੇ, ਚੀਜ਼ਾਂ ਲੈ ਕੇ ਆਉਂਦੇ, ਲੜਦੇ, ਤੂੰ ਨਾ ਲੜ ਪੈ। ਸਾਜੂ ਤੋਂ ਉੱਤੋਂ ਆਏ ਸੀਗੇ ਜੀ। ਮੈਂ ਕਹਿੰਦਾ ਉਹ ਤੈਨੂੰ ਪਤਾ ਵਾ ਨੈਕਸਟ ਦਿਲ ਕਰੇ 50 ਸਾਲ 100 ਸਾਲ ਚ ਜਿਹੜੀ ਦੋ ਮੁਲਕਾਂ ਦੀ ਜੰਗ ਹੋਣੀ ਸਿਰਫ ਰਿਪੋਰਟਾਂ ਨੇ ਲੜਨੀ। ਰਿਪੋਰਟਾਂ ਨੇ ਹੀ ਲੜਨੀ ਆ। ਕਿਆ ਬੰਦੇ ਮਿੱਟੀ ਫੌਜੀ ਜਿਹੜੇ ਰਿਪੋਰਟ ਹੋਣੇ ਉਸਤਾਦ ਜੀ ਲਮਾਰੀ ਜਾਂ ਗੋਲੀਆਂ ਉਹਨਾਂ ਨੂੰ। ਵੱਡੀ ਗੱਲ ਆ, ਇੱਕ ਤਾੜੀ ਲਵਾ ਦਿਓ, ਗੱਲ ਤੁਹਾਨੂੰ ਫਾਈਨਲ ਦੱਸਣ ਲੱਗਾ ਹੁੰਦਾ। ਨਹੀਂ ਉਹ ਠਹਿਰ ਕੇ ਪਹਿਲੇ ਗੱਲ ਜੇ ਹੋਈ ਤੇ ਫਿਰ ਅਸੀਂ ਲਾਵਾਂਗੇ। ਹਾਂ ਇਹ ਤਾਂ ਦੁਬਈ ਦੇ ਵਿੱਚ ਇਹ ਈਦ ਇੱਕ ਰਿਪੋਰਟ ਪੜਨ ਆਇਆ, ਉਹਨੇ ਚਿੱਟਾ ਸੂਟ ਪਾਇਆ, ਰਿਪੋਰਟ ਆ ਪੂਰਾ ਨਮਾਜ਼ ਪੜ੍ਹ ਕੇ ਗਿਆ, ਉਹ ਵਾਇਰਲ ਹੋਈ ਵੀਡੀਓ। ਹਾਂਜੀ ਇੱਕ ਵਾਰ ਵੀ ਕੀਤੀ ਉਹਨੇ ਘਰ ਜਾ ਕੇ ਬਹਿਣਾ ਰਿਹਾ ਸੀਗਾ। ਆ ਮਾਫੀ ਦੇ ਦੋ ਹੁਣ ਜਾਨ ਦੇ ਛਾਪੜਾ ਭਰਨ ਦਿਆ ਰਿਪੋਰਟ ਹੈ। ਉਹ ਮਿੱਠਾ ਸਾਹਿਬ ਜੈਨਮਨ ਗੱਲ ਆ, ਮਿੱਠਾ ਸਾਹਿਬ ਆ ਚੈਟ ਜੀਪੀਟੀ ਨਹੀਂ, ਠੀਕ ਆ। ਚੈਟ ਜੀਪੀਟੀ ਹੈਗੀ, ਓਏ ਚੈਟ ਜੀਪੀਟੀ ਹੈਗੀ ਮੋਬਾਈਲਾਂ 'ਚ, ਹਾਂਜੀ ਹੈਗੀ ਕੀ ਸਰ। ਕਰਦੀ ਹੈ? ਤੇ ਚੋਰੀਆਂ ਕਰਦੀ, ਉਹ ਗਲਤ ਇਨਫੋਰਮੇਸ਼ਨ ਵੀ ਦਿੰਦੀ, ਜੋ ਉਹਨੂੰ ਪੁੱਛੇ ਦੱਸਦੀ ਦੱਸ ਦਿੰਦੀ ਸਰ। ਕੀ ਜੋ ਵੀ ਪੁੱਛੇ, ਹਾਂਜੀ ਆ ਸ਼ਹਿਰ ਕਿੱਥੇ ਆ, ਕਿੱਥੇ ਆ, ਮੇਰੀ ਜ਼ਿੰਦਗੀ 'ਚ ਆ ਮਸਲਾ ਵੇ ਦਾ ਹੱਲ ਦੱਸ, ਮੈਂ ਇੱਧਰ ਨੂੰ ਕਿੱਧਰ ਨੂੰ ਜਾਵਾਂ, ਮੈਂ ਇੱਥੋਂ ਮੈਂ ਲਾਹੌਰ ਜਾਣਾ, ਮੈਨੂੰ ਕੋਈ ਆਸਾਨ ਰਸਤਾ ਦੱਸ ਮੇਰਾ, ਉਹਨੇ ਤੈਨੂੰ ਉਸੇ ਟਾਈਮ ਸਾਰਾ ਕੁਝ ਦੱਸ ਦੇਣਾ। ਬਿਲਕੁਲ ਚੈਟ ਜੀਪੀਟੀ ਨਾਲੋਂ 10 ਗੁਣਾ 50 ਗੁਣਾ ਜ਼ਿਆਦਾ ਇਹਦੀ ਪਾਵਰ ਕਰਕੇ ਉਹਨਾਂ ਨੇ ਰਿਮੋਟ ਦੇ ਦਿਮਾਗ 'ਚ ਰੱਖਤੀ ਔਰ ਉਹਨੂੰ ਨਾਲ ਆਡੀਓ ਦੇਤੀ। ਇਹਦੀ ਵੀ ਵਾਇਸ ਚੱਲਦੀ ਹੈ ਨਾ, ਹਾਂਜੀ ਉਹਦੀ ਚੱਲਦੀ ਹੈ। ਹੁਣ ਇਹਨੂੰ ਤੂੰ ਇੰਜ ਕਹਿਣਾ ਨਾ ਇੰਜ कि हेलो चैट जीपीटी मुझे इस वक्त भूख लगी है, मुझे बताओ फैसलाबाद में इस वक्त कौन कौन सी दुकान खुली होगी। वो पता नहीं किन्ने बनाई हो, तेन फैसलाबाद का दस देगी। इदा ही तू ਉਹਨੂੰ ਖੁਲਾਉਣਾ, ਉਹਦਾ ਮਾਈਕ ਆਨ, ਰਿਪੋਰਟ ਖੜਾ, ਤੂੰ ਉਹਨੂੰ ਕਹਿਣਾ ਯਾਰ ਕੀ ਹਾਲ ਚਾਲ, ਉਹਨੇ ਕਹਿਣਾ ਮੈਂ ਠੀਕ ਹਾਂ ਆਪ ਸੁਣਾਏ। ਇਹਨੂੰ ਕਹਿ ਚੈਟ ਜੀਪੀਟੀ ਨੂੰ ਆ ਉਹਦੀ ਕਿਤੇ ਲੋ ਕੈਪੈਸਿਟੀ ਆ ਤੇ ਉਹ ਹਾਈ ਲੈਵਲ ਤੇ। मैं तेन कह रहा तू चैट जीपीटी ਨੂੰ कहे यार मुझे भूख लगी, उन्हें कहना अच्छा भूख लगी है तो क्या खाने का मूड है, मैं पता करूँ, उन्हें आप ही तेरे को कहना मैं पता करूँ आपके नजदीक कौन सी दुकान खुली है। ਹੁਣ ਸੇਮ ਲਾਈਕ ਚੈਟ ਜੀਪੀਟੀ ਨੂੰ ਤੂੰ ਉਸ ਰਿਪੋਰਟ ਦੇ ਦਿਮਾਗ 'ਚ ਰੱਖ ਕੇ ਨਾ ਤੇ ਉਹਦਾ ਮਾਈਕ ਇੱਥੋਂ ਕਿਤੋਂ ਖੋਲ ਦੇ। ਹੁਣ ਤੂੰ ਉਹਨੂੰ ਕਹਿਣਾ ਕੈਸੇ, ਉਹਨੇ ਕਹਿਣਾ ਮੈਂ ਠੀਕ ਹੂੰ ਆਪ ਸੁਣਾਓ। ਉਹ ਤੈਨੂੰ ਦੇਖ ਵੀ ਰਹੀ ਹੈ, ਤੂੰ ਕਹਿਣਾ ਮੇਰਾ ਨਾਮ ਕਾਦਰ ਹੁਸੈਨ ਹੈ, ਕਾਲੂ ਹੈ, ਉਹਨੇ ਸੇਵ ਕਰ ਲੈਣਾ ਕਿ ਆ ਸ਼ਕਲ ਆ ਕਾਲੂ ਆ। ਸਕੈਨ ਟੈਬ ਤੂੰ ਉਹਨੂੰ 10 ਸਾਲ ਬਾਅਦ ਸਾਹਮਣੇ ਆਏਗਾ, ਉਹਨੇ ਕਹਿਣਾ ਕਾਲੂ ਕੀ ਹਾਲ ਹੈ, ਕੀ ਹੈ ਇਹਦੇ 'ਚ। ਉਹਨੇ ਇਸ ਤੋਂ ਬਾਅਦ ਤੈਨੂੰ ਹਾਲੇ ਯਕੀਨ ਨਹੀਂ ਆਉਂਦਿਆ ਕਿ ਚੈਟ ਜੀਪੀਟੀ ਉਹਨੇ ਦਿਮਾਗ 'ਚ ਪਾਤੀ ਹੈ। ਪਾਤੀ ਹਾਂਜੀ। ਵਾਹ ਵਾਹ ਵਾਹ। ਲਾਈਕ ਤੈਨੂੰ ਸਮਝਾਉਣ ਲਈ ਕਹਿ ਰਿਹਾ, ਉਹ ਤੇ ਬਹੁਤ ਅਗਲੀ ਗੇਮ ਹੋਣੀ ਨਾ। ਤੇ ਉਹ ਕੋਈ ਈਦ ਪੜ੍ਹਨ ਆ ਸਕਦਾ ਮਿੱਠੂ? ਮੈਂ ਕਹਿੰਦਾ ਤੂੰ ਸਿਰਫ ਚੈਟ ਜੀਪੀਟੀ ਦਾ ਹੀ ਹਿਸਾਬ ਲਾ ਕਿ ਚੈਟ ਜੀਪੀਟੀ ਉਹਨੇ ਇੱਕ ਦਿਮਾਗ 'ਚ ਪਾ ਕੇ ਰਿਪੋਰਟ 'ਚ ਪਾਤੀ। ਉਹਨਾਂ ਨੂੰ ਤੂੰ ਪੁੱਛ ਦੁਨੀਆ ਦੀ ਕਿਹੜੀ ਗੱਲ, ਸਾਰਾ ਕੁਝ ਦੱਸੇਗੀ ਸਰ। ਉਹਨਾਂ ਤੂੰ 200 ਕਪੋਲ ਲਾ, ਉਹਨੂੰ ਕਹ ਬਹਿ ਜਾ ਇੱਥੇ, ਉਹ ਬਹਿ ਜਾਏਗਾ। ਉਹਦੇ 'ਚ ਇਹ ਆ ਕਿ ਉਹਨਾਂ ਨੇ ਉਹਦੀ ਫਿਜ਼ੀਕਲ ਬਣਾਤੀ, ਬਹਿ ਜਾਏਗਾ। ਉਹ ਕਹੇ ਯਾਰ ਮੈਂ ਦਾਸ ਹੋਇਆ, ਮੇਰਾ ਦਿਲ ਨਹੀਂ ਲੱਗਣ ਦਾ। ਉਹ ਕਹੇ ਅੱਛਾ ਤੈਨੂੰ ਮੈਂ ਕਹਾਣੀ ਸੁਣਾਵਾਂ ਕੋਈ, ਅੱਛਾ ਆਪਾਂ ਏਦਾਂ ਕਰੀਏ, ਇੱਧਰ ਚੱਲੀਏ, ਤੈਨੂੰ ਕੀ ਪਸੰਦ ਆ, ਤੈਨੂੰ ਆਹ ਪਸੰਦ ਆ, ਤੈਨੂੰ ਆਹ ਪਸੰਦ। ਉਹਨੇ ਸੇਵ ਵੀ ਕਰਨਾ ਸਾਰਾ ਡਾਟਾ ਵੀ ਅੱਗੇ ਤੋਂ ਮੇਰੇ ਨਾਲ ਗੱਲ ਕਰੇ। ਹਾਂਜੀ ਇੱਥੇ ਕੰਪਿਊਟਰ ਖਤਮ ਹੈ, ਇੱਕ ਦੁਕਾਨ ਤੇ ਉਹ ਖੜਾ ਨਾ ਕੰਪਿਊਟਰ, ਉਹਦੇ ਕੋਲ ਗਾਹਕ ਆਇਆ, ਉਹਨੇ ਗਾਹਕ ਨੂੰ ਸਕੈਨ ਕਰ ਲਿਆ, ਉਹਦਾ ਨਾਂ ਨੂੰ ਦੇਖ ਲਿਆ, ਉਸ ਤੋਂ ਬਾਅਦ ਉਹਨੇ ਕੰਪਿਊਟਰ ਨਹੀਂ ਦੇਖਣਾ। ਤੂੰ ਮਹੀਨੇ ਬਾਅਦ ਫਿਰ ਰਾਸ਼ਨ ਲੈਣ ਆਇਆ, ਉਹਨੂੰ ਪਤਾ ਤੂੰ ਪਿਛਲੀ ਵਾਰੀ ਕੀ ਲੈ ਕੇ, ਉਹਨੂੰ ਕਹਾਂ ਮੈਂ ਪਿਛਲੀ ਵਾਰ ਕਿਆ ਲੈ ਗਿਆ ਤਾਂ ਉਹਨੇ ਕਹਿਣਾ ਤੂੰ ਆਹ ਲੈ ਗਿਆ ਸੀ, ਉਹਨੇ ਹੀ ਤੈਨੂੰ ਦੱਸ ਦੇਣਾ ਸਾਰਾ ਕੁਝ। ਤੁਸੀਂ ਪਰਚੀ ਕਰੋ ਕੱਖ ਨਹੀਂ। ਲਓ ਜੀ। ਬਾਕੀ ਮੈਂ ਤੁਹਾਨੂੰ ਗੱਲ ਦੱਸਾਂ, ਫਿਰਦਾ ਚੈਟ ਜੀਪੀਟੀ ਤੇ ਹੁਣ ਰੁੱਲ ਗਿਆ ਵਾ, ਇਹ ਤੇ ਪਿੰਡਾ ਹੋ ਗਿਆ ਕੰਮ। ਅਗਲੀਆਂ ਤਾਂ ਤੈਨੂੰ ਪਤਾ ਨਹੀਂ ਕੀ ਦੁਨੀਆ ਤੁਰੀ ਫਿਰਦੀ ਕਿੱਥੇ। ਬਾਕੀ ਅਗਰ ਅਸੀਂ ਰਿਪੋਰਟ ਨਾ ਰੋਕੇ, ਇਨਸਾਨ ਦੇ ਕਦਰ ਘੱਟ ਨਹੀਂ ਦੇ ਖਿਲਾਫ ਧਰਨਾ ਦੇਣਾ ਚਾਹੀਦਾ। ਜਦੋਂ ਮੰਚ 'ਚ ਬੜਾ ਚੰਡਾ ਮਾਰਨੀ ਚਾਹੀਦੀ ਸੀ ਰਿਪੋਰਟ ਤੇ, ਰਿਮੋਟ ਲਹੂ ਲਾਲ ਕੀਤਾ ਹੁੰਦਾ। ਗੱਡੀਆਂ ਜਿਹੜੀਆਂ, ਇੱਕ ਇੰਗਲਿਸ਼ ਫਿਲਮ ਹੈਗੀ ਆ ਜਿਹਦੇ ਵਿੱਚ ਉਹ ਸਾਰੀਆਂ ਹੀ ਕਾਰਾਂ ਹਵਾ ਦੇ ਵਿੱਚ ਹੁੰਦੀਆਂ, ਉਹ ਹੀਰੋ ਆ ਜਿਹੜਾ ਇੱਕ ਉਹ ਗੰਜਾ ਜਿਹਾ ਡਾਈ ਹਾਰਡ ਵਾਲਾ, ਡਾਈ ਹਾਰਡ ਵਾਲਾ ਹੀਰੋ ਆ ਬ੍ਰੌਕ ਲਿਜਨਰ, ਬ੍ਰੌਕ। ਹਾਂ ਉਹਦਾ ਉਹ ਬਲੌਗ ਨਿਦਰਾ ਨਹੀਂ, ਉਹ ਰੀਜ਼ਲ ਨਹੀਂ ਇਦਾਂ ਦਾ ਨਾ, ਉਹ ਗੰਜਾ ਹੀਰੋ ਆ, ਬੜਾ ਕਨਫਿਊਜ਼ ਜਿਹਾ ਹੀਰੋ ਆ, ਸਾਈਕੋ ਟਾਈਪ ਜਿਹਾ, ਚਾਚਾ ਟਾਈਪ ਜੀ। ਚਾਚਾ ਟਾਈਪ ਜਿਹਾ, ਚਿੱਪਾ ਜਿਹਾ ਮੂੰਹ ਵਾਲਾ। ਡਾਈ ਹਾਰਡ ਦੇ ਬਹੁਤ ਆਈਆਂ ਨੇ। ਹਾਂਜੀ ਹਾਂਜੀ। ਯੈਸ ਵਿਲਸ। Bruce Willis। ਹਾਂ ਉਹਦੀ ਫਿਲਮ ਆ ਉਹ। ਉਹਨਾਂ ਨੇ ਹੁਣ ਦਿਖਾਇਆ ਕਿ ਇਹ ਦੌਰ ਆਏਗਾ ਤੇ ਕਾਰਾਂ ਸਾਰੀਆਂ ਹਵਾ 'ਚ ਨੇ, ਗਲੀਆਂ ਦੇ ਵਿੱਚ ਜਾ ਰਹੀਆਂ ਨੇ ਤੇ ਪੁਲਿਸਾਂ ਵੀ ਮਗਰ ਲੱਗੀਆਂ ਨੇ, ਡਕੈਤ ਵੀ ਭੱਜ ਰਹੇ ਨੇ ਅੱਗੇ, ਸੜਕਾਂ ਸੁਨਸਾਨ ਹੈ ਥੱਲੇ ਤੇ ਸੜਕਾਂ ਉਹਨਾਂ ਨੇ ਦਿਖਾਈਆਂ ਹੀ ਨਹੀਂ, ਉਹਨਾਂ ਨੇ ਦੌਰ ਹੀ ਉਹ ਵਿਖਾਇਆ। ਉਹ ਬਾਰੀ ਦੇ ਵਿੱਚ ਆ, ਉੱਥੇ ਆ ਕੇ ਗੱਡੀ ਰੁਕਦੀ ਐ, ਕੁੜੀ ਉਤਰਦੀ, ਉਹਨੇ ਕਹਾ ਜਾਣਾ, ਉਹਨੇ ਕਿਹਾ ਆਤਾ ਹੂੰ ਐ ਕਰਕੇ ਉੱਚ ਬੈਠਾ ਵਾ ਤੇ ਉੱਠ ਰਹੀ ਆ ਉਹ ਕਰ
ਤੇ ਰਸ਼ ਲੱਗਾ ਗੱਡੀਆਂ ਦਾ ਇਦਾਂ ਹੀ, ਟ੍ਰੈਫਿਕ ਸਿਗਨਲ ਲੱਗੇ ਨੇ ਉੱਤੇ, ਚੋਰੀ ਕਰਕੇ ਉੱਤੋਂ ਹੀ ਬੰਦਾ ਦੌੜਿਆ ਮਗਰ ਪੁਲਿਸਾਂ ਵੀ ਟਹਿਣਾ 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 ਹਵਾ ਦੇ ਵਿੱਚ ਹੀ। ਲਓ ਜੀ ਬਾਜੀ, ਉਹ ਵੀ ਆਉਣ ਵਾਲਾ ਵਾ, ਬਲਕਿ ਉਹਦੇ ਐਕਸਪੈਰੀਮੈਂਟ ਹੋ ਰਹੇ ਨੇ। ਉਹ ਦੁਬਈ 'ਚ ਸ਼ੁਰੂ ਹੋ ਗਿਆ ਸੀ। ਹਾਂ ਨਹੀਂ ਤਾਂ ਉਹ ਤਾਂ ਧੂਆਂ ਦੁਬਈ ਜਾ ਉੱਥੇ ਬੇਟਾ, ਤੇਰੇ ਵਰਗੇ ਮਾੜੇ ਬੰਦੇ ਇਹੀ ਨਾ, ਉਹ ਤਾਂ ਧੂਆਂ ਮਾਰ ਦੂਗਾ, ਉਹ ਤਾਂ ਪੈਟਰੋਲ ਮੰਗ ਗਿਆ ਥੱਲੇ ਡੇਕ ਪਾਂਗੇ ਉੱਤੇ ਇੱਧਰ ਰੌਲਾ ਪਾ। ਨਹੀਂ, ਉਹ ਚ ਪੈਟਰੋਲ ਖਤਮ ਕਰਤਾ ਉਹਨਾਂ ਨੇ। ਤੂੰ ਇਹ ਦੇਖ ਸਾਇੰਸ ਕਿੰਨੀ ਤਰੱਕੀ ਕਰੀ, ਸਾਡੇ ਹਰੇ ਗੱਲ ਇਲੈਕਟ੍ਰਿਕ ਤੋਂ ਵੀ ਕਿਤੇ ਅੱਗੇ ਦੀ ਗੇਮ ਆ। ਹੈ ਹਾਂਜੀ ਉਹ ਅਗਲੀ ਵਾਇਰਲ ਵੀਡੀਓ ਵਸੀਮ ਅਕਰਮ ਸਾਹਿਬ ਅੱਜ ਤੇ ਗਏ, ਸ਼ੈਤਾਨ ਨੂੰ ਬਾਹ ਘੁਮਾ ਕੇ ਹਾਂਜੀ, ਉਹਨਾਂ ਦੇਖੀ, ਉਹ ਮੈਂ ਦੇਖ ਲਈ। ਇਹ ਉਹਦਾ ਪਰਸਨਲ ਮੈਟਰ ਸੀ ਤੇ ਕੁਝ ਨਹੀਂ ਨਹੀਂ ਯਾਰ ਵਾਇਰਲ ਸਾਜੀ ਇਹ ਹਾਰਤ ਰੋਹ ਮਾਰ ਦੇਣਾ, ਸ਼ੈਤਾਨ ਚੱਕਾ ਮਾਰ ਦੇਣਾ ਤੇ ਪੱਕੀ ਗੱਲ। ਮੇਰਾ ਸ਼ੁਐਬ ਅਖਤਰ ਨੇ ਨਹੀਂ ਮਾਰਿਆ, ਦਾਨ ਦਿਲ ਕਰੇ ਰੋਬੜਾ ਪਾ ਦੇਣਾ। ਹਾਂ ਆਪਣੇ ਕੋਲ ਬਾਕੀ ਜੀ ਨਹੀਂ ਵੈਸੇ ਇਹ ਕੀ ਸੀ ਵੈਸੇ, ਉਸਤਾਦ ਜੀ ਬੜੇ ਲੋਕੀ ਉੱਥੇ ਕਰਦੇ ਕੋਈ ਕੁਛ ਜਿਹਦਾ ਕਰਦੇ ਸੀ ਉਹਦੇ ਨਾਲ, ਉਹਦੀ ਇੱਕ ਉਹਦੇ ਨਾਲ ਕਿ ਵੀ ਇਹ ਕੱਖ ਨਹੀਂ। ਬਾਬਾ ਪਿੱਛੋਂ ਭੱਜ ਗਿਆ ਕਿ ਮਾਰ ਕੇ ਗਾਲ ਵੀ ਕੱਢਦਾ। ਗਾਲ ਆਹੂ ਕਈ ਵਿਚਾਰੇ ਉਹਨਾਂ ਨੂੰ ਨਹੀਂ ਪਤਾ, ਇਹ ਸਾਦੀ ਤਬੀਅਤ ਵਾਲੇ ਰੋੜਾ ਮਾਰ ਬਾਹਰ ਵੀ ਕੱਢ ਦਿੰਦੇ। ਇੱਥੋਂ ਤੱਕ ਬੰਦਾ ਸਾਡੇ ਵਰਗਾ ਕਰ ਦਮਾ ਡੱਬ ਨਾਲ ਪਿਸਤੌਲ ਲਾ ਕੇ ਸ਼ੈਤਾਨ ਦੀ ਫੈਰ ਹੀ ਮਾਰ ਦੇ। ਤੂੰ ਵਰਗਲਾਇਆ ਸਾਨੂੰ, ਤੂੰ ਵਰਗਲਾਇਆ ਘਰ ਅਗੇ ਇਸ਼ਤਾਰ ਮਾਰਿਆ ਮੈਂ। ਸਾਜੀ ਉਹ ਰੋਬੋਟ ਵਾਲੀ ਵੀਡੀਓ ਸੱਚੀ ਮੁੱਚੀ ਹੈ ਔਰ ਵਾਇਰਲ ਵੀ ਹੋਈ ਦੁਬਈ। ਅੱਛਾ ਹਾਂ, ਹੋ ਸਕਦਾ ਵਾ ਯਾਰ। ਨਹੀਂ ਭਾਈ ਸਾਡੀ ਨੇ ਅਕਲ ਉਹ ਭਾਈ ਮੈਂ ਇੱਕ ਵੀਡੀਓ ਦੇਖੀ, ਉਹ ਡਿੱਗਦਾ ਹੀ ਨਹੀਂ। ਉਹਨੇ ਕਰੈਕਟਰ ਨੇ ਜਿਹਨੇ ਬਣਾਇਆ ਉਹਨੇ ਕਿਹਾ ਡਿੱਗੂਗਾ ਨਹੀਂ, ਉਹਨੇ ਧੱਕਾ ਮਾਰਿਆ, ਉਹ ਪਿੱਛੇ ਹੋ ਕੇ ਫੇਰ ਖਲੋਤਾ, ਉਹ ਡਿੱਗਦਾ ਹੀ ਨਹੀਂ। ਆਹੋ ਉਹਦਾ ਬੈਲੈਂਸ ਹੀ ਐਸਾ ਵਾ। ਕਮਾਂਡ ਹੀ ਨਹੀਂ ਜਦੋਂ ਤੱਕ ਉਹਨੇ ਡਿਗਣ ਨਹੀਂ ਦੇਣੀ। ਉਹ ਬਾਕੀ ਜੀ ਇਹ ਖਤਰਨਾਕ ਹੈ ਸਰ। ਹਰ ਮੁਲਕ 'ਚ ਰਿਪੋਰਟ ਚੱਲ ਸਕਦਾ, ਸਾਡੇ ਪਾਕਿਸਤਾਨ 'ਚ ਰਿਪੋਰਟ ਨਹੀਂ ਚੱਲ ਸਕਦਾ। ਯਾਰ ਗੱਲ ਫਿਰ ਆਖਰ ਤੇ ਨਾਜ਼ਰੀਨ, ਟਾਈਮ ਬਹੁਤ ਹੋ ਗਿਆ ਸ਼ੋਅ ਦਾ, ਗੱਲ ਫਿਰ ਹੋਈ ਆ ਗਈ ਕਿ ਅੱਜ ਤੋਂ 70 ਸਾਲ ਪਹਿਲੇ ਤੁਹਾਨੂੰ ਮੈਂ ਕਹਿੰਦਾ ਕਿ ਤੇਰੇ ਹੱਥ 'ਚ ਇੱਕ ਏਦਾਂ ਦੀ ਏਡੀ ਕੀ ਚੀਜ਼ ਹੋਣੀ ਆ, ਉਹਦੇ ਤੇ ਤੂੰ ਅਮਰੀਕਾ 'ਚ ਆਪਣੇ ਭਰਾ ਨਾਲ ਵੀ ਗੱਲ ਕਰ ਲੈਣੀ, ਉਹ ਤੈਨੂੰ ਨਜ਼ਰ ਵੀ ਆਊਗਾ, ਤੇ ਤੂੰ ਸੇਮ ਅੱਜ ਨੂੰ ਸੋਚਣਾ ਸੀ ਜਿਵੇਂ ਤੂੰ ਰਿਪੋਰਟ ਦਾ ਸੋਚਣ ਨੇ। ਸਹੀ ਗੱਲ। ਜਦੋਂ ਮੈਂ 60 70 ਸਾਲ ਪਹਿਲੇ, 80 ਸਾਲ ਪਹਿਲੇ, ਬਿਲਕੁਲ। ਜਾਂ ਜਦੋਂ ਫੋਨ ਨਹੀਂ ਸੀ ਆਇਆ, 1900 ਕਿੰਨੇ 'ਚ ਆਇਆ ਫੋਨ ਦਾ ਕੋਈ ਹਿਸਾਬ, ਇਸ ਤੋਂ ਪਹਿਲੇ 10 ਸਾਲ ਇੱਕ ਬੰਦਾ ਦੂਜੇ ਨੂੰ ਕਹਿੰਦਾ ਯਾਰ ਇੱਕ ਨਾ ਆਪਣੇ ਹੱਥ 'ਚ ਇੱਕ ਚੀਜ਼ ਹੋਣੀ ਆ, ਮੈਂ ਇੰਜ ਕਰਨਾ ਵਾ ਤੇ ਤੂੰ ਭਾਵੇਂ ਜਾਪਾਨ ਜਾਣਾ ਤੂੰ ਉੱਥੋਂ ਇੰਜ ਕਰਨਾ ਤੇ ਮੈਨੂੰ ਤੇਰੀ ਆਵਾਜ਼ ਵੀ ਆਉਣੀ, ਤੇ ਉਹਨੇ ਕਹਿਣਾ ਸੇਮ ਤੇਰੇ ਕੋਲ ਕਹਿਣਾ। ਉਹੀ ਗੱਲ ਆ ਗਈ ਜਿਹੜੀ ਮੈਂ ਅੱਗੇ ਵੀ ਕਹਿਣਾ, ਤੇ ਅੱਜ ਵੀ ਜਿਹੜਾ ਅਸੀਂ ਸੋਚ ਰਹੇ ਨਾ ਕੋਈ ਚੱਕਰ ਨਹੀਂ। ਉਸਤਾਦ ਜੀ ਬਲਗੇਟ ਕਹਿੰਦੇ ਮੋਬਾਈਲ ਹੀ ਖਤਮ ਕਰਨ ਲੱਗਾ, ਇੱਥੇ ਚਿਪ ਲੱਗਣੀ, ਉਹ ਇੱਥੇ ਬਿਲ ਗੇਟਸ ਉਹਦਾ ਨਾਮ ਬਲਗੇਟ, ਉਹ ਇੱਥੇ ਮੋਬਾਈਲ ਬਣ ਜਾਏਗਾ। ਬਾਹਰ ਵਾਲਾ ਗੇਟ ਆ ਉਹ ਲੋਹੇ ਵਾਲਾ, ਬਲਕਿ ਮੋਬਾਈਲ ਖਤਮ ਕਰਨ ਲੱਗੇ 30 ਤੱਕ ਇੱਥੇ ਤੁਹਾਨੂੰ ਚਿਪ ਲੱਗਣੀ ਹੈ। ਉਹ ਖਾਬ ਕੈਪਚਰ ਕਰ ਰਹੇ ਆ ਉਹ, ਆ ਮਾੜਾ ਕੰਮ ਆ। ਕਦੇ ਦਿਮਾਗ ਦੇ ਨਾਲ ਉਹ ਡਿਵਾਈਸਾਂ ਲਾਉਣੀਆਂ, ਤੂੰ ਜੋ ਸੋਣਾ ਉਹਦੀ 4K ਰਿਕਾਰਡਿੰਗ ਹੋਈ ਆ, ਸਵੇਰੇ ਉੱਠ ਕੇ LCD ਤੇ ਲਾ ਕੇ ਲਾਓ, ਬੇਗਮ ਦੇਖ ਮੈਂ ਰਾਤੀ ਖਾਬ ਦੇਖਿਆ। ਨਹੀਂ ਤੇ ਕੋਈ ਇਦਾਂ ਹੁੰਦਾ ਤਾਂ ਖਾ ਪਿਆ ਫੇਰ ਤਾਂ ਬੰਦਾ ਆਪਣੇ ਛਿੱਤਰ ਪੈਣੇ। ਜੋ ਮਰਜ਼ੀ ਆ, ਫਿਰ ਉਹਨੂੰ ਨਾ ਡਾਊਨਲੋਡ ਕਰ। ਇਹ ਸਾਰਾ ਗਲਤ ਵਾ। ਨਹੀਂ ਇਹ ਇਨਸਾਨ ਦੇ ਫਿਰ ਸਾਥ ਹੀ ਇਹ ਸਾਡੇ ਬਰਖਲਾਫ ਮਿੱਠੇ ਦਾ ਇਤਜਾਜ ਹੋਏਗਾ ਤੇ ਝੰਡਾ ਵੀਰੋ ਬੰਦੇ ਇਕੱਠੇ ਕਰ, ਮਕੋੜੇ ਬੰਦੇ ਇਕੱਠੇ ਕਰ ਅੱਛੇ ਅੱਛੇ ਖਾਬ ਰੱਖ ਲਾ। ਉਹ ਜਿਹੜਾ ਦੂਜਾ ਆ ਉਹਦਾ ਇੱਕ ਫੋਲਡਰ ਲੈ ਲਾ, ਬਣਾ ਲਾ, ਉੱਤੇ ਲਿਖ ਲਾ 18+ ਤੂੰ ਇਹਨਾਂ ਚੀਜ਼ਾਂ ਜਿਹੜਾ ਨਾ ਗੁੰਮਸ਼ ਹੋ, ਤੂੰ ਇਹ ਦੇਖ ਲੈ 18+ ਡ੍ਰੀਮ। ਯਾਰ ਇਹ ਗਲਤ ਹੋ ਰਿਹਾ ਸਾਥੀ ਬਾਰੇ ਦੇਖਿਆ ਜਾਵੇ, ਨਹੀਂ ਹੋਣਾ ਚਾਹੀਦਾ ਇਹ। ਐਡਾ ਮਾੜੀ ਇਹਨੇ ਚੇਪਲ ਵਾਲੀ ਸਸਤੀ ਖਾਬ ਕੈਪਚਰ ਕਰ ਰਿਹਾ, ਉਹ ਚ ਲਹਿਰਾਂ ਆ ਰਹੀਆਂ, ਬਲੈਕ ਐਂਡ ਵਾਈਟ ਵਾਲੀ ਚੇਪਲ ਵਾਲੀ, ਕਹਿੰਦਾ ਯਾਰ ਪੈਸੇ ਨਹੀਂ ਹੈਗੇ। ਸਾਥੀਆਂ ਨੂੰ ਖਾਬ ਸਲੋ ਹੀ ਜਾਂਦੇ, ਉਹ ਕਿੰਨੀ ਦੇਰ ਗੋਲ ਜਿਹਾ ਘੁੰਮਦਾ ਰਹਿੰਦਾ, ਫੇਰ ਅੱਗੇ ਖਾਓ। ਖਾਬ ਵਾਲੀ USB ਲੈ ਕੇ ਗਿਆ ਤਾਂ ਕਹਿੰਦਾ ਉਹ ਮਾਮਾ ਦੁਬਾਰਾ ਸੌਂ ਆਏ ਕਿਦਾਂ ਦੇ ਲੈ ਆਏ। ਹਾਂ ਤੂੰ ਉੱਥੇ ਲੰਮੇ ਪੈ ਕਹਿੰਦਾ ਆ ਐਂਡ ਦੁਬਾਰਾ ਲੈ ਲਾ, ਲੈ ਆ ਬ੍ਰੇਕ ਲੈ ਚਿਪ ਗਰਮ ਹੋ ਗਈ ਹਾਂ ਦੇ ਜਾਂਦੀ ਐ। ਨਹੀਂ ਭਾਈ ਨਾ ਸਹੀ ਗੱਲ ਆ, ਬੜੀ ਗੱਲ। ਤੇਰੇ ਦਿਮਾਗ ਦੇ ਨਾਲ ਤੇਰੀ ਗੱਡੀ ਚੱਲਣੀ ਹੈ, ਤੂੰ ਐ ਬੈਠਾ ਨੂੰ ਤੁਸੀਂ ਨਾ ਸੱਜੇ ਹੱਥ ਮੂੰਹ ਨਹੀਂ ਕਹਿਣਾ, ਤੂੰ ਸੋਚਣਾ ਸੱਜੇ ਹੱਥ ਮੁੜ ਜਾ, ਗੱਡੀ ਨੇ ਸੱਜੇ ਹੱਥ ਮੁੜ ਜਾਣਾ। ਪਤਾ ਨਹੀਂ ਕਦੋਂ ਆਉਣੀ ਗੱਡੀ। ਹੋਰ ਨਹੀਂ ਸਾਥੀ ਆ, ਲੋ ਜੀ ਸੱਚ ਸਹੀ ਲੈ ਗੱਲ। ਲੋ ਸਰ ਨਿਊਰਾ ਲਿੰਕ ਉਹ ਬਿਲਕੁਲ ਓ ਯਾਰ ਇੱਕ ਮਿੰਟ ਦਿਮਾਗ ਨਾ ਕਿਦਾਂ ਸਾਥੀ, ਤੁਸੀਂ ਮੂੰਹ ਨੂੰ ਕੋਈ ਆਵਾਜ਼ ਮਾਇਆ ਕੁਝ ਵੀ ਨਹੀਂ ਕਹਿਣਾ, ਕੁਝ ਵੀ ਨਹੀਂ ਕਹਿਣਾ, ਸਿਰਫ ਸੋਚਣਾ, ਸੋਚਣਾ। ਉਸਤਾਦ ਜੀ ਉਹ ਸਹੀ ਕਹਿੰਦੇ ਆ ਵਾ। ਸਿਰਫ ਸੋਚਣਾ। ਤੇ ਏਦਾਂ ਨਹੀਂ ਸੋਚਣਾ ਵੀ ਉੱਥੇ ਨੁੱਕਰ ਜਾ ਤੂੰ ਕਹਿਣ ਨੂੰ ਕਵੇਂ ਕੋਈ ਚੱਲ ਇਧਰੋਂ ਦੀ ਚੱਲਦੇ ਨਹੀਂ ਤੇ ਇਧਰੋਂ ਦੀ ਚੱਲਦੇ, ਤੂੰ ਐਨੇ ਘੁੰਮ ਕੇ ਸਾਹਮਣੇ ਵੱਜ ਜਾਵੇ। ਅੱਛਾ ਇਹ ਵੀ ਨਹੀਂ ਸੋਚਣਾ। ਉਸਤਾਦ ਜੀ ਉਹ ਸਹੀ ਕਹਿਣਾ 2040 45 ਦੇ ਵਿੱਚ ਤੈਨੂੰ ਮਹਿਰਾਨ ਲੈਣੀ, ਜਿਹਦੇ ਦੋ ਹੱਥਾਂ ਨਾਲ ਗੇਰ ਪੈਣਾ। ਚੱਲ ਇੱਕ ਗੱਲ ਦੱਸ ਦੇ, ਇੱਕ ਗੱਲ ਦੱਸ ਦੇ ਮੈਨੂੰ, ਆ ਗੂਗਲ ਮੈਪ ਹੈਗਾ, ਹਾਂਜੀ ਸਾਥੀ ਹੈਗਾ, ਕਿੱਥੇ ਲੱਗਾ ਹੈ, ਕਿੱਥੇ ਇਹਦਾ ਕੈਮਰਾ ਪਤਾ ਤੈਨੂੰ? ਤੂੰ ਮੱਕੂਆਣੇ ਦੀ ਲੋਕੇਸ਼ਨ ਲਾ ਆਪਣੇ ਘਰ ਦੀ, ਇੱਧਰ ਸੁਣ, ਆਪਣੇ ਘਰ ਦੀ ਇੱਥੇ ਬੈਠਾ ਲੋਕੇਸ਼ਨ ਲਾ, ਉਹ ਤੇਰੇ ਘਰ ਦੀ ਪਿੰਨ ਲੋਕੇਸ਼ਨ ਦੱਸ ਦੇਗਾ ਕਿ ਇੱਥੇ ਕਾਲੂ ਦਾ ਘਰ ਆ, ਇੱਥੇ ਰਹਿੰਦਾ ਵਾ। ਏਦਾਂ ਹੁੰਦਾ ਕਿ ਨਹੀਂ ਹੁੰਦਾ ਸਾਥੀ ਬਿਲਕੁਲ। ਯੂਜ਼ ਕਰਦਾ ਨਾ ਤੂੰ ਲੋਕੇਸ਼ਨ ਲਾਉਂਦਾ, ਸਾਰਾ ਕੁਝ ਦੱਸੂਗਾ। ਉਹ ਉਹਦੀ ਟੈਕਨੋਲੋਜੀ ਦੱਸ। ਦੱਸ ਚਲੋ ਪਹਿਲੇ ਤਸਵੀਰਾਂ ਖਿੱਚੀਆਂ ਉਹਨਾਂ ਨੇ, ਜਾ ਕੇ ਉਹਨਾਂ ਨੇ ਏਰੀਆ ਦੀਆਂ ਵੀਡੀਓ ਬਣਾਈ, ਪੂਰੀ ਦੁਨੀਆ ਦੀ ਚੱਪੇ ਚੱਪੇ ਦੀ ਤਸਵੀਰ ਖਿੱਚ ਲਈ, ਗਲੀ ਮਹੱਲੇ ਦੀ ਸਾਥੀ ਜਿੱਥੇ ਅਪਡੇਟ ਹੁੰਦਾ ਵਾ, ਨਵਾਂ ਮਹੱਲਾ ਬਣਾਓ ਵੀ ਆ ਜਾਊਗਾ ਵਿੱਚ,
ਅੱਜ ਨਵਾਂ ਮਹੱਲਾ ਬਣਾ, ਤੂੰ ਉਹਨੂੰ ਕਿੱਦਾਂ ਦੱਸਣਾ ਵੀ ਇੱਥੇ ਮੈਂ ਨਵਾਂ ਮਹੱਲਾ ਬਣਾਇਆ, ਇਹਦੀਆਂ 9 ਗਲੀਆਂ ਨੇ, ਇੰਨੇ ਨੰਬਰ ਘਰ ਮੇਰਾ ਵਾ। ਨਹੀਂ, ਇੱਕ ਮਕਾਨ ਬਣਨ ਦੇ ਅੱਧਾ ਰਹਿ ਗਿਆ, ਉਹ ਵੀ ਵਿੱਚ ਆਊਗਾ। ਹਾਂਜੀ ਉਹ ਵੀ ਆ ਜਾਊਗਾ, ਤੇਰਾ ਸਵਾਲ ਅਪਡੇਟ ਹੁੰਦਾ ਵਾ। ਇਹ ਸਭ ਉਸਤਾਦ ਜੀ ਜਾਣ ਅੱਧਾ ਰਹਿ ਗਿਆ ਨਹੀਂ, ਹਾਲੇ ਬਣਨ ਵੀ ਦਿਆ, ਪਲਾਟ ਵੀ ਦੱਸ ਦੂਗਾ ਤੈਨੂੰ। ਕਿਆ ਪਤਾ ਖਾਲੀ ਪਲਾਟ। ਅੱਛਾ ਅਸੀਂ ਯੂਜ਼ ਕਰਦੇ ਆ ਫ੍ਰੀ ਨਿਜ਼ਾਮ। ਪੇੜ ਦੀ ਤੂੰ ਪੇੜ ਲੈ, ਤੈਨੂੰ ਤੁਰੇ ਜਾਂਦੇ ਨੂੰ ਦਿਖਾ ਦੂਗਾ ਕਿਆ ਤੁਰਿਆ ਜਾਂਦਾ ਕਾਲੂ। ਯਾਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਗੱਲਾਂ ਦਾ ਕੀ ਮਕਸਦ ਆ। ਕੱਲ ਨੂੰ ਖਾਬ ਆਇਆ, ਪਹਿਲੇ ਸਕੀਪ ਵਾਲੀ ਮਸ਼ਹੂਰੀ ਆਉਂਦੀ, ਐਰ ਤਾਂ ਚੱਲਣ ਦੇ। ਇੱਕ ਬੋਰ ਖਾਬ ਆਇਆ, 10 ਸਕਿੰਟ ਗਿਣ ਗਿਆ। ਅੱਛਾ ਆਪਣਾ YouTube ਚੈਨਲ ਕੱਲਾ ਖਾਬਾਂ ਦਾ ਬਣਾਇਆ। ਇੱਕ ਖਾਬ ਚੱਲਦਾ ਪਿਆ ਤੇ ਇੱਕਦਮ ਸਕਰੀਨ ਇੰਜਨ ਹੋ ਕੇ ਬੰਦ ਹੋ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਸਾਜੀ ਇੱਥੇ ਮੈਨੂੰ ਹਿਲਾਤਾ ਸੀ। ਖਾਬ ਦੇਖਦੇ ਵਿੱਚ ਅੱਧਾ ਖਾਬ ਹੋਇਆ ਤੇ ਅੱਧਾ ਅਚਾਨਕ ਭਾਈ ਆ ਕੇ ਮੁਝੇ 4 ਸਾਲ ਹੋ ਗਏ ਟ੍ਰੇਨਿੰਗ ਖਾਬ ਦੇ ਵਿੱਚ। ਇਹਨੇ ਜਾਣ ਕੇ ਸੋਇਆ ਕਰਨਾ ਖਾਬ ਅੱਛਾ ਦੇਖਣੀ ਯਾਰ। 2-2 3-3 ਮਿੰਟ ਸੌ ਰਿਹਾ, ਕਹਿੰਦਾ ਮੈਂ ਸ਼ਾਰਟ ਬਣਾ ਰਿਹਾ। ਅੱਛਾ ਇੱਕ ਤੇ ਇੰਜ ਸੌ ਰਿਹਾ ਨਾ, ਮੁੜ ਕੇ ਉਹਨੂੰ ਐਸ ਰੋਗ ਬਣਾਉਣ ਵਾਸਤੇ ਇੰਜ ਵੀ ਸੌ ਰਿਹਾ। ਟਿਕਟੌਕ ਵਾਲਾ ਐਂਡ ਹੌਰੀਜ਼ੌਂਟਲ ਵੀ ਸੌ ਰਿਹਾ ਤੇ ਦੂਜਾ ਵੀ ਸੌ ਰਿਹਾ। ਅੱਛਾ ਨਾਲ ਛੋਟੇ ਕਾਲ ਨੂੰ ਸਵਾ ਰਿਹਾ ਕਹਿੰਦਾ ਇਹ ਸਿਚੁਏਸ਼ਨ ਖਾਬ ਕਰਨਾ ਹੈ। ਆਹੋ ਸੇਮ ਖਾਬ ਦੋਵਾਂ ਭਰਾਵਾਂ ਨੂੰ ਕਾਪੀਰਾਈਟ ਆ ਗਿਆ ਆਹੋ ਉਹਨੂੰ ਕਾਪੀਰਾਈਟ ਆ ਗਿਆ। ਓਏ ਹੋਏ ਯਾਰ ਇਹ ਕੈਸੀ ਮਾਹੌਲ ਆ। ਨਹੀਂ ਉਸਤਾਦ ਜੀ ਪਤਾ ਕੀ ਗੱਲ ਹੈ, ਇਹਨਾਂ ਚੀਜ਼ਾਂ ਤੋਂ ਨਿਕਲੋ ਥੋੜਾ, ਛੱਡੋ ਪਰੇ। ਕਾਲੂ ਸਾਹਿਬ ਤੁਸੀਂ ਅੱਜ ਜਿੰਨੀ ਅਸੀਂ ਇਨਫੋਰਮੇਸ਼ਨ ਗੱਲ ਕਰਦੇ ਨਾ, ਬਹੁਤ ਸਾਰੇ ਬੰਦੇ ਐਸੇ ਹੋਣਗੇ ਜਿਨ੍ਹਾਂ ਨੂੰ ਇਹਦੇ ਨਾਲੋਂ ਅਸੀਂ ਤੇ ਵਿੱਚ ਅੰਦਾਜ਼ੇ ਵੀ ਲਾ ਰਹੇ ਨਾ, ਬਹੁਤ ਸਾਰੇ ਬੰਦੇ ਹੋਣਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਹਦੇ ਨਾਲੋਂ ਨੌਲੇਜ ਹੋਏਗੀ। ਕਈ ਐਸੇ ਹੋਣਗੇ ਉਹਨਾਂ ਤੋਂ ਵੀ ਜ਼ਿਆਦਾ ਹੋਏਗੀ। ਲੇਕਿਨ ਇੱਕ ਐਸੀ ਕਮਿਊਨਿਟੀ ਵੀ ਹੈਗੀ ਹੈ, ਉਹਨਾਂ ਨੇ ਜਿੰਨਾ ਚਾਹਣਾ ਨਾ ਉਨੀ ਦੁਨੀਆ 'ਚ ਇਨਫੋਰਮੇਸ਼ਨ ਜਾਣੀ ਹੈ, ਉਹਨਾਂ ਦੀ ਮਰਜ਼ੀ ਨਾਲ। ਕਿਆ ਪਰਫੈਕਟ ਗੱਲ ਸਰ। ਕੌਣ ਹੈ ਕੌਣ ਆ ਉਸਤਾਦ ਜੀ? ਯਾਨੀ ਲੀਕੇਜ ਵਾਲਾ ਚੱਕਰ ਨਹੀਂਗਾ ਕਿ ਤੂੰ ਬਹੁਤ ਚੋਰੀ ਬਣਿਆ, ਮੈਂ ਦੱਸਦਾ ਇਦਾਂ ਹੋਣਾ ਜੇ। ਉਹ ਜਿਹੜੇ ਮੇਨ ਬੈਠੇ ਨੇ ਨਾ, ਉਹਨਾਂ ਦੀ ਮਰਜ਼ੀ ਆ, ਉਹ ਚਾਹ ਰਹੇ ਨੇ ਕਿ ਤੂੰ ਇੰਨੀ ਕਿ ਤੈਨੂੰ ਪਤਾ ਲੱਗੇ, ਤੈਨੂੰ ਉਨੀ ਕਿ ਲੱਗੀ। ਤੇ ਜਿਹੜਾ ਉਹ ਉਸ ਤੋਂ ਅਗਲੀ ਗੱਲ ਆ, ਉਹ ਦੱਸਦੇ ਨਹੀਂ ਪਏ ਕਿਸੇ ਨੂੰ। ਦਿਲ ਚ ਲੈ ਕੇ ਮਰ ਜਾਣਾ ਉਹਨੇ, ਕਿਸੇ ਨਾਲ ਗੱਲ ਨਹੀਂ ਕਰਨੀ। ਫਾਇਦਾ ਤਕੀਕਾਂ ਦਾ, ਤੁਸੀਂ ਚੁੱਪ ਕਰਕੇ ਛੱਡੋ ਇਹਨਾਂ ਚੀਜ਼ਾਂ ਨੂੰ। ਕਾਲੂ ਸਾਹਿਬ ਬਹੁਤ ਅੱਗੇ ਤੇਰਾ ਆਈਫੋਨ ਜਿਹੜਾ ਵਾ ਹਾਂਜੀ ਜਾਂ ਐਂਡਰਾਇਡ ਫੋਨ ਆ, ਤੂੰ ਇਹਨੂੰ 98% ਹਾਲੇ ਯੂਜ਼ ਹੀ ਨਹੀਂ ਕੀਤਾ। ਇਹਦੇ ਵਿੱਚ ਕੀ ਹੈ? ਤਾਂ ਹਾਂ ਤੁਸੀਂ ਗੇਮ ਖੇਡ ਲਈ, WhatsApp ਕਰ ਲਿਆ, ਪੂਰੀ ਕੌਮ ਇਸੇ ਪਾਸੇ ਲੱਗੀ। ਆਈਫੋਨ ਜਿਹੜਾ ਉਹਦੇ ਚ ਦੁਨੀਆ ਪਤਾ ਨਹੀਂ ਕੀ ਹੈ। ਸਾਜੀ ਮੈਂ ਸਮਝਦਾ ਵਾਂ ਕਿ ਫੋਨ ਨੂੰ ਅਸੀਂ ਨਹੀਂ ਯੂਜ਼ ਕਰ ਰਹੇ, ਉਹ ਸਾਨੂੰ ਯੂਜ਼ ਕਰ ਰਹੇ ਆ। ਫੋਨ ਯੂਜ਼ ਹੋ ਹੀ ਨਹੀਂ ਰਿਹਾ, ਆਈਫੋਨ ਤੇ ਬਿਲਕੁਲ ਨਹੀਂ ਹੋ ਰਿਹਾ। ਉਹ ਨਹੀਂ ਹੋ ਰਿਹਾ। ਆਈਫੋਨ ਤੈਨੂੰ ਇੰਜ ਲੱਗੇ ਕਿ ਯਾਰ ਮੇਰਾ ਨਾ ਗਾਰਡ ਆ, ਉਹਦੇ ਚ ਐਸੇ ਫੰਕਸ਼ਨ ਨੇ। ਤੂੰ ਕਿਤੇ ਚੀਜ਼ ਭੁੱਲੇਗਾ ਤੈਨੂੰ ਦੱਸੇਗਾ ਤੂੰ ਉਹ ਭੁੱਲ ਆਇਆ। ਤੂੰ ਦਵਾਈ ਖਾਣੀ ਤੈਨੂੰ ਦੱਸੇਗਾ ਆ ਤੇਰੀ ਦਵਾਈ ਦਾ ਟਾਈਮ ਆ ਦਵਾਈ ਤੂੰ ਇੰਨੀਆਂ ਗੋਲੀਆਂ ਆ ਖਾਣੀਆਂ, ਇੰਨੀਆਂ ਖਾਣੀਆਂ, ਇਹਨੂੰ ਖਾ, ਤੇਰਾ ਟਾਈਮ ਹੋ ਗਿਆ। ਤੂੰ ਉਹਨੂੰ ਕਹਿ ਕੇ ਤੂੰ ਮੇਰੀ ਜਾਨ ਖਾ ਲੈਣੀ, ਮੈਂ ਜਿੱਦਾਂ ਨਾ ਖਾਵਾਂ ਤੇਰੀ ਜਾਨ ਖਾ ਲੇਗਾ। ਸਹੀ। ਤੂੰ ਉਹਨੂੰ ਕਹਿ ਮੈਨੂੰ ਇੱਕ ਵਾਰੀ ਤੂੰ ਕਹਿ ਕੇ ਚੁੱਪ ਕਰ ਜਾਣਾ ਬਾਬੂ, ਤੇਰੀ ਪੂਰੀ ਸਵੇਰ ਉੱਠਣ ਤੋਂ ਲੈ ਕੇ ਰਾਤ ਤੱਕ ਤੈਨੂੰ ਇਹ ਵੀ ਦੱਸੇਗਾ ਤੂੰ ਕਿੰਨੇ ਕਦਮ ਚੱਲੇ ਅੱਜ। ਅਭੀ ਉਹ ਵੀ ਸਹੀ ਹੈ। ਤੈਨੂੰ ਇਹ ਵੀ ਦੱਸੇਗਾ ਤੂੰ ਕਿੰਨੇ ਕਿਲੋਮੀਟਰ ਸਫ਼ਰ ਕੀਤਾ। ਤੈਨੂੰ ਇਹ ਵੀ ਦੱਸੇਗਾ ਕਿ ਇਸ ਟਾਈਮ ਮੌਸਮ ਕੀ ਆ। ਤੈਨੂੰ ਇਹ ਵੀ ਦੱਸੇਗਾ ਤੇਰੀ ਤਬੀਅਤ ਕਿੱਦਾਂ ਦੀ, ਉਹਦੀ ਆਵਾਜ਼ ਵਾਲਾ, ਤੈਨੂੰ ਬੁਖਾਰ ਕਿੰਨਾ ਵਾ, ਤੇਰੇ ਅੰਦਰ ਬਿਮਾਰੀ ਕਿੰਨੀ ਆ, ਤੇਰੀ ਧੜਕਣ ਕਿੰਨੀ ਆ, ਸਾਰਾ ਕੁਝ। ਮੈਂ ਕਹਿੰਦਾ ਇਸ ਤੋਂ ਇਹ ਤੇ ਮੈਂ ਤੈਨੂੰ ਨਾਰਮਲ ਗੱਲਾਂ ਦੱਸਣੀਆਂ ਜਿਹੜੀਆਂ ਇੱਥੇ ਫੈਸਲਾਬਾਦ ਵੀ 36,000 ਬੰਦਾ ਕਰਦਾ ਹੋਣਾ। ਇਹ ਆਈਫੋਨ ਇਸ ਤੋਂ ਵੀ ਬੜੀ ਅਗਲੀ ਗੇਮ ਤੇ ਕੁਝ ਵੀ ਨਹੀਂ ਹੈ ਜਿੱਥੇ ਪਹੁੰਚੇ ਪਏ ਨੇ ਉਹ। ਸਹੀ ਗੱਲ। ਵੀਵੋ ਆਈਫੋਨ ਤੋਂ ਵੀ ਉਤਰੀ ਗਿਆ। ਤੂੰ ਉਹਦੀ ਅਗਰ ਵਾਚ ਲਾਈ ਹੈ ਨਾ ਆਈਫੋਨ ਦੀ, ਹਾਂ ਜੈਨੂਇਨ ਵਾਚ ਲਾਈ ਹੈ, ਤੈਨੂੰ ਹਾਰਟ ਅਟੈਕ ਹੋਣਾ ਵਾ, ਉਹ ਤੈਨੂੰ ਉਹਦੀਆਂ ਨਿਸ਼ਾਨੀਆਂ ਤੇ ਦੱਸ ਦੇਗਾ ਕਿ ਤੇਰਾ ਕੰਮ ਖਰਾਬ ਹੋ ਰਿਹਾ, ਪਹੁੰਚ ਜਾ ਡਾਕਟਰ ਕੋਲ ਜਲਦੀ ਜਲਦੀ, ਤੇਰੀ ਧੜਕਣ ਚੜੀ ਜਾ ਰਹੀ। ਤੁਸੀਂ ਇਹਨਾਂ ਨੂੰ ਜਾਣਦੇ, ਇਹਨੇ ਉਹ ਆਵਾਜ਼ ਕਿਤੇ ਲਾਈ ਨਾ ਹਾਰਟ ਅਟੈਕ, ਉਹਦੇ ਭਰਾ ਨੇ ਪਹਿਲੇ ਆਵਾਜ਼ ਲਾਉਣੀ ਹੈ ਮੈਂ ਕੀ ਹੋਣੀ ਜੀ। ਕਾਲੂ ਸਾਹਿਬ ਤੈਨੂੰ ਅੰਦਾਜ਼ਾ ਹੋਣਾ ਵਾ ਕਿ ਯਾਰ ਮੈਨੂੰ ਲੱਗ ਰਿਹਾ ਵਾ ਕਿ ਮੈਨੂੰ ਨਾ ਹਲਕਾ ਬੁਖਾਰ ਹੈ। ਇਸ ਤੋਂ ਪਹਿਲੇ ਉਹਨੇ ਤੈਨੂੰ ਕਹਿ ਦੇਣਾ ਕਿ ਤੈਨੂੰ ਬੁਖਾਰ, ਉਹਨੇ ਕਹਿਣਾ ਤੇਰੇ ਬੁਖਾਰ ਦੀ ਲਾਮਤ ਸ਼ੁਰੂ ਹੋ ਗਈ, ਤੈਨੂੰ ਕੋਈ ਇਨਫੈਕਸ਼ਨ ਸ਼ੁਰੂ ਹੋ ਗਿਆ। ਤੁਹਾਡੇ ਮੋਬਾਈਲ 'ਚ ਮੈਸੇਜ ਕਰ ਦੇਣਾ ਉਹਨੇ। ਹੁਣ ਜਿਹੜੀਆਂ ਇਹਦੀਆਂ ਵਾਚ ਹੁੰਦੀਆਂ ਨੇ, ਉਹਨਾਂ ਦੀਆਂ ਮੁxtਲਿਫ ਕੈਟਾਗਰੀਆਂ ਨੇ ਕਿ ਤੂੰ ਐਜ਼ ਏ ਪੇਸ਼ੈਂਟ, ਮਤਲਬ ਤੂੰ ਉਸ ਹਵਾਲੇ ਨਾਲ ਲੈਣੀ ਹੈ, ਤੂੰ ਗੇਮਿੰਗ ਵਾਲਾ ਉਸ ਹਵਾਲੇ ਨਾਲ, ਯਾਨੀ ਇਹਦੀਆਂ ਕੈਟਾਗਰੀਆਂ ਨੇ ਕਿ ਯਾਰ ਮੇਰਾ ਤਲਕ ਆ, ਮੈਂ ਬਿਮਾਰ ਆ, ਮੇਰਾ ਮੈਡੀਸਨ ਨਾਲ ਤਲਕ ਆ, ਮੈਂ ਵਾਕ ਕਰਨੀ, ਉਹ ਵਾਚ ਹੋਰ ਆ। ਇੱਕ ਬੰਦਾ ਕਹਿੰਦਾ ਨਹੀਂ ਜੀ ਮੈਂ ਬਿਮਾਰ ਨਹੀਂ ਹੈਗਾ, ਮੈਂ ਵੈਸੇ ਹੀ ਮਤਲਬ ਕਿ ਇਹ ਚੀਜ਼ ਹੋਰ ਕੈਟਾਗਰੀ, ਉਹ ਵਾਚ ਦਾ ਮਾਡਲ ਹੋਰ ਆ। ਬੜਾ ਵੀਵੋ ਜਿਹੜਾ ਵਾ ਇਹ ਸਾਰਾ ਦੱਸਦਾ ਵੀ ਸੌਦਾ ਕਿੱਥੋਂ ਲਿਆਉਣਾ ਸੀ, ਦੁਕਾਨ ਤੇ ਕੀ ਪਿਆ, ਡਾਕਟਰ ਕੋਲ ਕਿਹੜੇ ਕੋਲ ਜਾਣਾ। ਨਹੀਂ ਉਹ ਇਹਦੇ ਤੇ ਤੈਨੂੰ ਇੱਕ ਕਾਲ ਆਉਂਦੀ, ਉਹ ਤੂੰ ਸੁਣਦਾ ਵਾ ਤੇ ਉਹ ਬੰਦਾ ਦੱਸਦਾ ਤੈਨੂੰ ਨਹੀਂ ਵੀਵੋ ਦਾ ਤੇ ਆਈਫੋਨ 6800 ਰੁਪਇਆ ਹੋ ਗਿਆ, ਉਹ ਦੇ ਜਾ। ਕੱਲ ਖਾਬ ਦੇਖਣ ਦੇ ਉਸਤਾਦ ਜੀ ਤੇ ਇੱਕਦਮ ਸਕਰੀਨ ਛੋਟੀ ਹੋ ਗਈ, ਨਿੱਕੀ ਜੀ ਖਾਬ ਵਾਲੀ ਤੇ ਇੱਧਰ ਸਰਵਿਸ ਟਾਇਰ ਦੀ ਮਸ਼ਹੂਰੀ ਹੋ ਗਈ ਆਪ ਦੀ ਵੀਡੀਓ 'ਚ
ਯਾਰ ਖਾਬ ਡਾਲਰ ਕਿ ਸਾਰੀ ਰੋਸ਼ਨੀ ਆਉਂਦੀ, ਕਹਿੰਦਾ ਹਾਂ ਕੀ, ਕਹਿੰਦਾ ਦਿਨੇ ਸੁੱਤਾ ਰਿਹਾ ਭਾਜੀ। ਆਓ ਯਾਰ 2002 ਚ ਮੇਰੇ ਵਾਲਾ ਸਾਹਿਬ ਫੌਤ ਹੋਏ ਨੇ ਮੇਰਾ, ਤੇ ਉਸ ਤੋਂ ਪਹਿਲੇ ਉਹ ਕਹਿੰਦੇ ਹੁੰਦੇ ਸੀ ਕਿ ਇੱਕ ਦੌਰ ਐਸਾ ਆਉਣਾ ਵਾ, ਅੰਗਰੇਜ਼ ਨਾ ਉਹ ਕਰਦੇ ਪਏ ਆ ਇੱਕ ਡੱਬੇ ਜਿਹਦੇ ਵਿੱਚ ਨਾ ਉਹਨਾਂ ਨੇ ਬੰਦੇ ਨੂੰ ਖਿਲਾਰਨਾ ਵਾ, ਤੇ ਉਹਨੇ ਬੰਦੇ ਨੇ 100 ਰੁਪਏ ਨਿਕਲਾਉਣਾ ਡੱਬੇ ਚੋਂ, ਤੇ ਅਸੀਂ ਕਹਿਣਾ ਸਭ ਸਾਰੇ ਕਹਿੰਦੇ ਲਓ ਜੀ ਆ ਗਿਆ। ਤੋ ਮੇਰੇ ਅੱਬੇ ਦਾ ਵੀ ਇਦਾਂ ਦਾ ਹਿਸਾਬ ਕਿਤਾਬ ਸੀ। ਉਹ ਮੇਰੇ ਅੱਬੇ ਨੇ ਕਹਿਣਾ ਉਹਨਾਂ ਨੇ ਇੱਕ ਕੁੱਤੇ ਤੇ ਤਜਰਬਾ ਕੀਤਾ ਵਾ, ਤੇ ਉਹ ਹੁਣ ਜਿਹੜੇ ਨੇ ਨਾ, ਤੂੰ ਇਹਦੇ ਤੇ ਗੌਰ ਕਰੀ, ਇਹਦੇ ਤੇ ਸਰਚ ਕਰੀ, ਹੋ ਰਿਹਾ ਉਸਤਾਦ ਜੀ ਇੱਥੇ ਸਰਚ ਕਰੀ, ਮਸਾਮ ਖੋਲ ਕੇ ਉਹਨਾਂ ਨੇ ਏਅਰਵਰਕ ਭੇਜ ਕੇ ਤੈਨੂੰ ਉੱਥੇ ਦੁਬਾਰਾ ਜੋੜ ਦੇਣਾ ਸਾਰਾ ਬੰਦਾ ਖੋਲ ਕੇ। ਖੌਫਨਾਕ ਜਿਹੀਆਂ ਗੱਲਾਂ ਤੁਸੀਂ ਉਹ ਸ਼ੁਰੂ ਕਰ ਉਸਤਾਦ ਜੀ ਕੀ ਹੋ ਗਿਆ ਵਾ ਯਾਰ ਇਹਨੂੰ ਕੀ ਕਹਿੰਦੇ ਨੇ, ਇਹਨੂੰ ਕੁਛ ਕਹਿੰਦੇ ਨੇ, ਉਹਦਾ ਨਾਮ ਔਰ ਉਹ ਇਹ ਸੱਚ ਹੈ ਕਿ ਤੁਸੀਂ ਇੱਥੋਂ ਡੱਬੇ 'ਚ ਬੈਠੇ ਹੋ ਤੇ ਦੂਸਰੇ ਮੁਲਕ ਨਿਕਲ ਆਏ ਤੁਸੀਂ। ਇਹ ਕਿਦੋਂ ਨਾਮ ਨਹੀਂ ਮੇਰੇ ਜ਼ਿਹਨ 'ਚ ਆ ਹਾਂਜੀ ਇਹਦਾ ਕਾਮਯਾਬ ਹੋਵੇ ਨਾ ਹੋਵੇ ਕੈਰੀ ਲੈਦਾ, ਡੱਬਾ ਹੋਣਾ। ਮੈਂ ਕਹਿੰਦਾ ਕਾਮਯਾਬ ਹੋਵੇ ਨਾ ਹੋਵੇ ਲੈਦਾ ਗੱਲ ਆ, ਲੇਕਿਨ ਉਹ ਲੱਗੇ ਨੇ ਇਸ ਪਾਸੇ। ਉਹਨੂੰ ਕਹਿੰਦੇ ਹੁਣ ਉਹ ਇਸ ਪਾਸੇ ਵੀ ਲੱਗੇ ਨੇ ਕਿ ਜਿਹੜੇ ਆਰਗਨ ਬੰਦੇ ਦੀਆਂ, ਜਿਹੜੀਆਂ ਅੰਦਰ ਦੀਆਂ ਚੀਜ਼ਾਂ ਬੰਦੇ ਨੂੰ ਬੁੱਢਾ ਕਰਦੀਆਂ ਨੇ, ਉਹਨਾਂ ਨੂੰ ਕੰਟਰੋਲ ਕਰ ਲਈਏ, ਬੰਦਾ ਬੁੱਢਾ ਹੀ ਨਾ ਹੋਵੇ, ਲੇਟ ਹੋਵੇ, ਯਾਰ ਉਹ ਲੱਗੇ ਨਾ ਲੱਗੇ ਰਹਿਣ। ਪਿੱਛੇ ਚੱਲ ਜਾਵੇਂ, ਉਹਨੂੰ ਐਸੀ ਪਾਵਰ ਦੇਣ ਕਿ ਤੂੰ 60 ਸਾਲ ਦਾ ਵਾ, ਤੈਨੂੰ ਆਪਣਾ 40 ਸਾਲ ਦਾ ਲੱਗਣ ਲੱਗ ਪਵੇ, ਤੇਰੀ ਸਕਿਨ ਵੀ ਟੈਟ, ਉਹ ਬੜਾ ਕੁਛ ਕਾਲੂ ਹੋ ਰਿਹਾ, ਤੂੰ ਕੱਖ ਵੀ ਨਹੀਂ। ਖਾਬ ਦੇ ਕੇ ਸਵੇਰੇ ਫਟਾਫਟ ਅਪਲੋਡ ਕਰਤਾ, ਬਾਅਦ ਚ ਵਿੱਚੋਂ ਕੱਟਣਾ ਵੀ ਸੀਗਾ। ਅੱਛਾ YouTube ਦਾ ਲੈਦਾ ਚੈਨਲ ਬਣਾਇਆ, ਕਿਉਂਕਿ ਸੋਚ ਗੰਦੀ ਹੈ ਨਾ, ਤੇ ਵੈਬਸਾਈਟ ਲੈਦਾ ਬਣਾਈ ਇੱਕ, ਉਧਰ ਖਾਬ ਸਿੱਟਣ ਦਿਆ। ਉੱਥੇ ਚੈਨਲ ਬਣਾਇਆ ਖਵਾਬੀ ਟੋਟੇ। ਮਿੱਠਾ ਖਾਬ ਆਫੀਸ਼ੀਅਲ ਨਾਲ ਗਿਆ। ਨਹੀਂ ਯਾਰ ਇੰਨਾ ਕਿ ਸੁਣਿਆ ਸੀ, ਜਿੰਨੀ ਕਿ ਸਾਨੂੰ ਮਾਲੂਮਾਤ ਆ, ਬਾਕੀ ਤੁਹਾਨੂੰ ਲੋਕਾਂ ਨੂੰ ਜ਼ਿਆਦਾ ਪਤਾ ਹੋਏਗਾ ਵਿੱਚੋਂ ਕੋਈ ਗੱਲ ਲੇਕਿਨ ਉਸਤਾਦ ਜੀ ਗਲਤ ਵੀ ਹੋ ਸਕਦੀਆਂ, ਲੇਕਿਨ ਮੈਂ ਇਹੀ ਸੁਣਿਆ ਕਿਉਂਕਿ ਸਾਰੀ ਜਿਹੜੀ ਮੋਬਾਈਲ ਤੇ ਲੱਗੇ ਰਹਿੰਦੇ ਨਾ, ਕੋਈ ਨਾ ਕੋਈ ਚੀਜ਼ ਆਉਂਦੀ ਰਹਿੰਦੀ, ਉਹ ਤੋਂ ਪਤਾ ਤੇਰਾ ਮੋਬਾਈਲ ਜਿਹੜਾ ਵਾ ਤੇਰੀ ਹਰ ਆਵਾਜ਼ ਸੁਣਦਾ ਪਿਆ, ਉਹਦਾ ਤਾਂ ਸਪੀਕਰ ਹੀ ਸੜਿਆ ਹੋਇਆ। ਮਾਈਕ ਸਰ ਹਰ ਜੇਬ ਚ ਮੋਬਾਈਲ ਹੈ ਨਾ, ਤੇਰੀ ਸਾਰੀਆਂ ਆਵਾਜ਼ਾਂ ਸੁਣਦਾ, ਜਿੰਨੀਆਂ ਗੱਲਾਂ ਕੀਤੀਆਂ ਜਿੰਨੀਆਂ ਤੂੰ ਕੀਤੀਆਂ ਸਾਰੀਆਂ ਸੁਣਦਾ ਪਿਆ। ਇਹ ਤਾਂ ਕੱਲਾ ਉਹਦਾ ਕਿੰਨੀਆਂ ਆਵਾਜ਼ਾਂ ਆਉਂਦੀਆਂ ਸੀ। ਤੂੰ ਇੱਥੇ ਇੱਥੇ ਮੋਬਾਈਲ ਰੱਖ ਕੇ ਨਾ, ਤੇ ਤੂੰ ਕਹੇ ਯਾਰ ਮੈਂ ਨਾ ਪੈਨਾਸੋਨਿਕ ਦੀ LCD ਲੈਣੀ ਆ, ਪੈਨਾਸੋਨਿਕ ਦੀ LCD ਚਾਹੀਦੀ 65 ਇੰਚ ਦੀ, ਇਦਾਂ ਦੀਆਂ ਗੱਲਾਂ ਕਰ, ਮੋਬਾਈਲ ਬੰਦ ਆ। ਥੋੜੀ ਦੇਰ ਬਾਅਦ ਤੂੰ ਮੋਬਾਈਲ ਖੋਲਣਾ ਵਾ ਤੇ ਕੋਈ ਐਪ ਖੋਲਣੀ ਹੈ ਤੇ ਪੈਨਾਸੋਨਿਕ ਦੀ LCD ਅੱਗੇ ਆਉਣ ਲੱਗ ਪਈ। ਆਹੋ ਇਦਾਂ ਹੁੰਦਾ ਵਾ, ਸਟੈਚੀ ਹੈ। ਕਾਲੂ ਇਹ ਦੁਨੀਆ ਹੋਰ ਪਾਸੇ ਕਿੱਥੇ ਤੁਰਿਆ ਫਿਰਦਾ ਤੂੰ? ਇੱਕ ਮਿਸਾਲ ਮੈਂ ਕਹਿ ਰਿਹਾ ਯਾਰ, ਹਾਂ ਇੱਥੇ ਮੋਬਾਈਲ ਪਿਆ ਨਾ, ਤੂੰ ਕਿਸੇ ਬ੍ਰਾਂਡ ਦਾ ਨਾਮ ਲੈ ਰਿਹਾ ਵਾ, ਮੈਂ ਕਹਿ ਰਿਹਾ ਕਿ ਯਾਰ ਮੈਂ ਗੱਡੀ ਲੈਣੀ ਆ, ਇੱਕ ਮਿਸਾਲ ਬ੍ਰਾਂਡ ਦਾ ਨਾਮ ਲੈਣਾ ਨਾ, ਕਿਸੇ ਬ੍ਰਾਂਡ ਦਾ, ਆਲਟੋ ਸੁਜ਼ੂਕੀ ਲੈਣੀ ਆ। ਹਾਂ ਜੋ ਮਰਜ਼ੀ ਇੱਕ ਵਾਰੀ ਕਹਿਣਾ, ਉਹਨੂੰ ਪਤਾ ਲੱਗਣਾ ਕਿ ਇਹਦੇ ਚ ਇੰਟਰਸਟਿੰਗ ਹੈ, ਤੇ ਤੂੰ ਮੋਬਾਈਲ ਖੋਲਣਾ ਵਾ, ਤੇ ਤੈਨੂੰ ਤੂੰ YouTube ਤੇ ਜਾਣਾ, ਜਾਂ ਤੂੰ ਕਿਸੇ ਐਸੀ ਜਗ੍ਹਾ ਤੇ ਜਾਂ ਵੈਬਸਾਈਟ ਕਿਤੇ ਜਾਣਾ, ਉਹਨੇ ਤੈਨੂੰ ਤੇਰੇ ਜੋ ਤੂੰ ਸੋਚ ਰਿਹਾ ਉਹਦੇ ਮੁਤਾਬਕ ਤੈਨੂੰ ਦਿਖਾਉਣੀਆਂ ਸ਼ੁਰੂ ਕਰ। ਉਹਦੇ ਨਾਰਮਲ ਹੈ ਇਸ ਟਾਈਮ, ਇਹ ਬਹੁਤ ਪੁਰਾਣਾ ਹੋ ਗਿਆ ਕੰਮ। ਸਹੀ ਹਾਂਜੀ ਯਾਰ ਇਹਦੇ ਸਾਹਮਣੇ ਗੱਲਾਂ ਨਾ ਕਰਿਆ ਓ ਕਰੋ ਯਾਰ ਤੂੰ ਭਾਈ ਦਿਲ ਤੇ ਨਾਲ ਇਹ ਸਾਰਾ ਕੁਝ ਤੁਹਾਡਾ ਤੁਰਦਾ ਫਿਰਦਾ ਡਾਟਾ ਅੱਜ ਵੀ ਦੁਨੀਆ ਦੇ ਉੱਤੇ ਕਿੱਡੀ ਵੱਡੀ ਟੈਕਨੋਲੋਜੀ ਹੋ ਗਈ ਹੈ ਸਾਰੀ, ਬੰਦਾ ਲੱਭਣ ਦੀ, ਟ੍ਰੇਸਨ ਦੀ। ਜਿੱਦਾਂ ਮੈਂ ਤੈਨੂੰ ਕਿਹਾ, ਤੂੰ ਮੋਬਾਈਲ ਬੰਦ ਕਰਕੇ, ਸਿਮ ਦੂਰ ਸਿੱਟ ਕੇ, ਮੋਬਾਈਲ ਸੁੱਟ ਕੇ ਸਾਹਮਣੇ ਦੇ ਘਰ ਲੁਕ ਜਾ, ਤੈਨੂੰ ਲੱਭੂਗਾ। ਪੂਰੀ ਦੁਨੀਆ 'ਚ ਕਿਸੇ ਨੂੰ ਪਤਾ ਨਹੀਂ ਲੱਗੂ ਕਾਲੂ ਕਿੱਥੇ ਹੈ। ਜਿੱਥੇ ਤੂੰ ਆਨ ਕੀਤਾ ਉੱਥੇ ਫੇਰ ਉਸੇ ਕਾਲੂ ਉਹਨਾਂ ਦੇ ਅੰਡਰ ਅੱਜ ਵੀ ਇਦਾਂ ਵਾ। ਤੂੰ ਮੇਰਾ ਪੁੱਤ ਇਹ ਟੈਨਸ਼ਨ ਨਾ ਲੈ, ਤੂੰ ਫ੍ਰਿਜ ਦਾ ਗੋਸ਼ਤ ਮੰਗਾ ਫੜਾ। ਜਿੰਨੇ ਵੱਡੇ ਕੋਈ ਕ੍ਰਿਮੀਨਲ ਕੋਈ ਇਹ ਫੜੇ ਜਾਂਦੇ ਨੇ ਮੋਬਾਈਲ ਤੋਂ, ਜਿੰਨੀ ਦੇਰ ਨਹੀਂ ਉਹ ਕਰਦੇ ਪਏ, ਲੁਕੇ, ਜਿੱਥੇ ਉਹਨਾਂ ਨੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤਾ ਉੱਥੋਂ ਫੜੇ ਜਾਣ, ਜਾਂ ਕੋਈ ਮੁਖਬਰੀ ਕਰ ਦੇਵੇ, ਕੋਈ ਤੇਰੇ ਨਾਲ ਹੀ ਬਹਿਣ ਉੱਠਣ ਵਾਲਾ। ਹੁਣ ਕੋਈ ਵੀ ਸਾਜ ਦੀ ਕਿੱਟੀ ਟੂਟੀ ਦਾ ਮੋਬਾਈਲ ਨਹੀਂ ਫੜਦਾ, ਕਹਿੰਦੇ ਯਾਰ ਪੈਸੇ ਦੇ ਮੋਬਾਈਲ। ਯਾਰ ਜਿੱਥੇ ਤੂੰ ਚਾਹਲੇ ਮੁਤਲਕ ਇਨਸਾਨ ਗੱਲ ਮੁਕਾਈ ਨਹੀਂ ਹੁੰਦੀ ਹੈ ਯਾਰ ਮਿੱਠੇ ਮੈਂ ਉਹ ਮੁਕਾਈ ਜਾਂਦੇ ਵਾ। ਯਾਰ ਮੈਂ ਇਹ ਹੈਰਾਨ ਆ, ਨਹੀਂ ਦੁਨੀਆ ਕਿੱਥੇ ਚਲੇ ਗਈ ਸੀ ਉਹੀ ਕੱਪੜੇ। ਤੂੰ ਵੀ ਇੱਥੋਂ ਟੁੱਟ ਕੇ ਚੱਲ ਜਾ ਯਾਰ, ਦਬਾਓ ਕਿਹੜੇ ਪਾਸੇ। ਤੈਨੂੰ ਪਤਾ ਸੀ ਪਹਿਲੇ ਇਹ ਗੱਲਾਂ, ਮੈਨੂੰ ਇਹ ਦੱਸ। ਉਹ ਪਿਛਲੇ ਸਾਲ ਵੀ ਸਤਾਜ ਨੇ ਗੱਲਾਂ ਕੀਤੀਆਂ। ਨਹੀਂ ਤੈਨੂੰ ਇਹ ਪਤਾ ਸੀਗੀਆਂ ਯਾਰ ਮੈਨੂੰ ਇੰਡੀਆ ਕੀ ਪਤਾ ਵਾ, ਮੇਰੇ ਕੋ ਭਾਵੇਂ ਕੱਲ ਫੇਰ ਇਹੀ ਸੁਣ ਲਈ। ਆਹੋ ਤੂੰ ਇਹ ਦੇਖ ਵੀ ਤੇਰੇ ਫ੍ਰਿਜ ਬੱਕਰਾ ਪਿਆ, ਕੱਟੇ ਪਏ ਆ, ਤੂੰ ਕਿੰਨੀਆਂ ਆਈਟਮਾਂ ਤੇਰੇ ਕੋਲ ਪਈਆਂ। ਤੂੰ ਇਹ ਸੋਚ ਵੀ ਪੂਰਾ ਮਹੀਨੇ ਤੋਂ ਕਿਹੜੀ ਆਈਟਮ ਬਣਾਉਣੀ ਆ। ਯਾਰ ਜਾਤੀ ਹੈ ਇਨਸਾਨ ਦੇ ਨਾਲ, ਜਾਤੀ ਇਨਸਾਨ ਮਾਰ ਬੱਕਰਾ ਆਇਆ ਖਾਣ ਦੇ। ਲੋ ਯਾਰ ਨਾਜ਼ਰੀਨ, ਤਾਜੀ ਨੂੰ ਤੁਸੀਂ ਪਾਗਲ ਕਰ ਦੋ। ਜਦੋਂ ਮੈਂ ਕੱਲ ਨੂੰ ਹੋਰ ਗੱਲਾਂ ਦੱਸੂਗਾ, ਕੱਲ ਨੂੰ ਤੈਨੂੰ ਸਹੀ ਪਾਗਲ ਕਰਾਂਗੇ। ਕੱਲ ਦਾ ਟੀਟਾ ਮੈਂ ਆਪਾਂ ਨਾਖੂਨਾਂ ਤੇ ਕਰਾਂਗੇ, ਨੋਆਂ ਤੇ ਬਾਲੋ ਪਰ ਪੇ। ਓਕੇ ਭਾਜੀ, ਮੈਨੂੰ ਇਹਨਾਂ ਨਹੀਂ ਪਤਾ ਕਿ ਮੈਂ ਵੀ ਦੱਸਦਾ, ਮੈਂ ਐਵੇਂ ਨਾ ਐਵੇਂ ਮੈਂ ਕਾਲੂ ਨੂੰ ਛੇੜ ਰਿਹਾ ਸਾਂ। ਅੱਜ ਦਾ ਪ੍ਰੋਗਰਾਮ ਅਸੀਂ ਛੁਗਲੀ ਆ, ਸੀਰੀਅਸ ਨਾ ਲਿਓ। ਕੀੜੀਆਂ ਕੂੜੀਆਂ ਤੇ ਲੰਘ ਗਿਆ ਵਾ।